ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਮ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਨ, ਮਨਦੀਪ ਟਿਵਾਣਾ ਪ੍ਰਜਨੋ, ਮਨਦੀਪ ਸਿੰਘ ਸਾਨੋਜ ਜਸਵਿੰਦਰ ਸਿੰਘ ਵਿਰਕ ਹਿਊਸਟਨ, ਵਰਿੰਦਰ ਸਿੰਘ ਮੋਰਗਨ ਹਿੱਲ, ਧਰਮ ਸਿੰਘ ਰਿਸ਼ਪਾਲ ਕੌਰ ਸਲਮਾ, ਅਮਰਜੀਤ ਸਿੰਘ ਤੇਜਰੂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਕੁਛ ਖਬਰਾਂ ਵੱਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਖਬਰਾਂ ਆ ਰਹੀਆਂ ਅਤੇ ਕਰੋਨਾ ਆ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਆ ਇੰਡੀਆ ਦੇ ਵਿੱਚ, ਉਸ ਦੀ ਕੀ ਅਪਡੇਟ ਆ? ਇਸ ਵੇਲੇ ਜਿਹੜਾ ਦੀ ਟੈਲੀ ਆ ਉਹ 3,43,051 ਸ਼ੋ ਕਰ ਰਹੀ ਹੈ। ਮਹਾਰਾਸ਼ਟਰ 1,10,000 ਤੋਂ ਵੱਧ ਪੇਸ਼ੈਂਟ ਹੋ ਗਏ ਨੇ। 4128 ਮੌਤਾਂ ਹੋ ਚੁੱਕੀਆਂ ਨੇ ਇਕੱਲੇ ਮਹਾਰਾਸ਼ਟਰ ਦੇ ਵਿੱਚ। ਤਾਮਿਲਨਾਡੂ ਦੇ ਵਿੱਚ 46,504 ਗਿਣਤੀ ਹੋਈ ਜੀ, 479 ਮੌਤਾਂ ਇੱਥੇ ਹੋ ਚੁੱਕੀਆਂ ਨੇ। ਦਿੱਲੀ ਦੇ ਵਿੱਚ 1400 ਡੈਥ ਹੋ ਚੁੱਕੀਆਂ ਨੇ, ਜਦੋਂ ਕਿ ਕੇਸ 42,829 ਜਿਹੜਾ ਹੋ ਚੁੱਕੇ ਨੇ। ਅਗਲਾ ਨੰਬਰ ਗੁਜਰਾਤ ਦਾ ਹੈ, ਜਿੱਥੇ 1506 ਮੌਤਾਂ ਹੋ ਚੁੱਕੀਆਂ ਹੋਈਆਂ ਨੇ ਤੇ 24,104 ਜਿਹੜੇ ਦੀ ਉਹ ਕੇਸ ਹੁਣ ਤੱਕ ਸਾਹਮਣੇ ਜਿਹੜੇ ਉਹ ਆਏ ਨੇ। ਮਹਾਨਗਰ ਇੱਕ ਵਾਰੀ ਫੇਰ ਜਿਹੜਾ ਜੀ ਉਹ ਘਿਰੇ ਹੋਏ ਨੇ ਪੂਰੇ ਤਰੀਕੇ ਨਾਲ। ਪਾਪੂਲੇਸ਼ਨ ਜਿਹੜੀ ਦੀ ਉਹ ਸਮੱਸਿਆ ਬਿਨਾਂ ਕਿਸੇ ਸ਼ੱਕ ਦੇ ਵੱਡੀ ਪੈਦਾ ਇੱਥੇ ਕਰ ਰਹੀ ਹੈ। ਜਿੰਨੀ ਜ਼ਿਆਦਾ ਪਾਪੂਲੇਸ਼ਨ ਉਨੇ ਜ਼ਿਆਦਾ ਜਿਹੜੇ ਦੀ ਉਹ ਕੇਸ ਕਹੇ ਜਾ ਸਕਦੇ ਆ। ਦੇਸ਼ ਦੀ ਰਾਜਧਾਨੀ ਦੇ ਵਿੱਚ ਗਿਣਤੀ ਜਿਹੜੀ ਜੀ ਉਹ 10,000 ਦੇ ਨੇੜੇ ਮੌਤਾਂ ਦੀ ਜਿਹੜੀ ਉਹ ਪਹੁੰਚ ਗਈ ਹੈ, 9914, ਔਰ 395 ਲੋਕਾਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਦਮ ਤੋੜਿਆ। ਮਹਾਰਾਸ਼ਟਰ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 4,000 ਨੂੰ ਪਾਰ ਜਿਹੜੀ ਜੀ ਉਹ ਹੋ ਗਈ ਆ। ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ 178 ਮੌਤਾਂ ਜਿਹੜੀਆਂ ਉਹ ਹੋਈਆਂ ਨੇ ਮਹਾਰਾਸ਼ਟਰ ਦੇ ਵਿੱਚ। ਔਰ ਇਸ ਤੋਂ ਪਹਿਲਾਂ 10 ਜੂਨ ਨੂੰ 153 ਜਾਣਿਆਂ ਦੀਆਂ ਸਭ ਤੋਂ ਵੱਧ ਜਿਹੜੀਆਂ ਦੀ ਉਹ ਡੈਥ ਹੋਈਆਂ ਸੀਗੀਆਂ। ਉੱਤਰ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਵੀ ਉਹਦੇ ਵਿੱਚ ਹੀ ਜਿਹੜਾ ਸ਼ਾਮਲ ਹੈ, ਜਿੱਥੇ ਮੌਤਾਂ ਹੋ ਰਹੀਆਂ ਨੇ। ਉੱਤਰ ਪ੍ਰਦੇਸ਼ 18, ਹਰਿਆਣੇ 'ਚ 12 ਇੱਕ ਦਿਨ ਦੇ ਵਿੱਚ। ਔਰ ਹਰਿਆਣੇ 'ਚ ਬੜੀ ਤੇਜ਼ੀ ਦੇ ਨਾਲ ਕੇਸ ਜਿਹੜੇ ਆ ਜੀ ਉਹ ਵੱਧ ਰਹੇ ਆ। ਸਟਾਰਟਿੰਗ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਥੋੜੇ ਜਿਹੜਾ ਦੀ ਉਹ ਕੇਸ ਸੀਗੇ, ਪਰ ਹੁਣ ਮੌਤਾਂ ਦੀ ਗਿਣਤੀ ਜਿਹੜੀ ਆ, ਤੇ ਆਪਾਂ ਹਰਿਆਣੇ ਦੀ ਗੱਲ ਕਰੀਏ ਤੇ 100 ਹੋ ਚੁੱਕੀ ਆ, ਜਦੋਂ ਕਿ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਉਹ 71 ਇਸ ਵੇਲੇ ਜਿਹੜੀ ਹੈ। ਚੰਡੀਗੜ੍ਹ ਦੇ ਵਿੱਚ 6 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਸਭ ਤੋਂ 22 ਸ਼ਹਿਰ ਨੇ ਜੀ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। ਮੁੰਬਈ, ਅਹਿਮਦਾਬਾਦ ਜਿਹੜਾ ਜੀ ਉਹ ਇਹਦੇ ਵਿੱਚ ਮੂਹਰਲੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਕਹੇ ਜਾ ਸਕਦੇ, ਜਿੱਥੇ ਸਭ ਤੋਂ ਜ਼ਿਆਦਾ ਡੈਥ ਜਿਹੜੀਆਂ ਉਹ ਹੋਈਆਂ ਨੇ। ਸੋ ਇਹ ਦਿੱਲੀ ਜਿਹੜੀ ਆ ਜੀ, ਦਿੱਲੀ ਦੇ ਵਿੱਚ ਤਾਂ ਹੁਣ ਇੱਕ ਜਿਹੜਾ ਹੌਸਪੀਟਲ ਆ ਉਹਨੂੰ ਜਿਹੜਾ ਹੌਸਪੀਟਲ ਟੈਂਪਰੇਰੀ ਬਣਾਇਆ ਗਿਆ ਜੀ, ਆਨੰਦ ਵਿਹਾਰ ਸਟੇਸ਼ਨ ਆ ਉੱਥੇ, ਜਿੱਥੇ 150 ਦੇ ਕਰੀਬ ਬੋਗੀਆਂ ਲਿਆ ਕੇ ਖੜੀਆਂ ਕੀਤੀਆਂ ਗਈਆਂ ਨੇ। ਔਰ ਇਹਨਾਂ ਜਿਹੜੀਆਂ ਇਹ ਬੋਗੀਆਂ ਨੇ, ਇਹਨਾਂ ਨੂੰ ਹੌਸਪੀਟਲ ਦੇ ਵਿੱਚ ਤਬਦੀਲ ਜਿਹੜਾ ਉਹ ਕੀਤਾ ਗਿਆ। ਇਹਦੇ ਨਾਲ ਇੱਕ ਜਿਹੜਾ ਬੈਂਕੁਏਟ ਹਾਲ ਹੈ ਵੱਡਾ, ਉਹਨੂੰ ਵੀ ਟੈਂਪਰੇਰੀ ਹੌਸਪੀਟਲ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ, ਕਿਉਂਕਿ ਹਸਪਤਾਲਾਂ ਦੇ ਵਿੱਚ ਜਗ੍ਹਾ ਜਿਹੜੀ ਦੀ ਉਹ ਨਹੀਂ। ਇਹ ਹਾਲਾਤ ਇਸ ਵੇਲੇ ਜਿਹੜੇ ਦੀ ਉਹ ਮੁਲਕ ਦੇ ਬਣੇ ਪਏ ਆ ਜੀ, ਖਾਸ ਤੌਰ ਦੇ ਉੱਤੇ ਮਹਾਨਗਰ ਬਹੁਤ ਜਿਹੜੇ ਆ ਉਹ ਫਸੇ ਆ ਜੀ। ਅਤੇ ਅੱਗੇ ਆਰਡੀਨੈਂਸ ਦੀ ਗੱਲ ਕਰਦੇ ਹਾਂ, ਜਿਹੜੇ ਆਰਡੀਨੈਂਸ ਜਾਰੀ ਹੋਏ ਆ, ਪਰ ਉਸ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਆ ਉਹ ਬੜਾ ਚੁੱਪ-ਚਾਪ ਬੈਠਾ, ਮੂੰਹ ਹੀ ਨਹੀਂ ਖੋਲ੍ਹ ਰਿਹਾ। ਦੇਖੋ, ਇਹਦਾ ਜਿਹੜਾ ਚਰਚਾ ਹੈ ਨਾ ਜੀ ਉਹ ਤਾਂ ਹੋ ਰਿਹਾ। ਸਾਰੇ ਨਹੀਂ ਚਲੋ ਕਰ ਰਹੇ, ਕੁਛ ਲੋਕ ਨੇ ਜਿਹੜੇ ਕਰ ਰਹੇ ਆ। ਹਾਂ, ਜੇ ਨਹੀਂ ਕਿਸੇ ਨੂੰ ਫਿਕਰ ਤੇ ਉਹ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਕੋਈ ਫਿਕਰ ਨੀਗਾ ਕਿ ਪੰਜਾਬ ਇਹਦੇ ਨਾਲ, ਖਾਸ ਤੌਰ ਦੇ ਉੱਤੇ ਛੋਟੀ ਕਿਸਾਨੀ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਤਬਾਹੀ ਵੱਲ ਨੂੰ ਜਿਹੜਾ ਉਹ ਚਲੇ ਜਾਊਗੀ। ਮੈਂ ਲਗਾਤਾਰ ਜਿਹੜਾ ਜੀ ਉਹ ਪੜ੍ਹ ਰਿਹਾ, ਜਿਹੜੇ ਐਕਸਪਰਟ ਨੇ ਜਿਹੜੇ ਇਹਦੇ ਉੱਤੇ ਆਪਣੀ ਰਾਏ ਜਿਹੜੀ ਦੇ ਰਹੇ ਆ, ਔਰ ਉਹ ਇਸ ਚੀਜ਼ ਤੋਂ ਵਾਰਨ ਕਰ ਰਹੇ ਆ
ਕਿ ਪੰਜਾਬ ਦਾ ਢਾਂਚਾ ਉੱਜੜ ਕੇ ਰਹਿ ਜਾਊਗਾ ਇਹਨਾਂ ਆਰਡੀਨੈਂਸ ਤੋਂ ਬਾਅਦ। ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣੀਆਂ ਨੇ, ਮੰਡੀ ਬੋਰਡ ਜਿਹੜੇ ਆ ਉਹ ਖਤਮ ਹੋ ਜਾਣੇ ਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਜਿਹੜਾ ਜੀ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਨ ਅੰਦੋਲਨ ਵਿੱਢਿਆ ਜਾਊਗਾ, ਜਿਹਦੇ ਤਹਿਤ ਕਾਂਗਰਸ ਪਿੰਡ ਪਿੰਡ ਜਿਹੜਾ ਜੀ ਉਹ ਜਾਊਗੀ। ਉਹ ਇਹ ਕਹਿ ਰਹੇ ਆ, ਪਿੰਡ ਪਿੰਡ ਚਲੋ ਕਹਿ ਰਹੇ ਆ, ਉਹਨਾਂ ਦੀ ਗੱਲ ਹੈ। ਕਾਂਗਰਸ ਜਿਹੜੀ ਸਰਕਾਰ ਚਲਾ ਰਹੀ ਹੈ ਉਹ ਪਿੰਡ ਪਿੰਡ ਤਾਂ ਵਿਚਾਰੇ ਕਰੋਨਾ ਵਾਲਿਆਂ ਦਾ ਹਾਲ ਚਾਲ ਪੁੱਛਣ ਦੇ ਵਾਸਤੇ ਨਹੀਂ ਪਹੁੰਚੀ। ਇਹਦੇ ਖਿਲਾਫ ਕਿੱਥੋਂ ਜਿਹੜਾ ਜੀ ਉਹ ਤੁਰ ਪਊਗੀ। ਇੱਕ ਦੂਜੀ ਗੱਲ, ਜਿਹੜੇ ਸੂਬੇ ਨੇ ਬਾਕੀ ਉਹਨਾਂ ਨੂੰ ਲਾਮਬੰਦ ਨਹੀਂ ਕੀਤਾ ਜਿਹੜਾ ਜੀ ਉਹ ਜਾ ਸਕਿਆ। ਇਹ ਠੀਕ ਹੈ ਕਿ ਕੁਝ ਸੂਬੇ ਹੈਗੇ ਜਿਨ੍ਹਾਂ ਦੇ ਵਿੱਚ MSP ਜਿਹੜੀ ਜੀ ਉਹ ਪਹਿਲਾਂ ਨਹੀਂ ਹੈਗੀ, ਪਰ ਉਹ ਪੰਜਾਬ ਵਾਂਗ ਟੋਟਲੀ ਖੇਤੀ ਦੇ ਉੱਤੇ ਨਿਰਭਰ ਸੂਬੇ ਜਿਹੜਾ ਜੀ ਉਹ ਨਹੀਂ ਹੈਗੇ। ਇਹ ਗੱਲ ਭੁੱਲਣੀ ਨਹੀਂ ਜਿਹੜਾ ਚਾਹੀਦੀ। ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਮੁੱਖ ਮੰਤਰੀ ਕਹਿਤਾ ਜੀ ਚਿੱਠੀ ਇਹਦੇ ਉੱਤੇ ਜਿਹੜੀ ਜੀ ਅਸੀਂ ਲਿਖ ਦਿੱਤੀ। ਚਿੱਠੀ ਲਿਖਣੀ ਅਨਫ ਨਹੀਂ ਜਿਹੜਾ ਜੀ ਉਹ ਹੈਗੀ ਕਿ ਚਿੱਠੀ ਤੁਸੀਂ ਲਿਖ ਦਿੱਤੀ। ਉਹ ਕਹਿੰਦੇ ਕਿ ਜਿਹੜੇ 3 ਨਵੇਂ ਆਰਡੀਨੈਂਸ ਨੇ ਇਹਨਾਂ ਦੀ ਸਮੀਖਿਆ ਕੀਤੀ ਜਾਵੇ। ਸਮੀਖਿਆ ਕਿਉਂ? ਇਹ ਰੱਦ ਹੋਣੇ ਜਿਹੜੇ ਚਾਹੀਦੇ, ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਸਮੀਖਿਆ ਤੋਂ ਤੁਸੀਂ ਕੀ ਜਿਹੜਾ ਜੀ ਉਹ ਲੈ ਲਓਗੇ? ਜਿਹੜੇ ਇਹਦੀ ਕਾਹਲੀ ਕਾਹਦੀ ਪਈ ਹੋਈ ਹੈ ਪਾਰਲੀਮੈਂਟ ਦੇ ਵਿੱਚ, ਇਹ ਲਿਆਂਦੇ ਜਾਣ, ਉੱਥੇ ਬਹਿਸ ਹੋਵੇ ਇਹਦੇ ਉੱਤੇ, ਫਿਰ ਜਿਹੜਾ ਜੀ ਉਹ ਦੇਖਿਆ ਜਾਵੇ। ਇਹ ਤਾਂ ਧੱਕੇ ਦੇ ਨਾਲ ਲਾਕਡਾਊਨ ਦੀ ਆੜ ਦੇ ਵਿੱਚ ਜਿਹੜਾ ਜੀ ਉਹ ਪੰਜਾਬ ਨੂੰ ਤਬਾਹੀ ਦੇ ਕੰਢੇ ਧੱਕ ਦਿੱਤਾ ਗਿਆ। ਅਕਾਲੀ ਦਲ ਜਿਹੜਾ ਕਿ ਖੇਤਰੀ ਪਾਰਟੀ ਸੀ, ਔਰ ਅਕਾਲੀ ਦਲ ਨੇ ਕਿਸਾਨਾਂ ਦੇ ਨਾਂ ਦੇ ਉੱਤੇ, ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੁੰਦਾ ਸੀ, ਅੱਜ ਕੱਲ੍ਹ ਬਾਦਲ ਅਕਾਲੀ ਦਲ ਆ, ਉਹ ਇਹਨਾਂ ਨੇ ਕਿਸਾਨਾਂ ਦੇ ਨਾਂ ਦੇ ਉੱਤੇ, ਪੰਥ ਦੇ ਨਾਂ ਦੇ ਉੱਤੇ ਜਿਹੜੀ ਜੀ ਉਹ ਰਾਜਨੀਤੀ ਕੀਤੀ। ਪ੍ਰਕਾਸ਼ ਸਿੰਘ ਬਾਦਲ ਹੋਰੀ 5 ਵਾਰੀ ਮੁੱਖ ਮੰਤਰੀ ਬਣੇ। ਇਹਨਾਂ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਬਣੇ। ਸੈਂਟਰ ਉਹ ਕਰਦਾ, ਸੈਂਟਰ ਆਹ ਕਰਦਾ, ਸੈਂਟਰ ਨੇ ਆਹ ਕੀਤਾ, ਸੈਂਟਰ ਨੇ ਆਹ ਕੀਤਾ, ਇੱਕੋ ਹੀ ਰੱਟ ਜਿਹੜੀ ਜੀ ਉਹ ਬਾਦਲ ਸਾਹਿਬ ਦੀ ਹੁੰਦੀ ਸੀ। ਅੱਜ ਉਹਨਾਂ ਦੇ ਫਰਜ਼ੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੀ ਜਿਹੜੀ ਨੂੰਹ ਹੈ ਉਹ ਸੈਂਟਰ ਦੇ ਵਿੱਚ ਵਜ਼ੀਰ ਹੈ। ਜਿੱਥੇ ਇਹ ਆਰਡੀਨੈਂਸ ਦੇ ਉੱਤੇ ਸਹੀ ਪਾਈ ਗਈ ਆ, ਉਸ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰੀ ਵੀ ਮੌਜੂਦ ਸਨ। ਅੱਜ ਸਵਾਲ ਜਿਹੜਾ ਜੀ ਵੱਡਾ ਇਹ ਬਣਿਆ ਹੋਇਆ ਕਿ ਅਕਾਲੀ ਦਲ ਬਾਦਲ ਸਿਰਫ ਇੱਕ ਜਿਹੜੀ ਉਹਨਾਂ ਨੂੰ ਮਿਨਿਸਟਰੀ ਮਿਲੀ ਹੋਈ ਆ, ਉਹ ਬਚਾਉਣ ਦੀ ਖਾਤਰ ਪੰਜਾਬ ਨੂੰ ਕੁਰਬਾਨ ਕਰਨ ਦੇ ਵਾਸਤੇ ਤਿਆਰ ਹੈ। ਜਦੋਂ 2017 ਦੀਆਂ ਚੋਣਾਂ ਹੋਣ ਵਾਲੀਆਂ ਸੀ ਤਾਂ ਉਦੋਂ ਬੜੇ ਵੱਡੇ ਹੋਰਡਿੰਗਸ ਜਿਹੜੇ ਸੀ ਉਹ ਲੱਗੇ ਹੋਏ ਸੀ ਪੰਜਾਬ ਦੇ ਵਿੱਚ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਦੇ ਨਾਲ ਹੱਥ ਜੋੜ ਕੇ ਕਿ ਮੈਂ ਪੰਜਾਬ ਦੇ ਵਾਸਤੇ ਕਿਸੇ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ। ਉਦੋਂ ਪਾਣੀ ਦਾ ਮਸਲਾ ਜਿਹੜਾ ਜੀ ਉਹ ਆਇਆ ਸੀ। ਹੁਣ ਸਵਾਲ ਇਹ ਆ ਕਿ ਕੁਰਬਾਨੀਆਂ ਤਾਂ ਅੱਜ ਤੱਕ ਲੋਕਾਂ ਦੀਆਂ ਹੀ ਲਈਆਂ। ਲੋਕ ਹੀ ਜਿਹੜੇ ਸੀ ਜੀ ਉਹ ਵਰਦੀ ਦੇ ਬੂਥੇ ਦੇ ਵਿੱਚ ਆਏ। ਚਾਹੇ ਤੁਸੀਂ ਪੰਜਾਬ ਨੂੰ 78 ਤੋਂ ਸ਼ੁਰੂ ਕਰ ਲਓ, 66 ਤੋਂ ਸ਼ੁਰੂ ਕਰ ਲਓ, 84 ਤੱਕ ਲੈ ਆਓ, 84 ਤੋਂ ਬਾਅਦ ਆ ਜਾਓ 92 ਤੱਕ ਜਿਹੜਾ ਜੀ ਉਹ ਲੈ ਆਓ। ਇਹਦੇ ਵਿੱਚ ਨੇਤਾਵਾਂ ਨੂੰ ਤਾਂ ਕੁਝ ਨਹੀਂ ਹੋਇਆ। ਹਮੇਸ਼ਾ ਜਦੋਂ ਵੀ ਹੋਇਆ ਪੰਜਾਬ ਨੂੰ ਹੋਇਆ, ਪੰਜਾਬ ਦੇ ਲੋਕਾਂ ਨੂੰ ਹੋਇਆ। ਔਰ ਇਹ ਕਾਲੇ ਕਾਨੂੰਨ ਨੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਗਏ ਆ ਕੇਂਦਰ ਦੀ ਸਰਕਾਰ ਦੇ ਵੱਲੋਂ, ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਪੰਜਾਬੀ ਇਹਨਾਂ ਦਿਨਾਂ 'ਚ ਟਿਕਟੌਕ ਦੇ ਉੱਤੇ ਜ਼ਿਆਦਾ ਮਸ਼ਰੂਫ ਨੇ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਬੰਬੀਹਾ ਤਾਂ ਬੋਲ ਰਿਹਾ, ਵੇਖੀ ਜਾਊਗੀ ਕੱਲ੍ਹ ਨੂੰ ਜਿਹੜਾ ਜੀ ਉਹ ਕੀ ਹੁੰਦਾ। ਇੰਨੀ ਅਣਗਹਿਲੀ ਕਿਸੇ ਸੂਬੇ ਦੇ ਲੋਕ ਜਿਹੜਾ ਜੀ ਉਹ ਕਰ ਸਕਦੇ ਆ। ਪੜ੍ਹ ਕੇ, ਸੁਣ ਕੇ, ਵੇਖ ਕੇ ਹੈਰਾਨਗੀ ਹੋ ਰਹੀ ਹੈ। ਬਿਲਕੁਲ ਜੀ, ਜਦੋਂ ਸਾਰਾ ਕੁਝ ਹੋ ਜਾਂਦਾ ਤਾਂ ਫਿਰ ਅਸੀਂ ਤੁਰ ਪੈਂਦੇ ਹਾਂ ਉੱਠ ਕੇ। ਅਤੇ ਅੱਗੇ ਕਰਦੇ ਹਾਂ ਮੀਡੀਆ ਦੀ ਗੱਲ। ਮੀਡੀਆ ਇਕਜੁੱਟ ਹੋ ਗਿਆ ਗਾਇਕ ਸਿੱਧੂ ਮੂਸੇ ਦੇ ਖਿਲਾਫ। ਐਕਚੁਅਲੀ ਜੀ ਇਹਨੇ 2 ਦਿਨ ਪਹਿਲਾਂ ਆਪਣੇ ਪੇਜ ਦੇ ਉੱਤੇ ਜਾ ਕੇ ਜਿਹੜਾ ਪੰਜਾਬੀ ਮੀਡੀਆ ਹੈ, ਸਮੁੱਚਾ ਪੰਜਾਬੀ ਮੀਡੀਆ, ਉਹਨੂੰ ਗਾਲਾਂ ਕੱਢੀਆਂ ਜੀ। ਨਸ਼ੇ ਪੱਤੇ ਜਿਹੜਾ ਜੀ ਉਹ ਵੀ ਲੱਗਦਾ ਜਿਹੋ ਜਿਹੀ ਗੱਲਬਾਤ ਉਹ ਕਰ ਰਿਹਾ ਸੀ। ਹੁਣ ਸਵਾਲ ਜਿਹੜਾ ਇਹ ਆ ਕਿ ਮੀਡੀਆ ਨੇ ਤਾਂ ਖਬਰ ਦੇਣੀ ਆ। ਜਦੋਂ ਇਹ ਕਰਫਿਊ ਦੀ ਉਲੰਘਣਾ ਕਰਕੇ ਜਿਹੜਾ ਜੀ ਉਹ ਸ਼ੂਟਿੰਗ ਰੇਂਜ ਦੇ ਵਿੱਚ ਜਾ ਰਿਹਾ, ਉੱਥੇ AK-47 ਚਲਾ ਰਿਹਾ, ਜਿਹੜਾ ਕਿ ਇਸ ਤਰ੍ਹਾਂ ਦਾ ਹਥਿਆਰ ਹੈ ਜਿਹਨੂੰ ਆਮ ਜਿਹੜਾ ਸਿਵਿਲੀਅਨ ਉਹ ਨਹੀਂ ਚਲਾ ਸਕਦਾ, ਉਹ ਕੈਰੀ ਵੀ ਨਹੀਂ ਕਰ ਸਕਦਾ। ਚਲਾਉਣੀ ਤਾਂ ਬਹੁਤ ਦੂਰ ਦੀ ਗੱਲ ਹੈ। ਕੋਲੇ ਰੱਖੀ ਸੀ ਸੰਜੇ ਦੱਤ ਨੇ, ਕਿਵੇਂ ਭੁਗਤਿਆ ਸਭ ਨੂੰ ਪਤਾ ਹੈ। ਪਰ ਕਿਉਂਕਿ ਸਿੱਧੂ ਮੂਸੇਵਾਲਾ ਪੁਲਿਸ ਦਾ ਇਹਨਾਂ ਦਿਨਾਂ ਦੇ ਵਿੱਚ ਖਾਸ ਹੈ, ਚਲੋ ਉਹ ਲਫ਼ਜ਼ ਤਾਂ ਮੈਂ ਨਹੀਂ ਵਰਤਦਾ ਜਿਹੜਾ ਵਰਤਿਆ ਜਾਂਦਾ ਹੁੰਦਾ, ਉਹ ਉਹਦਾ ਖਾਸ ਹੈ ਜੀ। ਔਰ ਇਸ ਕਰਕੇ ਪੁਲਿਸ ਦੀ ਪੂਰੀ ਉਹਨੂੰ ਸ਼ਹਿ ਆ ਜਿਹਦੇ ਉੱਤੇ ਉਹ ਭੁੜਕ ਰਿਹਾ। ਉਹ ਖਬਰ ਬਣਨੀ ਸੀ। ਜਦੋਂ ਆਪ ਇਹ ਵੀਡੀਓ ਉਹਦੀ ਰਿਲੀਜ਼ ਪਾ ਰਿਹਾ, ਉਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾ ਰਿਹਾ AK-47 ਚਲਾਉਂਦਿਆਂ ਦੀ, ਦੂਜੀ ਰੇਂਜ ਦੇ ਵਿੱਚ ਫਾਇਰਿੰਗ ਕਰਦਿਆਂ ਦੀ ਖਬਰ ਲੱਗਣੀ ਸੀ।
ਪੁਲਿਸ ਨੇ ਢਿੱਲੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ, ਖਬਰ ਲੱਗਣੀ ਸੀ। ਕੁਝ ਵਕੀਲ ਇਕੱਠੇ ਹੋ ਕੇ ਹਾਈ ਕੋਰਟ ਚਲੇ ਗਏ, ਉੱਥੋਂ ਅਸਲਾ ਐਕਟ ਦੀਆਂ ਧਾਰਾਵਾਂ ਲੱਗੀਆਂ, ਖਬਰ ਲੱਗਣੀ ਸੀ। ਉਹ ਸ਼ਰੇਆਮ ਜਿੱਥੇ ਜ਼ੀਰੋ ਟੋਲਰੈਂਸ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਕਾਲੇ ਸ਼ੀਸ਼ਿਆਂ ਦੇ ਮਾਮਲੇ ਦੇ ਉੱਤੇ, ਉਹ ਫੁੱਲ ਕਾਲੇ ਕਰੀ ਫਿਰਦਾ, ਖਬਰ ਲੱਗਣੀ ਸੀ। ਹੁਣ ਮੀਡੀਆ ਨੇ ਤਾਂ ਖਬਰ ਲਾਉਣੀ ਆ, ਉਹ ਮੀਡੀਆ ਦੇ ਉੱਤੇ ਇਸ ਗੱਲੋਂ ਔਖਾ ਹੈ ਕਿ ਮੈਂ ਚਾਹੇ AK-47 ਨਾਲ ਫਾਇਰਿੰਗ ਕਰਾਂ, ਮੈਂ ਚਾਹੇ ਪਿਸਤੌਲ ਦੇ ਨਾਲ ਫਾਇਰਿੰਗ ਕਰਾਂ, ਮੈਂ ਚਾਹੇ ਪੂਰੇ ਫੁੱਲ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਲੈ ਕੇ ਦੰਦਨ ਆਉਂਦਾ ਫਿਰਾਂ, ਮੀਡੀਆ ਜਿਹੜਾ ਉਹ ਖਬਰ ਨਾ ਲਾਵੇ। ਇਹ ਮੀਡੀਆ ਖਬਰ ਜਿਹੜਾ ਦੀ ਉਹ ਲਾ ਰਿਹਾ, ਉਹ ਸਾਰਿਆਂ ਨੂੰ ਗਾਲਾਂ ਜਿਹੜੀਆਂ ਦੀ ਉਹ ਕੱਢ ਰਿਹਾ। ਹੁਣ ਇਹ ਚੰਡੀਗੜ੍ਹ ਦਾ ਮੀਡੀਆ ਜਿਹੜਾ ਜੀ ਉਹ ਕੱਲ ਇਕੱਠਾ ਹੋ ਕੇ DGP ਨੂੰ ਮੰਗ ਪੱਤਰ ਦੇ ਕੇ ਆਇਆ ਇਹਦੇ ਖਿਲਾਫ। ਬਠਿੰਡੇ ਦੇ ਵਿੱਚ ਜਿਹੜਾ ਜੀ ਮੀਡੀਆ ਦੇ ਜਿਹੜੇ ਲੋਕ ਨੇ ਉਹਨਾਂ ਨੇ ਉੱਥੋਂ ਦੇ SSP ਨੂੰ ਮੰਗ ਪੱਤਰ ਇਸ ਮਾਮਲੇ ਦੇ ਉੱਤੇ ਦਿੱਤਾ। ਈਵਨ ਇਹਦਾ ਇੱਕ ਖਾਸ ਹੈ ਜਿਹੜਾ ਇੱਥੇ ਗੋਨੇਆਣਾ ਦਾ ਵਸਨੀਕ ਹੈ ਜੀ, ਇਹ ਬਲਜਿੰਦਰ ਸਿੰਘ ਹੈ ਕੋਈ, ਉਹ ਇਹਦੇ ਬਿਹਾਫ ਦੇ ਉੱਤੇ ਮੀਡੀਆ ਨੂੰ ਧਮਕੀਆਂ ਦੇਣ ਤੁਰ ਪਿਆ। ਉਹਦੀ ਪਿਸਤੌਲ ਵਾਲੀ ਫੋਟੋ ਵੀ ਜਿਹੜੀ ਦੀ ਉਹ ਵਾਇਰਲ ਹੋਈ ਆ, ਪਿਸਤੌਲ ਉਹਨੇ ਉੱਤੋਂ ਦੀ ਪਾਇਆ ਹੋਇਆ। ਉਹਦੇ ਜਦੋਂ ਉਹਨੇ ਬਠਿੰਡੇ ਦੇ ਪੱਤਰਕਾਰ ਇੱਕ ਅਮਿਤ ਕੁਮਾਰ ਨੂੰ ਧਮਕੀਆਂ ਜਿਹੜੀਆਂ ਦੀ ਉਹ ਦੇ ਦਿੱਤੀਆਂ, ਉਹਦਾ ਮਾਮਲਾ ਦਰਜ ਹੋ ਗਿਆ। ਪੁਲਿਸ ਨੇ ਇਹਨੂੰ ਅਰੈਸਟ ਕਰ ਲਿਆ, ਜਿਹੜਾ ਕਿ ਸ਼ਹਿਰ ਦੇ ਬਠਿੰਡੇ ਦੇ ਇੱਕ ਨਾਮੀ ਹੋਟਲ ਦਾ ਮੈਨੇਜਰ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹੋ ਜਿਹੀ ਤਾਂ ਕਮਲੀ ਮਢੀਰ ਜਿਹੜੀ ਜੀ ਇਹਦੇ ਪਿੱਛੇ ਲੱਗੀ ਤੁਰੀ ਫਿਰਦੀ ਆ। ਪਟਿਆਲੇ ਦੇ ਵਿੱਚ ਵੀ ਜਿਹੜਾ ਸੀਗਾ ਜੀ ਪੱਤਰਕਾਰਾਂ ਨੇ SSP ਜਿਹੜੇ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ। ਅੱਜ ਬਰਨਾਲੇ ਦੇ ਵਿੱਚ, ਸੰਗਰੂਰ ਦੇ ਵਿੱਚ, ਜਲੰਧਰ ਦੇ ਵਿੱਚ ਜਿਹੜਾ ਜੀ SSPs ਦੇ ਜਿਹੜੇ ਉੱਥੋਂ ਦੇ ਉਹਨਾਂ ਨੂੰ ਪੱਤਰਕਾਰ ਭਾਈਚਾਰਾ ਜਿਹੜਾ ਜੀ ਉਹ ਮੰਗ ਪੱਤਰ ਜਿਹੜੇ ਉਹ ਦੇ ਰਿਹਾ। ਹੁਣ ਸਵਾਲ ਜਿਹੜਾ ਵੱਡਾ ਇਹ ਆ ਕਿ ਜੇ ਕਿਸੇ ਮਾਤੜ ਨੇ AK-47 ਚਲਾਈ ਹੁੰਦੀ ਤੇ ਉਹ ਏਦਾਂ ਦੰਦਨਾਉਂਦਾ ਫਿਰਦਾ, ਜੇ ਕਿਸੇ ਮਾਤੜ ਦੇ ਉੱਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੁੰਦਾ ਤੇ ਕੀ ਉਹ ਏਦਾਂ ਆਰਾਮ ਦੇ ਨਾਲ ਜਿਹੜਾ ਜੀ ਉਹ ਤੁਰਿਆ ਫਿਰਦਾ? ਸ਼ਾਇਦ ਉਹਦਾ ਜਵਾਬ ਜਿਹੜਾ ਜੀ ਉਹ ਨਹੀਂ ਦੇ ਵਿੱਚ ਹੋਊਗਾ, ਕਿਉਂਕਿ ਉਹਨੂੰ ਸ਼ਹਿ ਉੱਪਰੋਂ ਆ, ਉਹਨੂੰ ਸ਼ਹਿ ਵੱਡੇ ਲੋਕਾਂ ਦੀ ਆ, ਉਹਨਾਂ ਦੀ ਸ਼ਹਿ ਆ ਜਿਨ੍ਹਾਂ ਨੇ ਉਹਦਾ ਜਿਹੜਾ NRIs ਦੇ ਖਿਲਾਫ ਬਲਦੇਵ ਸਿੰਘ ਪਠਲਾਵਾ ਦੇ ਉੱਤੇ ਗਾਇਆ ਉਹਦਾ ਗੀਤ ਸੀਗਾ, ਉਹਨੂੰ ਆਪਣੇ ਪੇਜਾਂ ਦੇ ਉੱਤੋਂ ਜਿਹੜਾ ਜੀ ਉਹ ਸ਼ੇਅਰ ਕੀਤਾ ਸੀਗਾ, ਉਹਨਾਂ ਦੀ ਜਿਹੜੀ ਜੀ ਉਹ ਸ਼ਹਿ ਆ। ਜਦੋਂ ਏਡੀ ਵੱਡੀ ਸ਼ਹਿ ਹੋਵੇ ਤੇ ਫਿਰ ਕਿਹੜਾ ਜਿਹੜਾ ਜੀ ਉਹ ਪਰਵਾਹ ਕਰਦਾ ਹੈ ਕਿ AK-47 ਚਲਾਈ ਆ ਜਾਂ ਫਾਇਰਿੰਗ ਜਿਹੜੀ ਜੀ ਉਹ ਕੀਤੀ ਆ ਜਾਂ ਸ਼ੀਸ਼ੇ ਜਿਹੜੇ ਆ ਉਹ ਕਾਲੇ ਕੀਤੇ ਆ। ਵੇਖਦੇ ਆ ਉਂਝ ਵੈਸੇ ਬਾਕੀ ਥਾਵਾਂ ਵਾਂਗੂ ਪੰਜਾਬੀ ਜਿਹੜਾ ਮੀਡੀਆ ਹੈ ਉਹਦੀ ਆਪਸ ਦੇ ਵਿੱਚ ਤਾਂ ਜਿਹੜੀ ਉਹ ਘੱਟ ਹੀ ਬਣਦੀ ਹੁੰਦੀ ਆ। ਇਸ ਮਾਮਲੇ ਦੇ ਉੱਤੇ ਇਕੱਠੇ ਹੋਏ ਆ, ਪੁਲਿਸ ਜਿਹੜੀ ਆ ਜੀ ਉਹ ਕੀ ਕਰਦੀ ਆ, ਇਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ। ਤੁਸੀਂ ਦੇਖੋ, ਜਿਹਨੂੰ ਨਾ ਪੁਲਿਸ ਦੀ ਪਰਵਾਹ ਨਾ ਅਦਾਲਤ ਦੀ ਪਰਵਾਹ, ਪੁਲਿਸ ਨੇ ਉਹਨੂੰ 12 ਤਰੀਕ ਨੂੰ ਸੱਦਿਆ ਸੀ, ਉਹ ਪੇਸ਼ ਨਹੀਂ ਹੋਇਆ ਉੱਥੇ। ਉਹਦੇ ਕੇਸ ਦੇ ਸੰਬੰਧ ਦੇ ਵਿੱਚ ਅੱਗੋਂ ਪੇਸ਼ ਹੋਊਗਾ ਜਾਂ ਨਹੀਂ ਪੇਸ਼ ਹੋਊਗਾ, ਪੁਲਿਸ ਕਹਿੰਦੀ ਉਹ ਹੈ ਹੀ ਨਹੀਂ। ਉਹ ਉੱਥੇ ਆਪਣੇ ਪਿੰਡ ਦੇ ਵਿੱਚ ਜਿਹੜੀ ਜੀ ਉਹ ਆਰਾਮ ਦੇ ਨਾਲ ਸ਼ੂਟਿੰਗ ਵੀ ਕਰੀ ਜਾਂਦਾ ਤੇ ਡੈਕ ਲਾ ਕੇ ਜਿਹੜਾ ਜੀ ਉਹ ਘੁੰਮ ਰਿਹਾ। ਪੁਲਿਸ ਕਹਿੰਦੀ ਉਹਦੇ ਘਰ ਨੂੰ ਜਿੰਦਰਾ ਲੱਗਿਆ ਹੋਇਆ। ਪਤਾ ਨਹੀਂ ਪੁਲਿਸ ਜਿਹੜੀ ਹੈ ਜੀ ਉਹ ਇਹ ਜਾਣਕਾਰੀ ਕਿੱਥੋਂ ਇਕੱਠੀ ਕਰੀ ਫਿਰਦੀ ਹੈ ਜੀ। ਪੁਲਿਸ ਨੇ ਫੁੱਲ ਸ਼ਹਿ ਜਿਹੜੀ ਜੀ ਇਸ ਵੇਲੇ ਉਹਨੂੰ ਦਿੱਤੀ ਹੋਈ ਹੈ। ਹਾਂਜੀ, ਇਕੱਲੀ ਪੁਲਿਸ ਨਹੀਂ, ਸਰਕਾਰ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਪੂਰੀ ਸ਼ਹਿ ਆ ਉਸਦੀ। ਅਤੇ ਮੁੜਦੇ ਇੱਕ ਵਾਰੀ ਫਿਰ ਕਰੋਨਾ ਵੱਲ ਨੂੰ, ਪੰਜਾਬ ਦੇ ਲੋਕ ਮੇਰੇ ਖਿਆਲ ਦੇ ਵਿੱਚ ਆ ਕੇਸਾਂ ਦੇ ਵਧਣ ਦਾ ਕਾਰਨ ਕੀ ਆ? ਆਪ ਹੀ ਵੀ ਜ਼ਿੰਮੇਵਾਰ ਆ ਥੋੜ੍ਹੇ ਬਹੁਤੇ? ਹੈ ਨੇ ਜੀ, ਹੈ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇੱਥੇ 2 ਦਿਨ ਦਾ ਲੋਕਡਾਊਨ ਸੀਗਾ ਜੀ, ਆਪਣੇ ਸੈਟਰਡੇ ਤੇ ਸੰਡੇ ਨੂੰ। ਸੈਟਰਡੇ ਅਜੀਬੋ-ਗਰੀਬ ਟਾਈਪ ਦਾ ਇਹ ਲੋਕਡਾਊਨ ਸੀਗਾ ਜੀ। ਸੈਟਰਡੇ ਵਾਲਾ ਲੋਕਡਾਊਨ ਇਹ ਕਿਹਾ ਗਿਆ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਲੋਕ ਨਹੀਂ ਬਾਹਰ ਨਿਕਲ ਸਕਦੇ। ਤੇ ਦੁਕਾਨਾਂ ਖੁੱਲ੍ਹੀਆਂ ਨੇ ਤੇ ਫਿਰ ਲੋਕ ਬਾਹਰ ਨਹੀਂ ਨਿਕਲਣਗੇ ਤੇ ਦੁਕਾਨਾਂ ਕਾਹਦੇ ਵਾਸਤੇ ਖੁੱਲ੍ਹੀਆਂ, ਇਹ ਲੋਕਾਂ ਨੂੰ ਸਮਝ ਨਹੀਂ ਆਈ। ਐਤਵਾਰ ਨੂੰ ਇਹ ਕਿਹਾ ਗਿਆ ਜੀ ਮੁਕੰਮਲ ਬੰਦ ਜਿਹੜਾ ਰਹੂਗਾ, ਦੁਕਾਨਾਂ ਵੀ ਬੰਦ ਰਹਿਣਗੀਆਂ, ਔਰ ਮੁਕੰਮਲ ਬੰਦ ਸੀ ਐਤਵਾਰ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ। ਸੜਕਾਂ ਜਿਹੜੀਆਂ ਸੁੰਨੀਆਂ ਸੀ ਉਹ ਕਸਰ ਸੋਮਵਾਰ ਨੂੰ ਲੋਕਾਂ ਨੇ ਕੱਢ ਦਿੱਤੀ। ਜਿਹੜਾ ਜਿਹਨੇ ਨਹੀਂ ਵੀ ਸੀ ਆਉਣਾ ਜੀ ਉਹ ਵੀ ਬਾਹਰ ਆ ਗਿਆ। ਮਤਲਬ ਕਿ ਜਿੰਨੀ ਕੁ ਮਾੜਾ ਮੋਟਾ ਕੋਈ ਅਸਰ ਪਿਆ ਹੋਊਗਾ ਉਹ ਸਾਰਾ ਜਿਹੜਾ ਜੀ ਸੋਮਵਾਰ ਨੂੰ ਖਤਮ ਹੋ ਗਿਆ। ਔਰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਜੀ 127 ਨਵੇਂ ਕੇਸ ਸਾਹਮਣੇ ਆਏ ਇੱਕ ਦਿਨ ਦੇ ਵਿੱਚ, ਔਰ ਜਿਹੜੀ ਗਿਣਤੀ ਆ ਉਹ 3267 ਜਿਹੜੀ ਆ ਉਹ ਹੋ ਗਈ। ਅੰਮ੍ਰਿਤਸਰ ਦੇ ਵਿੱਚ 4 ਹੋਰ ਲੋਕ ਜਿਹੜੇ ਨੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ 71 ਪੰਜਾਬ ਦੇ ਵਿੱਚ ਜਿਹੜੀ ਉਹ ਹੋ ਗਈ ਜੀ। ਲੁਧਿਆਣੇ ਦੇ ਵਿੱਚ 38 ਹੋਰ ਨਵੇਂ ਮਾਮਲੇ ਜਿਹੜੇ ਉਹ ਸਾਹਮਣੇ ਆਏ ਆ ਜੀ।
ਕੱਲੇ ਲੁਧਿਆਣੇ ਦੇ ਵਿੱਚ ਪਿੰਡ ਮਨਸੂਰਾ ਦੇ ਵਿੱਚ ਜਿਹੜਾ ਜੀ ਇੱਕ ਬਜ਼ੁਰਗ ਦੀ ਮੌਤ ਹੋਈ, ਜਿਹੜਾ ਕਿ ਕਰੋਨਾ ਵਾਇਰਸ ਦਾ ਪੀੜਤ ਜਿਹੜਾ ਉਹ ਨਿਕਲਿਆ। ਇਹਦੇ ਨਾਲ ਇਸ ਪਿੰਡ ਦੇ ਵਿੱਚ ਮਨਸੂਰਾ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਜੀ। ਇਹ ਜਿਹੜਾ ਇਹ ਘਰ ਉਹਨੂੰ ਸੀਲ ਕੀਤਾ ਗਿਆ, ਉਹਦੀ ਉਸ ਗਲੀ ਨੂੰ ਜਿਹੜਾ ਉਹ ਸੀਲ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ 17 ਨਵੇਂ ਕੇਸ ਜਿਹੜੇ ਆ ਜੀ ਉਹ ਸਾਹਮਣੇ ਆਏ ਆ। 16 ਇਹਦੇ ਵਿੱਚ BSF ਦੇ ਜਵਾਨ ਜਿਹੜੇ ਜੀ ਉਹ ਵੀ ਪੋਜ਼ਿਟਿਵ ਪਾਏ ਗਏ ਆ। ਔਰ ਪਟਿਆਲੇ ਦੇ ਵਿੱਚ 9 ਕੇਸ ਨਵੇਂ ਸਾਹਮਣੇ ਆਏ ਆ। ਇੱਕ ਪ੍ਰੈਗਨੈਂਟ ਔਰਤ ਵੀ ਇਹਦੇ ਵਿੱਚ ਜਿਹੜੀ ਜੀ ਉਹ ਸ਼ਾਮਲ ਦੱਸੀ ਗਈ ਆ। ਜਿਹੜੇ ਪ੍ਰਵਾਸੀ ਮਜ਼ਦੂਰ ਗਏ ਸੀ ਉਹਨਾਂ ਨੂੰ ਲਿਆਂਦਾ ਜਾ ਰਿਹਾ ਜਿਹੜੀ ਇੰਡਸਟਰੀ ਦੇ ਵੱਲੋਂ ਔਰ ਕਿਸਾਨਾਂ ਦੇ ਵੱਲੋਂ ਬੱਸਾਂ ਦੇ ਵਿੱਚ ਭਰ ਕੇ। ਮੁੱਖ ਮੰਤਰੀ ਸਾਹਿਬ ਆਪਣੇ ਫਾਰਮ ਹਾਊਸ ਤੋਂ ਕਹਿੰਦੇ ਸੀ ਜੀ ਵੀ ਜਿਹੜੇ ਸਰਹੱਦਾਂ ਦੇ ਉੱਤੇ ਬਹੁਤ ਅਸੀਂ ਸਖਤੀ ਕਰਤੀ, ਉੱਥੇ ਬਿਨਾਂ ਚੈਕਿੰਗ ਤੋਂ ਕਿਸੇ ਨੂੰ ਨਹੀਂ ਆਉਣ ਦੇਵਾਂਗੇ। ਬੱਸਾਂ ਭਰ ਕੇ ਆਈਆਂ, ਖੰਨੇ ਆ ਕੇ ਜਿਹੜੀਆਂ ਬੱਸਾਂ ਫੜੀਆਂ ਗਈਆਂ ਜੀ 4-5 ਸੀਗੀਆਂ, ਕਿੰਨੀਆਂ ਨਿਕਲ ਗਈਆਂ ਕੁਛ ਨਹੀਂ ਪਤਾ। ਇਹ ਉੱਥੋਂ ਲਿਆ ਕੇ ਜਿਹੜਾ ਜੀ ਬੱਸਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਇਹ ਨਵਾਂ ਧੰਦਾ ਸ਼ੁਰੂ ਕਰ ਲਿਆ। 3500 ਰੁਪਈਏ ਦੇ ਵਿੱਚ ਇੱਕ ਮਜ਼ਦੂਰ ਜਿਹੜਾ ਜੀ ਉਹ ਲਿਆ ਰਹੇ ਆ। ਜਿਹੜੀ ਲੁਧਿਆਣੇ ਦੇ ਵਿੱਚ ਇੰਡਸਟਰੀ ਆ ਉਹ ਇਹ ਕਹਿੰਦੇ ਆ ਇੰਡਸਟਰੀ ਵਾਲੇ ਕਿ ਸਾਡਾ ਤਾਂ ਕੰਮ ਹੀ ਖੜ ਗਿਆ ਸੀਗਾ, ਅਸੀਂ ਤਾਂ 2 ਲੱਖ ਖਰਚ ਕੇ ਕੁਝ ਜਿਹੜੇ 8 ਬੰਦੇ ਲਿਆਂਦੇ ਫਲਾਈਟ ਦੇ ਵਿੱਚ, ਕੋਈ ਕਹਿੰਦਾ ਜੀ ਮੈਂ 2.5 ਲੱਖ ਖਰਚਿਆ। ਇਹ ਉਹੀ ਲੋਕ ਨੇ, ਜੇ ਇਹਨਾਂ ਨੂੰ ਉਦੋਂ ਰਾਸ਼ਨ ਪਾਣੀ ਇੱਥੇ ਜਿਹੜਾ ਦੀ ਉਹ ਦਿੱਤਾ ਹੁੰਦਾ, ਉਹਨਾਂ ਨੂੰ ਮਹੀਨਿਆਂ ਦੀ ਤਨਖਾਹ ਦਿੱਤੀ ਹੁੰਦੀ, ਉਦੋਂ ਇਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ, ਉਹ ਆਪਣੇ ਪਿਤਰੀ ਰਾਜਾਂ ਨੂੰ ਤੁਰ ਗਏ। ਹੁਣ ਲਿਆ ਰਹੇ ਆ, ਜਦੋਂ ਲਿਆ ਰਹੇ ਆ ਕੋਈ ਚੈਕਿੰਗ ਨਹੀਂ, ਕੋਈ ਮੈਡੀਕਲ ਨਹੀਂ, ਕੁਛ ਨਹੀਂ, ਸਿੱਧੇ ਜਾਂ ਤਾਂ ਇੰਡਸਟਰੀ ਦੇ ਵਿੱਚ ਜਿਹੜਾ ਦੀ ਜਾ ਰਹੇ ਆ ਜਾਂ ਖੇਤਾਂ ਦੇ ਵਿੱਚ ਜਾ ਰਹੇ ਆ, ਜਿਹਦੇ ਕਰਕੇ ਜਿਹੜੇ ਪਹਿਲਾਂ ਪਿੰਡ ਸੁਰੱਖਿਅਤ ਸੀਗੇ ਉਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਜੀ ਉਹ ਦਾਅ ਦੇ ਉੱਤੇ ਲੱਗਦੀ ਪ੍ਰਤੀਤ ਜਿਹੜੀ ਉਹ ਹੋ ਰਹੀ ਆ। ਤੇ ਜੇ ਪੰਜਾਬ ਦੇ ਵਿੱਚ ਇਹੀ ਗਿਣਤੀ 100 ਤੋਂ ਉੱਪਰ ਦੀ ਜਿਹੜੀ ਦੀ ਉਹ ਰੋਜ਼ ਦੇ ਐਵਰੇਜ 125 ਦੇ ਨੇੜੇ ਤੇੜੇ ਦੀ ਉਹ ਪਹੁੰਚ ਗਈ, ਤੇ ਉਹਦਾ ਇੱਕ ਪ੍ਰਮੁੱਖ ਕਾਰਨ ਇਹੀ ਜਿਹੜਾ ਜੀ ਉਹ ਕਿਹਾ ਜਾ ਸਕਦਾ। ਬੜਾ ਉਦੋਂ ਰੌਲਾ ਪਾਇਆ ਗਿਆ ਸੀਗਾ ਜਦੋਂ ਹਜ਼ੂਰ ਸਾਹਿਬ ਤੋਂ ਜਿਹੜੀ ਦੀ ਉਹ ਸੰਗਤ ਆਈ ਸੀਗੀ, ਪਰ ਹੁਣ ਇਸ ਮਾਮਲੇ ਦੇ ਉੱਤੇ ਸਰਕਾਰਾਂ ਕੋਈ ਕੁਛ ਨਹੀਂ ਬੋਲ ਰਿਹਾ, ਨਹੀਂ ਬੋਲੂਗਾ ਜੀ। ਤੇ ਅੱਗੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੇ ਵੀ ਸੁਣਵਾਈ ਆ ਜਿਹੜੀ ਉਹ ਵੀ ਸ਼ੁਰੂ ਉਹ ਚੱਲ ਰਹੀ ਹੈ ਜੀ। ਪਿਛਲੇ ਕਈ ਦਿਨਾਂ ਤੋਂ ਜਿਹੜੀ ਉਹ ਚੱਲ ਰਹੀ ਹੈ। ਇਹਦਾ ਅਗਲਾ ਜਿਹੜਾ ਜੀ ਐਪੀਸੋਡ ਜਿਹੜਾ ਹੈ ਉਹ ਇਹ ਆ ਕਿ 19 ਤਰੀਕ ਨੂੰ ਇਹਦੇ ਉੱਤੇ ਡਿਟੇਲ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਗਈ ਆ ਹਾਈ ਕੋਰਟ ਦੇ ਵੱਲੋਂ। ਔਰ ਜਿਹੜੇ ਪ੍ਰਾਈਵੇਟ ਸਕੂਲ ਨੇ ਇਸ ਮਾਮਲੇ ਦੇ ਵਿੱਚ ਪਟੀਸ਼ਨ ਪਾਉਣ ਵਾਲੇ ਜਿਹੜੇ ਮਾਪੇ ਨੇ ਉਹਨਾਂ ਨੂੰ ਹੀ ਉਲਟਾ ਜਿਹੜਾ ਜੀ ਉਹ ਧਰਿਆ ਜਾ ਰਿਹਾ। ਇਹ ਸਵਾਲ ਕੀਤਾ ਗਿਆ ਉਹਨਾਂ ਨੂੰ ਕਿ ਜੇ ਉਹ ਫੀਸ ਦੇਣ ਦੇ ਸਮਰੱਥ ਨਹੀਂ ਤਾਂ ਉਹ ਅਦਾਲਤ ਦੇ ਵਿੱਚ ਆਪਣੀ ਇਨਕਮ ਟੈਕਸ ਰਿਟਰਨ ਦੀ ਡਿਟੇਲ ਜਿਹੜੀ ਜੀ ਉਹ ਪੇਸ਼ ਕਰਨ ਵੀ ਕੀ ਵਾਕਿਆ ਹੀ ਉਹਨਾਂ ਦੀ ਇਨਕਮ ਇੰਨੀ ਕੁ ਹੈ ਕਿ ਉਹ ਇਹਨਾਂ ਸਕੂਲਾਂ ਦੀ ਫੀਸ ਜਿਹੜੀ ਜੀ ਉਹ ਨਹੀਂ ਦੇ ਸਕਦੇ। ਇਹਨੂੰ ਕਹਿੰਦੇ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਇਹ ਉਹੋ ਹੀ ਲੋਕ ਨੇ ਜਿਨ੍ਹਾਂ ਨੇ ਇਹਨਾਂ ਸਕੂਲਾਂ ਨੂੰ ਜਿਹੜਾ ਜੀ ਇੰਨਾ ਤਾਂ ਚਾੜ ਦਿੱਤਾ ਕਿ ਜਿਹੜੇ ਹਾਲਾਤ ਨੇ ਉਹ ਇੱਥੋਂ ਤੱਕ ਹੋ ਗਏ ਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ। ਇਹਨਾਂ ਲੋਕਾਂ ਨੇ ਪਰਵਾਹ ਨਹੀਂ ਕੀਤੀ ਕਿ ਕਰਫਿਊ ਦੇ ਵਿੱਚ ਅਸੀਂ ਚਲੋ 2 ਮਹੀਨੇ ਦੀ ਛੋਟ ਦੇ ਦਈਏ, ਅੱਗੋਂ ਤਨਖਾਹਾਂ ਆਪਣੇ ਸਟਾਫ ਨੂੰ ਨਹੀਂ ਦੇ ਰਹੇ। ਰਿਆਤ ਬਾਹਰਾ ਵਰਗਾ ਜਿਹੜਾ ਜੀ ਵੱਡਾ ਅਦਾਰੇ ਨੇ ਉਹਨਾਂ ਨੇ 4-4 ਮਹੀਨੇ ਤੋਂ ਆਪਣੇ ਜਿਹੜੇ ਉਹਨਾਂ ਦੇ ਪੜ੍ਹਾਉਣ ਵਾਲੇ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ। ਉਹਨਾਂ ਨੂੰ ਜਿਹੜਾ ਜੀ ਉਹ ਮੰਗਤਿਆਂ ਤੱਕ ਦੀ ਸਥਿਤੀ ਜਿਹੜੀ ਉਹਨਾਂ ਦੀ ਬਣਾ ਦਿੱਤੀ ਆ। ਹੁਣ ਅਦਾਲਤ ਕਹਿੰਦੀ ਕਿ ਕਿਉਂਕਿ ਮਾਪਿਆਂ ਨੇ ਇਹ ਮੰਗਿਆ ਕਿ ਰਿਟਰਨਾਂ ਦੇਣ ਇਹ ਸਕੂਲ ਆਪਣੀਆਂ, ਕਿ ਉਹ ਕੀ ਉਹਨਾਂ ਕੋਲੇ ਕਮਾਈ ਹੈ ਨਹੀਂ ਕਿ ਜਿਹੜੀ ਪਿਛਲੀ ਕੀਤੀ ਹੋਈ ਆ। ਇਹਨਾਂ ਨੇ ਇਹ ਗੱਲ ਜਿਹੜੀ ਦੀ ਮੰਗ ਲਈ ਕਿ ਠੀਕ ਹੈ ਜਿਹੜੇ ਮਾਪੇ ਸਾਡੇ ਉੱਤੇ ਕਿੰਤੂ ਪਰੰਤੂ ਜਿਹੜਾ ਦੀ ਕਰ ਰਹੇ ਆ ਉਹ ਵੀ ਆਪਣੀਆਂ ਰਿਟਰਨਾਂ ਜਿਹੜੀਆਂ ਉਹ ਦੇਣ, ਕਿ ਉਹਨਾਂ ਕੋਲੇ ਕੀ ਪੈਸੇ ਜਿਹੜੇ ਤਨਖਾਹਾਂ ਦੇਣ ਜੋਗੇ ਨਹੀਂ ਹੈਗੇ। ਅਦਾਲਤ ਜਿਹੜੀ ਆ ਜੀ ਉਹਨੇ ਇਹ ਗੱਲ ਕਹੀ ਕਿ ਸਰਕਾਰ ਜਿਹੜੀ ਆ ਦੱਸੇ ਕਿ ਜੇ 70% ਦੀ ਜਿਹੜੀ ਟਿਊਸ਼ਨ ਫੀਸ ਆ ਉਹ ਤੋਂ ਇਲਾਵਾ ਬਾਕੀ ਰਹਿੰਦੀ ਫੀਸ ਕਿਵੇਂ ਅਦਾ ਜਿਹੜੀ ਆ ਇਹਨਾਂ ਨੂੰ ਕੀਤੀ ਜਾਊਗੀ। 19 ਤਰੀਕ ਨੂੰ ਇਹਦੇ ਉੱਤੇ ਸੁਣਵਾਈ ਜਿਹੜੀ ਆ ਜੀ ਉਹ ਹੋਊਗੀ, ਅੱਗੋਂ ਜਿਹੜੀ ਦੀ ਗਾਂਹ ਚੱਲੂਗੀ। ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਹੋਰ ਦੇਖਣ ਵਾਲੀ ਉਹ ਇਹ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਥੋੜਾ ਇਹ ਕਹਿ ਲਓ ਕਿ ਇੱਕ ਹੁੰਗਾਰਾ ਜਿਹੜਾ ਜੀ ਉਹ ਮਿਲਿਆ। ਸਰਕਾਰੀ ਸਕੂਲਾਂ ਦਾ ਇਨਫਰਾਸਟਰਕਚਰ ਜਿਹੜਾ ਜੀ ਉਹ NRIs ਦੀ ਮਦਦ ਦੇ ਨਾਲ ਕੁਝ ਜਿਹੜੇ ਹੈੱਡ ਟੀਚਰ ਨੇ ਉਹਨਾਂ ਦੀ ਇਹਦੇ ਵਿੱਚ ਬੜੀ ਵੱਡੀ ਐਫਰਟ ਆ। ਇਹਦੇ ਵਿੱਚ ਕੁਝ ਸਰਪੰਚਾਂ ਦੀ ਬਹੁਤ ਵੱਡੀ ਜਿਹੜੀ ਜੀ ਉਹ ਦੇਣ ਆ ਜਿਨ੍ਹਾਂ ਨੇ ਇਹਨਾਂ ਸਕੂਲਾਂ ਨੂੰ ਥੋੜਾ ਜਿਹਾ ਜਿਹੜਾ ਜੀ ਉਹ ਬਿਹਤਰ ਬਣਾਇਆ। ਔਰ ਪਿਛਲੇ ਦਿਨਾਂ 'ਚ ਮੈਂ ਗੱਲ ਵੀ ਸਾਂਝੀ ਕੀਤੀ ਸੀ ਕਿ ਕੁਝ ਜਿਹੜੇ ਸਰਪੰਚ ਨੇ ਉਹਨਾਂ ਨੇ ਆਪਣੇ ਪੁੱਤ ਪੋਤੀਆਂ ਜਿਹੜੀਆਂ ਜੀ ਉਹਨਾਂ ਨੂੰ ਸਰਕਾਰੀ ਸਕੂਲਾਂ ਵੱਲ ਨੂੰ ਲਿਆਂਦਾ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 2020-21 ਦੇ ਸੈਸ਼ਨ ਦੇ ਵਾਸਤੇ ਹੁਣ ਤੱਕ 2,07,486 ਬੱਚੇ ਵੱਧ ਗਏ ਆ। 2019-2020 ਦੇ ਵਿੱਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਤੋਂ ਲੈ ਕੇ 12ਵੀਂ ਤੱਕ 23,52,112 ਬੱਚੇ ਪੜ੍ਹ ਰਹੇ ਸੀ। ਹੁਣ ਇਹ ਗ੍ਰਾਫ ਵੱਧ ਕੇ 25,59,598 ਦੇ ਉੱਤੇ ਪਹੁੰਚ ਗਿਆ। ਪਿਛਲੇ ਸਾਲ ਦੇ ਮੁਕਾਬਲੇ ਇਹ ਜਿਹੜੀ ਗਿਣਤੀ ਹੈ ਜੀ ਉਹ 8.42% ਵਧੀ ਆ ਬੱਚਿਆਂ ਦੀ। ਜਿਹੜਾ ਜੀ ਸਭ ਤੋਂ ਜ਼ਿਆਦਾ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਮੁਹਾਲੀ ਡਿਸਟ੍ਰਿਕਟ ਦੇ ਆਏ ਆ, ਦੂਜੇ ਨੰਬਰ ਦੇ ਉੱਤੇ ਫਤਿਹਗੜ੍ਹ ਸਾਹਿਬ ਤੇ ਤੀਜੇ ਨੰਬਰ ਦੇ ਉੱਤੇ ਲੁਧਿਆਣਾ ਜਿਹੜਾ ਜੀ ਸ਼ਾਮਲ ਹੈ, ਜਿੱਥੇ ਸਭ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦੇ ਵੱਲ ਨੂੰ ਆਏ ਆ। ਹੁਣ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਆ ਜੀ ਕਿ 2022 ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ ਉਦੋਂ ਪਹਿਲਾਂ ਉਹ ਸਰਕਾਰੀ ਸਕੂਲ ਇਹਨਾਂ ਨੂੰ ਯਾਦ ਰਹਿੰਦੇ ਆ, ਸਰਕਾਰੀ ਡਿਸਪੈਂਸਰੀਆਂ ਇਹਨਾਂ ਨੂੰ ਯਾਦ ਰਹਿੰਦੀਆਂ ਨੇ, ਸਰਕਾਰੀ ਹਸਪੀਟਲ ਇਹਨਾਂ ਨੂੰ ਯਾਦ ਰਹਿੰਦੇ ਆ ਵੀ ਇਹ ਸਾਡੀਆਂ ਮੁੱਢਲੀਆਂ ਲੋੜਾਂ ਸੀ ਜਿਹੜੀਆਂ ਅਸੀਂ ਅੱਧੀਏ ਪਊਏ ਦੇ ਉੱਤੇ ਵਾਰ ਦਿੱਤੀਆਂ। ਔਰ ਅੱਜ ਜਿਹੜਾ ਜੀ ਉਹ ਪਤਾ ਲੱਗ ਰਿਹਾ ਕਿ ਇਹਨਾਂ ਸਕੂਲਾਂ ਦੀ ਕਿੱਡੀ ਵੱਡੀ ਅਹਿਮੀਅਤ ਸੀ, ਇਹਨਾਂ ਡਿਸਪੈਂਸਰੀਆਂ ਦੀ ਕਿੱਡੀ ਵੱਡੀ ਅਹਿਮੀਅਤ ਸੀ, ਇਹਨਾਂ ਸਰਕਾਰੀ ਹਸਪੀਟਲਾਂ ਦੀ ਕਿੱਡੀ ਵੱਡੀ ਅਹਿਮੀਅਤ। ਬਿਲਕੁਲ, ਪਰ ਇੱਕ ਸਵਾਲ ਹੋਰ ਉੱਠਦਾ ਵੀ ਇਹ ਲੋਕ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਪਾਉਣੋਂ ਹਟ ਗਏ ਸੀ ਬੱਚਿਆਂ ਨੂੰ? ਦੇਖੋ ਇਹਦੇ ਦੋ ਤਿੰਨ ਰੀਜ਼ਨ ਨੇ ਜੀ। ਇੱਕ ਤਾਂ ਸਰਕਾਰੀ ਸਕੂਲਾਂ ਦਾ ਜਿਹੜਾ ਢਾਂਚਾ ਸੀਗਾ ਜੀ ਉਹਦਾ ਸਤਿਆਨਾਸ਼ ਕੀਤਾ ਗਿਆ ਔਰ ਉਹਦੇ ਮੁਕਾਬਲੇ ਗਲੀ ਮੁਹੱਲਿਆਂ ਦੇ ਵਿੱਚ ਜਿਹੜੀ ਖੁੰਬਾਂ ਵਾਂਗੂ ਉੱਗ ਪਏ ਜੀ ਜਿਹੜੇ ਸਕੂਲ ਸੀ ਉਹ ਛੋਟੇ ਛੋਟੇ ਸੀਗੇ ਜੀ। ਉਹਨਾਂ ਨੇ ਥੋੜੀਆਂ ਫੀਸਾਂ ਲੈ ਕੇ ਉਧਰ ਨੂੰ ਬੱਚੇ ਖਿੱਚਣੇ ਜਿਹੜਾ ਉਹ ਸ਼ੁਰੂ ਕੀਤੇ। ਇੱਕ ਬਹੁਤ ਸਿਸਟੇਮੈਟਿਕਲੀ ਉਹ ਢਾਂਚਾ ਜਿਹੜਾ ਅਸਲ ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਜੀ ਉਹ ਢਾਂਚਾ ਸੀ ਉਹਨੂੰ ਤਬਾਹ ਕੀਤਾ ਗਿਆ। ਹਾਲਾਤ ਦੇ ਜੇ ਆਪਾਂ ਇਹ ਕਹੀਏ ਕਿ ਇਹ ਹੋ ਗਿਆ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ, ਐਵੇਂ ਹੋ ਗਿਆ, ਨਹੀਂ ਐਵੇਂ ਨਹੀਂ ਹੋਇਆ ਜੀ। ਇਹਦੇ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਉਹ ਸਾਜ਼ਿਸ਼ਾਂ ਨੇ, ਕਿਉਂਕਿ ਜਿਹੜੇ 8ਵੀਂ ਤੱਕ ਬਿਨਾਂ ਪਾਸ ਕੀਤੇ ਤੋਂ ਗਾਂਹ ਚਲੇ ਗਏ, ਤੁਸੀਂ ਉਹਨਾਂ ਦਾ ਟੈਸਟ ਲੈ ਕੇ ਦੇਖ ਲਓ, ਉਹਨਾਂ ਨੂੰ ਦੂਜੀ ਦਾ ਕੁਝ ਨਹੀਂ ਆਉਂਦਾ, ਦੂਜੀ ਤੀਜੀ ਦਾ ਕੁਝ ਨਹੀਂ ਜਿਹੜਾ ਜੀ ਉਹ ਆਉਂਦਾ। ਇਹ ਢਾਂਚਾ ਇੱਕ ਸਿਸਟੇਮੈਟਿਕਲੀ ਤਬਾਹ ਕੀਤਾ ਗਿਆ। ਉਹ ਅਜੇ ਵੀ ਲੋਕਾਂ ਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ ਇਹ ਕੁਝ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਅੱਛਾ, ਫੇਰ ਹੋਇਆ ਜਿਹੜਾ ਇੱਕ ਸਟੇਟਸ ਸਿੰਬਲ ਸੀਗਾ, ਸਟੇਟਸ ਸਿੰਬਲ ਬਣ ਗਿਆ। ਜਿਹੜੀਆਂ ਕਿੱਟੀ ਪਾਰਟੀਆਂ ਆ ਗਈਆਂ, ਪਾਰਟੀਆਂ ਆ ਗਈਆਂ, ਉਹਦੇ ਵਿੱਚ ਜਿਹੜੀ ਲੋਕ ਸੀਗੇ, ਪੇਰੈਂਟਸ ਸੀਗੇ, ਉਹ ਇਹ ਗੱਲਾਂ ਕਰਨ ਲੱਗੇ ਕਿ ਤੁਹਾਡਾ ਬੱਚਾ ਕਿਹੜੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਪੜ੍ਹਦਾ, ਫਲਾਂ ਸਕੂਲ ਦੇ ਵਿੱਚ, ਤੇ ਉਹਨੂੰ ਜੇ ਕੋਈ ਸਕੂਲ ਉਹ ਬਹੁਤ ਜ਼ਿਆਦਾ ਪ੍ਰਸਿੱਧੀ ਵਾਲਾ ਨਹੀਂ ਤੇ ਜਿਨ੍ਹਾਂ ਮਾਪਿਆਂ ਦੇ ਬੱਚੇ ਪ੍ਰਸਿੱਧੀ ਵਾਲੇ ਸਕੂਲਾਂ 'ਚ ਪੜ੍ਹਦੇ ਸੀ ਉਹ ਉਹਨਾਂ ਦੇ ਨੇੜੇ ਬਹਿਣੋਂ ਹਟ ਜਾਂਦਾ, ਉਹ ਕੋਈ ਸਕੂਲ ਹੈ। ਉਹਦੇ ਨਾਲ ਜਿਵੇਂ ਵਿਆਹਾਂ ਦੇ ਰੂਪ ਦੇ ਵਿੱਚ ਅੱਡੀਆਂ ਚੁੱਕ ਲੋਕਾਂ ਨੇ ਫਾਹੇ ਲਏ, ਏਦਾਂ ਹੀ ਸਕੂਲਾਂ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਾਹੇ ਲਏ। ਜਿਹੜੇ ਇੱਥੇ ਇੱਕ ਭਾਈਚਾਰੇ ਦੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਦੇ ਵਾਸਤੇ CM ਹਾਊਸ ਤੱਕ ਦੀ ਸਿਫਾਰਿਸ਼ ਜਿਹੜੀ ਜੀ ਉਹ ਲੱਗਦੀ ਆ ਔਰ ਉਸ ਸਿਫਾਰਿਸ਼ ਦੇ ਨਾਲ ਜਿਹੜਾ ਅੱਗੋਂ ਮਣਾਮੂਹੀ ਜਿਹੜੇ ਫੰਡ ਦਿੱਤੇ ਜਾਂਦੇ ਆ, ਉਹ ਬਿਲਡਿੰਗ ਫੰਡ ਦੇ ਰੂਪ ਦੇ ਵਿੱਚ ਆ, ਉਹ ਡੋਨੇਸ਼ਨ ਦੇ ਰੂਪ ਦੇ ਵਿੱਚ ਆ, ਉਹ ਵੱਖਰੇ ਨੇ, ਪੈਸੇ ਵੱਖਰੇ, ਸਿਫਾਰਿਸ਼ ਜਿਹੜੀ ਜੀ ਉਹ ਵੱਖਰੀ। ਤੋ ਇਹ ਇੱਕ ਚੂਹਾ ਦੌੜ ਸੀਗੀ ਜੀ, ਜਿਹੜੀ ਰੈਟ ਰੇਸ ਸੀਗੀ ਜਿਹੜੀ ਕਿ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਲੋਕ ਚੱਲ ਪਏ। ਅੱਜ ਜਿਹੜੀ ਹੁਣ ਸਮਝ ਆਉਣ ਲੱਗੀ ਜੀ, ਮਤਲਬ ਕਿ ਅਸੀਂ ਇਹਨਾਂ ਨੂੰ ਏਡੇ ਵੱਡੇ ਜਿਹੜਾ ਜੀ ਉਹ ਕਰ ਦਿੱਤਾ ਕਿ ਦਿਓ ਕੱਦ ਬਣ ਕੇ ਇਹ ਖੜੇ ਹੋ ਗਏ ਤੇ ਮੁਸੀਬਤ ਦੇ ਵਿੱਚ ਉਹਨਾਂ ਮਾਪਿਆਂ ਦੇ ਨਾਲ ਖੜੇ ਹੋਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਜਿਨ੍ਹਾਂ ਮਾਪਿਆਂ ਨੇ ਇਹਨਾਂ ਨੂੰ ਇਸ ਉਚਾਈ ਤੱਕ ਪਹੁੰਚਾਇਆ। ਜੀ, ਜੇ ਹੁਣ ਵੀ ਲੋਕ ਮੁੜ ਪੈਣ ਤੇ ਕੋਈ ਗੱਲ ਨਹੀਂ, ਮੇਰੇ ਖਿਆਲ 10-20 ਸਾਲ ਹੀ ਇਸ ਤਰ੍ਹਾਂ ਗਵਾਏ ਆ ਇਹਨਾਂ ਨੇ। ਤੇ ਅੱਗੇ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਲਾਸ਼ਾਂ ਦੀ ਰਾਜਨੀਤੀ ਹੋ ਰਹੀ ਹੈ। ਬਿਲਕੁਲ ਜੀ, ਐਕਚੁਅਲੀ ਕਿੱਥੇ ਨਹੀਂ ਵੈਸੇ ਹੋ ਰਹੀ, ਸਾਰੇ ਜਗ੍ਹਾ ਹੀ ਜਿਹੜੀ ਆ ਉਹ ਹੋ ਰਹੀ ਆ। ਅੰਮ੍ਰਿਤਸਰ ਦੇ ਵਿੱਚ ਲਾਸ਼ਾਂ ਰੁੜ ਰਹੀਆਂ ਨੇ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਮੋਰਚਰੀ ਹੈ ਅੰਮ੍ਰਿਤਸਰ ਦੇ, ਉੱਥੇ ਕੂਲਿੰਗ ਸਿਸਟਮ ਕੋਈ ਨਹੀਂ ਹੈਗਾ, 45 ਡਿਗਰੀ ਤਾਪਮਾਨ ਹੈ, ਲਾਸ਼ਾਂ ਮੁਸ਼ਕ ਰਹੀਆਂ ਨੇ। ਢਾਂਚਾ ਇਹੋ ਜਿਹਾ, ਸਿਸਟਮ ਇਹੋ ਜਿਹਾ, ਕੁਛ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਤਰਲੇ ਲੈਂਦੇ ਆ ਉਹਨਾਂ ਦੀ ਲਾਸ਼ ਦੇ ਦਿਓ, ਕਹਿੰਦੇ ਜੀ ਨਹੀਂ ਅੱਜ ਜਿੰਨੀ ਦੇਰ ਤੱਕ ਉੱਤੋਂ ਸਿਸਟਮ ਬਣ ਕੇ ਨਹੀਂ ਆਉਂਦਾ ਲਾਸ਼ ਇੱਥੇ ਗਲਣ ਦਿਓ। ਇੱਥੇ ਇਹ ਹਾਲਾਤ ਬਣੇ ਹੋਏ ਆ। ਮਹਾਰਾਸ਼ਟਰ ਦੀ ਸਰਕਾਰ ਨੇ ਜਿਹੜਾ ਜੀ ਉੱਥੇ ਪੁਣੇ ਦੇ ਵਿੱਚ, ਕਿਉਂਕਿ ਡੈਥ ਬਹੁਤ ਹੋ ਰਹੀਆਂ ਨੇ, ਉੱਥੇ ਲਾਸ਼ਾਂ ਲੈਣ ਆ ਨਹੀਂ ਰਿਹਾ, ਕੋਈ ਕਲੇਮ ਨਹੀਂ ਕਰਦਾ। ਹਾਲਾਤ ਇਹ ਨੇ, ਜਦੋਂ ਕਿਸੇ ਨੂੰ ਕਹਿੰਦੇ ਪਤਾ ਲੱਗਦਾ ਉਹਦਾ ਰਿਸ਼ਤੇਦਾਰ ਜਿਹੜਾ ਕਰੋਨਾ ਵਾਇਰਸ ਤੋਂ ਪੀੜਤ ਸੀ, ਉਹ ਸਭ ਤੋਂ ਪਹਿਲਾ ਕੰਮ ਇਹ ਕਰਦਾ ਆਪਣੇ ਫੋਨ ਸਵਿਚ ਆਫ ਕਰ ਲੈਂਦਾ ਕਿ ਨਿਗਮ ਵਾਲਿਆਂ ਦੇ ਫੋਨ ਜਿਹੜੇ ਆਉਣਗੇ ਤੇ ਅਸੀਂ ਨਹੀਂ ਆਉਣਾ। ਨਿਗਮ ਵਾਲੇ ਤਰਲੇ ਲੈਂਦੇ ਆ, ਮਨਾਉਂਦੇ ਆ ਇਹਨਾਂ ਨੂੰ ਕਿ ਏਦਾਂ ਕਰੋ, ਇੱਥੇ ਆ ਕੇ NOC
ਜਿਹੜੀ ਆ ਜੀ ਉਹਦੇ ਉੱਤੇ ਸਾਈਨ ਕਰ ਦਿਓ ਵੀ ਜੇ ਨਿਗਮ ਇਸ ਲਾਸ਼ ਦੀਆਂ ਅੰਤਮ ਰਸਮਾਂ ਨਿਭਾ ਦੇਵੇ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਤਾਂ ਕਿ ਕੱਲ ਨੂੰ ਕੋਈ ਨਿਗਮ ਨੂੰ ਜਿਹੜਾ ਅਦਾਲਤ ਦੇ ਵਿੱਚ ਨਾ ਘੜੀਸ ਲੇ। ਇਹ ਲੋਕ ਉੱਥੇ ਸਾਈਨ ਕਰਨ ਦੇ ਵਾਸਤੇ ਵੀ ਨਹੀਂ ਜਿਹੜਾ ਜੀ ਉਹ ਆ ਰਹੇ। ਤੇ ਪੁਣੇ ਨਗਰ ਨਿਗਮ ਨੇ ਇਹ ਕੀਤਾ ਕਿ ਵੱਖੋ ਵੱਖਰੇ ਧਰਮਾਂ ਦੀਆਂ ਜਿਹੜੀਆਂ ਡੈਡ ਬੋਡੀਜ਼ ਨੇ ਉਹਨਾਂ ਦੀਆਂ ਅੰਤਮ ਰਸਮਾਂ ਦੀ ਜ਼ਿੰਮੇਵਾਰੀ ਵੱਖੋ ਵੱਖਰੀਆਂ ਜਿਹੜੀਆਂ NGOs ਨੇ ਉਹਨਾਂ ਨੂੰ ਸੌਂਪ ਦਿੱਤੀਆਂ। ਜਿਹੜਾ ਹਿੰਦੂ ਧਰਮ ਦੇ ਨਾਲ ਜਿਹੜੇ ਮਰੀਜ਼ ਦੀ ਮੌਤ ਹੁੰਦੀ ਆ ਉਹਦਾ ਅੰਤਮ ਸੰਸਕਾਰ ਦਾ ਜ਼ਿੰਮਾ SK ਇੰਟਰਪ੍ਰਾਈਜ਼ ਨੂੰ ਦੇ ਦਿੱਤਾ। ਮੁਸਲਿਮ ਧਰਮ ਦੇ ਨਾਲ ਜਿਹੜੇ ਜਿਹਨੇ ਮਰੀਜ਼ਾਂ ਦੀ ਡੈਥ ਹੋ ਰਹੀ ਆ ਉਹਦੇ ਵਾਸਤੇ ਪੋਪੂਲਰ ਫਰੰਟ ਆਫ ਇੰਡੀਆ ਨੂੰ ਦੇ ਦਿੱਤਾ ਜੀ। ਈਸਾਈ ਭਾਈਚਾਰੇ ਦੇ ਵਾਸਤੇ ਡੈਡ ਬੋਡੀਜ਼ ਦਾ ਕੰਮ ਅਲਫਾ ਨੂੰ ਦੇ ਦਿੱਤਾ। ਵਿਰੋਧੀ ਧਿਰ ਜਿਹੜੀ ਆ ਜੀ BJP ਆ ਉਹਨੇ ਮੁਸਲਿਮ NGO ਜਿਹੜੀ ਆ ਜੀ ਉਹਨੂੰ ਰਾਸ਼ਟਰ ਵਿਰੋਧੀ ਦੱਸ ਕੇ ਉਹਦਾ ਵਿਰੋਧ ਕਰਨਾ ਜਿਹੜਾ ਵੀ ਉਹ ਸ਼ੁਰੂ ਕਰਤਾ। ਕਹਿੰਦੇ ਇਹ ਰਾਸ਼ਟਰ ਵਿਰੋਧੀ ਆ, ਇਹਨੂੰ ਡੈਡ ਬੋਡੀਜ਼ ਜਿਹੜੀਆਂ ਨੇ ਜੀ ਉਹਦਾ ਜਿੰਮਾ ਕਿਉਂ ਦਿੱਤਾ ਗਿਆ ਕਿ ਉਹ ਡੈਡ ਬੋਡੀਜ਼ ਨੂੰ ਜਿਹੜਾ ਵੀ ਉਹਦੀਆਂ ਅੰਤਮ ਰਸਮਾਂ ਨਿਭਾ ਸਕਣ। ਇਹ ਸੋਚਿਆ ਵੈਸੇ ਜਾ ਸਕਦਾ ਹੈ ਕਿ ਹਾਲਾਤ ਜਿਹੜੇ ਵੀ ਇਹੋ ਜਿਹੇ ਬਣ ਜਾਣਗੇ। ਇੱਕ ਤਾਂ ਇਹ ਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਡੈਡ ਬੋਡੀਜ਼ ਲੈਣ ਤੋਂ ਨਾ ਕਰ ਦੇਣਗੇ, ਉਹ ਫੋਨ ਸਵਿਚ ਆਫ ਕਰ ਲੈਣਗੇ, ਉਹ NOC ਦੇ ਉੱਤੇ ਸਾਈਨ ਨਹੀਂ ਕਰਨਗੇ। ਦੂਜੇ ਪਾਸੇ ਇਹ ਜਿਹੜੇ ਰਾਜਨੀਤੀ ਜਿਹੜਾ ਕਰਨ ਵਾਲੇ ਨੇ ਉਹ ਜਿਹੜੇ ਨੇ ਉਹਨਾਂ ਨੇ ਇਹ ਕਰਨਾ ਸ਼ੁਰੂ ਜਿਹੜਾ ਦੀ ਕਰ ਦਿੱਤਾ ਕਿ ਇਹਨੂੰ ਇਸ NGO ਨੂੰ ਕਿਉਂ ਦਿੱਤਾ ਤੁਸੀਂ ਜਿਹੜਾ ਦੀ ਇਹਨੂੰ ਜੇ ਦਿੱਤਾ ਤੇ ਇਹ ਰਾਸ਼ਟਰ ਵਿਰੋਧੀ ਆ। ਹੁਣ ਰਾਸ਼ਟਰਵਾਦੀ ਕਿਹੜੀ ਹੈ ਜੀ? ਜੇ ਜਾਂ ਇਹ ਕਹਿ ਦਿੱਤਾ ਜਾਵੇ ਰਾਸ਼ਟਰਵਾਦੀਆਂ ਨੂੰ ਵੀ ਤੁਸੀਂ ਉਹ ਕਰੋ, ਇਹ ਸਾਰੀ ਜ਼ਿੰਮੇਵਾਰੀ ਤੁਸੀਂ ਲੈ ਲਓ ਤੇ ਇਹ ਡੈਡ ਬੋਡੀਜ਼ ਜਿਹੜੀਆਂ ਜੀ ਉਹ ਤੁਸੀਂ ਸੰਭਾਲ ਲਓ, ਉੱਥੇ ਇਹ ਲੋਕ ਮੁੜ ਕੇ ਆਪਣਾ ਫੋਨ ਜਿਹੜਾ ਜੀ ਉਹ ਸਵਿਚ ਆਫ ਕਰਕੇ ਬੈਠ ਜਾਣਗੇ। ਹੱਦ ਹੋਈ ਪਈ ਆ ਇਸ ਪੱਧਰ ਦੀ ਰਾਜਨੀਤੀ ਜਿਹੜੀ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਬੰਦਾ ਦੁਨੀਆ ਤੋਂ ਚਲ ਗਿਆ ਤਾਂ ਵੀ ਰਾਜਨੀਤੀ। ਤਾਂ ਅਗਲੇ ਗੱਲ ਕਰਦੇ ਹਾਂ ਭਾਰਤ ਤੇ ਨੇਪਾਲ ਦੀ। ਨੇਪਾਲ ਛੋਟਾ ਜਿਹਾ ਆ ਪਰ ਭਾਰਤ ਦੇ ਨਾਲ ਉਸਦੇ ਸੰਬੰਧ ਖਰਾਬ ਹੋ ਰਹੇ। ਦੇਖੋ ਭਾਰਤ ਦੇ ਸੰਬੰਧ ਜਿਹੜੇ ਨੇ ਉਹ ਕਿਹਦੇ ਨਾਲ ਖਰਾਬ ਨਹੀਂ ਹੋਏ, ਇਹ ਵੱਡਾ ਜਿਹੜਾ ਵੀ ਉਹ ਸਵਾਲ ਹੈ। ਪਾਕਿਸਤਾਨ ਦੇ ਨਾਲ ਰਿਸ਼ਤੇ ਕਿਹੋ ਜਿਹੇ ਆ ਸਭ ਨੂੰ ਜਿਹੜਾ ਵੀ ਪਤਾ। ਸਾਰਾ ਵਪਾਰ ਬੰਦ ਕਰਕੇ ਬੈਠੇ ਆ ਉਧਰੋਂ ਜਿਹੜਾ ਵੀ ਕਿੰਨੇ ਲੋਕ ਜਿਹੜੇ ਵਾਘੇ ਦੀ ਸਰਹੱਦ ਤੋਂ ਰੋਟੀ ਖਾਂਦੇ ਸੀ, ਉਹ ਚਾਹੇ ਟਰੱਕਾਂ ਵਾਲੇ ਚਾਹੇ ਉਹ ਮਜ਼ਦੂਰ, ਸਭ ਬੰਦ ਹੈ ਜੀ। ਇੱਟ ਖੜੱਕਾ ਲੈ ਕੇ ਉਹਦੇ ਨਾਲ ਬੈਠੇ ਆ। ਜਿਹੜਾ ਬੰਗਲਾਦੇਸ਼ ਹੈ ਉਹਦੇ ਨਾਲ ਜਿਹੜਾ ਜੀ ਜਦੋਂ ਇਹਨਾਂ ਨੇ ਕੀਤਾ ਜੀ ਸਿਟੀਜ਼ਨਸ਼ਿਪ ਅਮੈਂਡਮੈਂਟ ਜਿਹੜਾ ਐਕਟ ਸੀਗਾ ਜੀ ਉਹਦੇ ਕਰਕੇ ਉਹਦੇ ਨਾਲ ਮਾਹੌਲ ਖਰਾਬ ਹੋ ਗਿਆ। ਜਿੰਨੀਆਂ ਮੀਟਿੰਗ ਸੀ ਸਭ ਰੱਦ ਹੋ ਗਈਆਂ। ਔਰ ਚਾਈਨਾ ਦੇ ਨਾਲ ਕੀ ਹੋ ਰਿਹਾ ਕਿਸੇ ਨੂੰ ਭੁੱਲ ਨਹੀਂ, ਉਧਰ ਦੱਸ ਨਹੀਂ ਰਹੇ। ਉੱਥੇ ਇਹ ਟਕੜਕਾ ਜਿਹੜਾ ਜਾਰੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਸਰਹੱਦ ਦੇ ਜਿਹੜਾ ਜੀ ਉਹ ਕ੍ਰਾਸ ਚਾਈਨੀਜ਼ ਜਿਹੜੇ ਫੌਜੀ ਨੇ ਉਹਨਾਂ ਨੇ ਕੀਤੀ ਹੈ। ਹੁਣ ਨੇਪਾਲ ਛੋਟਾ ਜਿਹਾ ਮੁਲਕ ਹੈ। ਨੇਪਾਲ ਵੀ ਜਿਹੜਾ ਜੀ ਉਹ ਭਾਰਤ ਦੇ ਨਾਲੋਂ ਨਾਤੇ ਤੋੜ ਰਿਹਾ ਇੱਕ ਕਿਸਮ ਦੇ ਨਾਲ। ਨੇਪਾਲ ਦੇ ਉੱਘੇ ਅਰਥਸ਼ਾਸਤਰੀ ਡਾਕਟਰ ਪੋਸ਼ ਰਾਜ ਪਾਂਡੇ ਦਾ ਕਹਿਣਾ ਹੈ ਕਿ ਭਾਰਤ ਤੇ ਨੇਪਾਲ ਨੂੰ ਸਰਹੱਦੀ ਵਿਵਾਦ ਦੇ ਉੱਤੇ ਆਪਣੇ ਰਿਸ਼ਤੇ ਖਰਾਬ ਨਹੀਂ ਕਰਨੇ ਚਾਹੀਦੇ। ਉਹਨਾਂ ਨੇ ਦੇ ਉੱਤੇ ਜ਼ਰੂਰੀ ਵਸਤਾਂ ਦੀ ਨਿਰਭਰ ਕਰਦਾ ਉਹਨਾਂ ਨੇ ਕਿਹਾ ਔਰ ਇਹ ਕਿਹਾ ਕਿ ਚੀਨ ਨੂੰ ਬਦਲ ਦੇ ਵਜੋਂ ਵੇਖਣਾ ਸਮਝਦਾਰੀ ਨਹੀਂ ਹੋਊਗੀ। ਨੇਪਾਲ ਦੇ ਵੱਲੋਂ ਨਵਾਂ ਨਕਸ਼ਾ ਜਾਰੀ ਕਰਨ ਹਿੱਤ ਜਿਹੜੀ ਸੰਵਿਧਾਨਕ ਸੋਧ ਲਈ ਜਿਹੜੀ ਕੀਤੀ ਜਾ ਰਹੀ 4 ਅਪ੍ਰੈਲ ਦੇ ਉੱਤੇ ਟਿੱਪਣੀ ਜਿਹੜੀ ਸੀ ਇਹਦਾ ਵਿੱਤੀ ਪ੍ਰਭਾਵ ਮੋੜਵੀਂ ਭਾਰਤੀ ਕਾਰਵਾਈ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰੂਗਾ। ਦੂਜੇ ਪਾਸੇ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਨੇ ਜੀ ਰਾਜਨਾਥ ਸਿੰਘ ਹੋਰੀ ਉਹ ਇਹ ਗੱਲ ਜਿਹੜੇ ਇਹ ਕਹਿੰਦੇ ਆ ਕਿ ਜਿਹੜੀਆਂ ਸੜਕ ਬਣਾਈ ਗਈ ਆ ਜੀ ਉਹਦੇ ਇਲਾਕੇ ਭਾਰਤ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹ ਕਹਿੰਦੇ ਕਿ ਨੇਪਾਲ ਦੇ ਨਾਲ ਪੈਦਾ ਹੋਏ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੇ ਵਿੱਚ ਵਿਸ਼ਵਾਸ ਜਿਹੜਾ ਜੀ ਉਹ ਭਾਰਤ ਦੀ ਸਰਕਾਰ ਰੱਖਦੀ ਹੈ। ਉੱਤਰਾਖੰਡ ਦੇ ਵਿੱਚ ਉਹ ਵਰਚੁਅਲ ਰੈਲੀ ਜਿਹੜਾ ਜੀ ਉਹ ਸੰਬੋਧਨ ਉਹਨੂੰ ਕਰ ਰਹੇ ਸੀ। ਇਹ ਵੀ ਕਿਹਾ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਗੂੜੇ ਰਿਸ਼ਤੇ ਨੇ, ਰੋਟੀ ਤੇ ਬੇਟੀ ਦੀ ਸਾਂਝ ਹੈ। ਬਸ ਗੱਲਾਂ ਹੀ ਨੇ ਜੀ ਜਿਹੜੀਆਂ ਐਕਚੁਅਲੀ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਨਹੀਂ, ਜੇ ਗੱਲਬਾਤ ਦੇ ਰਾਹੀਂ ਸੁਲਝਾਉਣ ਦਾ ਰੱਖਦੇ ਹੋ ਮਸਲਾ ਤੇ ਫਿਰ ਇਹ ਅਜਿਹਾ ਜਿਹੜਾ ਜੀ ਬਾਕੀ ਮੁਲਕਾਂ ਦੇ ਨਾਲ ਕਿਉਂ ਨਹੀਂ ਕਰ ਰਹੇ। ਜਿਹੜੀ ਐਕਚੁਅਲੀ ਵਿਦੇਸ਼ ਨੀਤੀ ਹੈ ਨਾ ਜੀ, ਪਿਛਲੀ ਜਦੋਂ ਇਹਨਾਂ ਨੇ 5 ਸਾਲ ਸਰਕਾਰ ਭੋਗੀ ਉਦੋਂ ਵਿਦੇਸ਼ ਮੰਤਰੀ ਦਾ ਨਹੀਂ ਪਤਾ ਲੱਗਿਆ ਜੀ ਕਿ ਕੌਣ ਨੇ, ਪਤਾ ਹੁਣ ਵੀ ਹੈ ਨਹੀਂਗਾ। ਜਦੋਂ ਸਾਰੇ ਆਂਡੇ ਇੱਕ ਬਕਟ ਦੇ ਵਿੱਚ ਜਿਹੜੇ ਵੀ ਉਹ ਰੱਖ ਲਏ ਗਏ ਆ ਉੱਥੋਂ ਵਿਦੇਸ਼ ਨੀਤੀ ਪ੍ਰਭਾਵਿਤ ਹੋਈ ਆ। ਦੇਖੋ ਵਿਦੇਸ਼ ਨੀਤੀ ਇਹ ਨਹੀਂ ਹੁੰਦੀ ਕਿ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਵਿੱਚ ਜਾਣ, ਉੱਥੇ ਵੱਡਾ ਸਾਰਾ ਹਾਲ ਜਿਹੜਾ ਜੀ ਉਹ ਕਰਕੇ ਲੋਕ ਸੱਦ ਲਏ ਜਾਣ ਤੇ ਉਹ ਨਾਅਰੇ ਲਾ ਦੇਣ ਮੋਦੀ ਮੋਦੀ। ਇਹ ਵਿਦੇਸ਼ ਨੀਤੀ ਨਹੀਂ ਹੁੰਦੀ। ਵਿਦੇਸ਼ ਨੀਤੀ ਜਿਹੜੀ ਆ ਜੀ ਉਹ ਕਿਹੜੇ ਮੁਲਕਾਂ ਦੇ ਨਾਲ ਤੁਹਾਡੇ ਕਿਹੋ ਜਿਹੇ ਸੰਬੰਧ ਹੈ, ਜਦੋਂ ਪ੍ਰਧਾਨ ਮੰਤਰੀ ਉੱਥੇ ਗਏ ਉੱਥੇ ਤੁਸੀਂ ਕੀ ਸਾਈਨ ਕੀਤਾ, ਉਹਦੇ ਵਿੱਚੋਂ ਕੀ ਨਿਕਲਿਆ,
ਦੋਨਾਂ ਮੁਲਕ ਪਹਿਲਾਂ ਕਿੱਥੇ ਸੀਗੇ ਬਿਜ਼ਨਸ ਦੇ ਮਾਮਲੇ 'ਚ, ਹੁਣ ਕਿੱਥੇ ਨੇ, ਕਦੀ ਕਿਸੇ ਨੇ ਪੜ੍ਹਿਆ ਸੁਣਿਆ ਜੀ? ਨੋ। ਇਹ ਤਾਂ ਸਿਰਫ ਜਿਹੜੀਆਂ ਦੀ ਚੀਜ਼ਾਂ ਇਹ ਹੁੰਦੀਆਂ ਨੇ ਕਿ ਹੁਣ ਇੱਥੇ ਗਏ ਨੇ, ਹੁਣ ਇੱਥੇ ਗਏ ਨੇ, ਹੁਣ ਇਸ ਜਗ੍ਹਾ ਦੇ ਉੱਤੇ ਫੋਟੋਆਂ ਜਿਹੜੀਆਂ ਜੀ ਖਿਚਾਈਆਂ ਗਈਆਂ, ਹੁਣ ਇੱਥੇ ਲੋਕ ਜਿਹੜੇ ਸੀ ਉਹ ਇਕੱਠੇ ਕਰ ਲਏ ਗਏ, ਹੁਣ ਲੋਕ ਇੱਥੇ ਇਕੱਠੇ ਕਰ ਲਏ ਗਏ। ਵਿਦੇਸ਼ ਨੀਤੀ ਜਿਹੜੀ ਆ ਨਾ ਜੀ, ਉਹ ਭਾਰਤ ਦੀ ਕਈ ਮਹੀਨਿਆਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਬਹੁਤ ਖਰਾਬ ਹੋਈ ਆ। ਇਸੇ ਕਰਕੇ ਨੇਪਾਲ ਵਰਗਾ ਛੋਟਾ ਜਿਹਾ ਜਿਹੜਾ ਮੁਲਕ ਆ ਜੀ, ਉਹ ਵੀ ਭਾਰਤ ਨੂੰ ਅੱਖਾਂ ਵਿਖਾ ਰਿਹਾ ਸੀ। ਬਿਲਕੁਲ। ਭਾਰਤ ਦੇ ਪ੍ਰਧਾਨ ਮੰਤਰੀ ਜੇ ਬਿਜ਼ਨਸ ਲੈ ਕੇ ਜਾਂਦੇ ਤਾਂ ਅੰਬਾਨੀਆਂ ਅਡਾਨੀਆਂ ਵਾਲੇ ਲੈ ਕੇ ਜਾਂਦੇ, ਹੋਰ ਤਾਂ ਕਿਸੇ ਨੂੰ ਨਹੀਂ ਮਿਲਦਾ। ਅਖੀਰ ਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਰੁਪਈਏ ਹੁੰਦੇ ਸੀ, ਢਾਂਚੇ, ਜਿਨ੍ਹਾਂ ਦੇ ਨਾਲ ਟੀਚਰਾਂ ਨੂੰ ਜਾਂ ਹੋਰ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਕਹਿੰਦੇ ਹੁਣ ਵੀ ਉਹੀ ਟਾਈਮ ਆ ਗਿਆ ਹੈ ਕਿ ਕੁਛ ਕੁ ਤਨਖਾਹਾਂ ਉਹ ਭਾਨ ਦੇ ਵਿੱਚ ਹੀ ਦਿੱਤੀਆਂ ਜਾ ਰਹੀਆਂ। ਬਿਲਕੁਲ। ਢਾਂਚੇ ਤੁਸੀਂ ਕਹਿੰਦੇ ਹੋ, ਕਈ ਜਗ੍ਹਾ ਦੇ ਠੀਪੇ ਕਹਿੰਦੇ ਹੁੰਦੇ ਸੀਗੇ ਜੀ ਰੁਪਈਏ ਦਾ, ਜਾਂ ਜਿਹੜਾ ਜੀ ਬਾਅਦ ਦੇ ਵਿੱਚ ਫਿਰ ਸਿੱਕੇ ਵੱਡੇ ਆਉਣੇ ਸ਼ੁਰੂ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਜਿਹੜਾ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਹੈ ਕੀਰਤਪੁਰ ਸਾਹਿਬ ਦੇ ਨੇੜੇ, ਇੱਥੇ ਕੰਮ ਕਰਦੇ 150 ਦੇ ਕਰੀਬ ਜਿਹੜੇ ਮੁਲਾਜ਼ਮ ਨੇ, ਉਹਨਾਂ ਨੂੰ ਤਨਖਾਹ ਭਾਨ ਦੇ ਰੂਪ ਦੇ ਵਿੱਚ ਮਿਲੀ ਆ ਜੀ। ਉਹ ਕਹਿੰਦੇ ਕਿ ਇਸ ਭਾਨ ਨੂੰ ਬਦਲਣ ਦੇ ਵਾਸਤੇ ਉਹ ਥਾਂ ਥਾਂ ਦੇ ਉੱਤੇ ਭਟਕ ਰਹੇ ਆ। ਕੁਝ ਜਿਹੜੇ ਪਾਠੀ ਨੇ ਉਹ ਇਹ ਕਹਿੰਦੇ ਅਸੀਂ ਪੱਕੇ ਨਹੀਂ ਹੈਗੇ, ਉੱਥੇ ਅਸੀਂ ਬਤੌਰ ਅਖੰਡ ਪਾਠੀ ਸੇਵਾ ਜਿਹੜੀ ਜ਼ਰੂਰ ਨਿਭਾ ਰਹੇ ਹਾਂ। ਇੱਕ ਅਖੰਡ ਪਾਠ ਦੀ 900 ਰੁਪਈਆ ਭੇਟਾ ਮਿਲਦੀ ਆ, ਔਰ ਮਹੀਨੇ ਦੇ ਵਿੱਚ ਕਹਿੰਦੇ 12 ਤੋਂ 13 ਅਖੰਡ ਪਾਠ ਉਹ ਕਰ ਲੈਂਦੇ ਆ। ਉਹ ਕਹਿੰਦੇ ਕਿ ਜਿਹੜਾ ਵਿਅਕਤੀ ਅਖੰਡ ਪਾਠ ਬੁੱਕ ਕਰਵਾਉਂਦਾ ਉਹ ਨੋਟਾਂ ਦੇ ਰੂਪ ਦੇ ਵਿੱਚ ਜਮ੍ਹਾਂ ਕਰਾਉਂਦਾ, ਨਾ ਕਿ ਭਾਨ, ਤੇ ਚੜ੍ਹਦੇ ਵੀ ਕਹਿੰਦੇ ਨੋਟ ਨੇ ਜਦੋਂ ਭੋਗ ਪੈਂਦਾ। ਫਿਰ ਉਹ ਕਹਿੰਦੇ ਕਿ ਤਨਖਾਹ ਦੇ ਵਜੋਂ ਸਾਨੂੰ ਭਾਨ ਜਿਹੜੀ ਉਹ ਕਿਉਂ ਦਿੱਤੀ ਜਾ ਰਹੀ ਹੈ। ਉਹ ਕਹਿੰਦੇ ਕਿ ਜਿਹੜੇ ਪੱਕੇ ਮੁਲਾਜ਼ਮ ਨੇ ਉਹਨਾਂ ਨੂੰ ਭਾਨ ਨਹੀਂ ਦਿੱਤੀ ਗਈ, ਕੱਚਿਆਂ ਨੂੰ ਇਹ ਭਾਨ ਦਿੱਤੀ ਜਾ ਰਹੀ ਆ। ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਟ੍ਰਾਂਸਫਰ ਕਰ ਦਿੱਤੇ ਜਾਂਦੇ, ਇਸ ਕਰਕੇ ਉਹਨਾਂ ਨੂੰ ਭਾਨ ਆਉਣ ਦੇ ਚਾਂਸ ਨਹੀਂ। ਉਹ ਕਹਿੰਦੇ ਨਾ ਇਹ ਭਾਨ ਜਿਹੜੀ ਬੈਂਕ ਵਾਲੇ ਲੈ ਰਹੇ ਆ, ਨਾ ਦੁਕਾਨਦਾਰ ਜਿਹੜੇ ਦੀ ਉਹ ਭਾਨ ਲੈ ਰਹੇ ਆ, ਇਸ ਕਰਕੇ ਉਹ ਭਾਨ ਦੇ ਮਗਰੇ ਚੁੱਕ ਕੇ ਤੁਰੇ ਫਿਰਦੇ ਆ, ਕਦੀ ਕਿਤੇ ਕਦੀ ਕਿਤੇ। ਜਿਹੜੇ ਮੈਨੇਜਰ ਨੇ ਇਹ ਗੁਰਦੁਆਰੇ ਦੇ ਬਲਵਿੰਦਰ ਸਿੰਘ ਹੁਰੀ, ਉਹ ਕਹਿੰਦੇ ਕੀ ਕਰੀਏ, ਲਾਕਡਾਊਨ ਕਰਕੇ ਸੰਗਤ ਨਹੀਂ ਆ ਰਹੀ, ਤੇ ਜਿਹੜੀ ਪਹਿਲਾਂ ਪਈ ਭਾਨ ਸੀ ਅਸੀਂ ਸੋਚਿਆ ਉਹੀ ਜਿਹੜਾ ਦੀ ਉਹ ਕੱਢ ਲਈਏ। ਉਹ ਕਹਿੰਦੇ ਮੈਂ ਕੀ ਕਰਾਂ, ਮੈਨੂੰ ਤਾਂ ਆਪ 24,000 ਰੁਪਈਏ ਜਿਹੜੀ ਤਨਖਾਹ ਆ ਉਹ ਭਾਨ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਮਿਲੀ ਆ, ਮੈਨੂੰ ਵੀ ਰੁਪਈਏ ਜਿਹੜੇ ਉਹ ਨਹੀਂ ਮਿਲੇ। ਹੁਣ ਤਾਂ ਵਿਆਹ ਵੀ ਨਹੀਂ ਹੋ ਰਹੇ ਜੀ, ਜਿਹੜੇ ਭਾਨ ਲਟਾਉਣ ਵਾਲੇ ਨਹੀਂ ਤਾਂ ਲੱਭਦੇ ਫਿਰਦੇ ਹੁੰਦੇ ਆ ਜੀ ਇੰਨੇ ਦੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਭਾਨ ਦੀ ਬੜੇ ਵੱਡੇ ਪੱਧਰ ਦੇ ਉੱਤੇ ਚੰਗੇ ਦਿਨਾਂ ਦੇ ਵਿੱਚ ਬਲੈਕ ਮਾਰਕੀਟਿੰਗ ਚੱਲਦੀ ਆ। 100 ਰੁਪਈਏ ਦੇ 70 ਮਿਲਦੇ ਆ, ਜਾਂ 70 ਜਾਂ 72, ਪਰ ਉਹ ਟਾਈਮ ਹੈ ਨਹੀਂ ਨਾ ਜੀ। ਹੁਣ ਭਾਨ ਕਿਸੇ ਨੂੰ ਚਾਹੀਦੀ ਨਹੀਂ, ਲਾਗਤ ਜਿਹੜੀ ਆ ਜੀ ਉਹ ਭਾਨ ਦੀ ਨਹੀਂ ਹੈਗੀ। ਔਰ ਨੋਟਾਂ ਤੋਂ ਲੋਕਾਂ ਨੇ ਜਿਹੜਾ ਜੀ ਉਹ ਕਿਨਾਰਾ ਕਰ ਲਿਆ। ਜਿਹੜੇ ਖਰਚਣ ਵਾਲੇ ਉਹ ਪਲਾਸਟਿਕ ਮਨੀ ਵੱਲ ਨੂੰ ਆ ਗਏ। ਈ ਟ੍ਰਾਂਸਫਰ ਜਿਹੜੀ ਵੀ ਉਹ ਸ਼ੁਰੂ ਹੋ ਗਈ, ਡੈਬਿਟ ਕਾਰਡ ਦੇ ਰੂਪ ਦੇ ਵਿੱਚ, ਜਾਂ ਜਿਹੜੀਆਂ ਵੱਖ-ਵੱਖ ਸਾਈਟਸ ਨੇ ਉੱਥੋਂ ਸ਼ੁਰੂ ਹੋ ਗਈ। ਇਸ ਕਰਕੇ ਭਾਨ ਜਿਹੜੀ ਸ਼ਾਇਦ ਸਟੋਰਾਂ ਨੂੰ ਵੀ ਨਹੀਂ ਚਾਹੀਦੀ। ਵਿਆਹ ਹੋਣਗੇ ਤੇ ਫਿਰ ਲਟਾਉਣ ਵਾਲੇ ਹੋ ਸਕਦਾ ਜੀ ਕਿ ਉਦੋਂ ਤੱਕ ਤਾਂ ਇਹ ਇੰਤਜ਼ਾਰ ਹੀ ਕਰਨਾ ਪਊਗਾ। ਇਹ ਵੀ ਕਿਹਾ ਜਾ ਰਿਹਾ ਵੀ ਏਡਾ ਵੀ ਘਾਟਾ ਨਹੀਂ ਗਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹਦੇ ਹਾਲਾਤ ਜਿਹੜੇ ਵੀ ਭਾਨ ਵੰਡਣ ਵਾਲੇ ਆ ਜਾਣ। ਬਿਲਕੁਲ ਭਾਨ ਕੱਢਣੀ ਆ ਜੀ, ਗੱਲ ਤਾਂ ਇਹ ਹੈਗਾ ਵੀ ਅਸੀਂ ਹੁਣ ਕਿੱਥੇ ਕੱਢੀਏ। ਤਾਂ ਸਰੋਤਿਆਂ ਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ, ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹਾਂ 408 272 5200 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਜੇ ਕੋਈ ਵੀ ਸਵਾਲ ਕਰਨਾ ਤੇ ਕਰ ਸਕਦੇ ਹਾਂ ਜੀ। ਆਉਣੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਵਾਸੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹਾਂ 4082725200 ਸਟੂਡੀਓ ਦਾ ਫੋਨ ਨੰਬਰ ਹੈ 408 272 5200। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਮਨੂ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਮਿਹਰਬਾਨੀ। ਹਾਂ, ਤਾਂ ਜਿਸ ਤਰ੍ਹਾਂ ਤੁਹਾਡੀਆਂ ਵਾਰ-ਵਾਰੀ ਕਾਲਾਂ ਲੈਂਦੇ ਹਾਂ ਅਤੇ ਜਿਨ੍ਹਾਂ ਦੀਆਂ ਕਾਲਾਂ ਡਰਾਪ ਹੋ ਗਈਆਂ ਦੁਬਾਰਾ ਕਾਲ ਕਰ ਸਕਦੇ ਹਾਂ 4082725200। ਹਰਭਜਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਪੁਆਇੰਟ ਹੈ ਜੀ ਵੀ ਜਿਹੜੇ ਪੰਜਾਬ ਦੇ ਵਿੱਚ ਅਵਾਰਾ ਪਸ਼ੂ ਫਿਰਦੇ ਆ, ਲੋਕਾਂ ਦੀਆਂ ਫਸਲਾਂ ਜਾੜਦੇ ਆ ਔਰ ਐਕਸੀਡੈਂਟ ਦਾ ਕਾਰਨ ਬਣਦੇ ਆ। ਨੰਬਰ 2 ਜਿਹੜੇ ਕੁੱਤੇ ਆ ਉਹ ਲੋਕਾਂ ਨੂੰ ਖਾ ਰਹੇ ਆ। ਇਹਦੇ ਬਾਰੇ ਕੋਈ ਸਰਕਾਰ ਧਿਆਨ ਦੇਊਗੀ ਜਾਂ ਨਹੀਂ? ਔਰ ਦੂਸਰਾ ਮੇਰਾ ਪੁਆਇੰਟ ਇਹ ਆ ਜੀ ਵੀ ਜਦੋਂ ਗਾਂ 22 ਦੇ ਵਿੱਚ ਵੋਟਾਂ ਪੈਣੀਆਂ ਕਿ ਲੋਕ ਜਾਗਰੂਕ ਹੋਣਗੇ, ਆਪਣੇ ਮੁੱਢਲੇ ਹੱਕ ਮੰਗਣਗੇ ਵੀ ਸਿਹਤ ਸਹੂਲਤਾਂ, ਐਜੂਕੇਸ਼ਨ, ਟਰਾਂਸਪੋਰਟ ਦੇ ਬਾਰੇ ਕੋਈ ਜਨਤਾ ਨੂੰ ਇਹ ਕੋਈ ਸਰਕਾਰ ਤੋਂ ਮੰਗ ਕਰਨਗੇ। ਥੈਂਕ ਯੂ ਜੀ। ਸੁੱਤਾ ਪਿਆ ਬੰਦਾ ਜਗਾਇਆ ਜਾ ਸਕਦਾ ਜੀ, ਜਿਹੜਾ ਘੇਸਲ ਵੱਟੀ ਪਿਆ ਉਹਦਾ ਕੀ ਕਰੀਏ?
ਜੇ ਲੋਕ ਉੱਠਣਗੇ ਤੇ ਤਾਂ ਹੀ ਆ ਨਾ ਜੀ। ਕੋਈ ਨਹੀਂ, ਇਹ ਜ਼ਮੀਨਾਂ ਲੈ ਜਾਣੀਆਂ ਜੀ ਵੱਡੀਆਂ ਕੰਪਨੀਆਂ ਨੇ, ਉਹ ਕੁੱਤੇ ਵੀ ਸੰਭਾਲ ਲੈਣਗੇ ਤੇ ਅਵਾਰਾ ਪਸ਼ੂ ਵੀ। ਫਿਕਰ ਨਾ ਕਰੋ। ਇਹ ਲੋਕ ਜਿਹੜੇ ਪੰਜਾਬ ਦੇ ਨੇ ਉਹ ਅਜੇ ਬੰਬੀਹਾ ਬੁਲਾ ਰਹੇ ਆ, ਇਸ ਕਰਕੇ ਉਧਰ ਬਿਜੀ ਨੇ। ਜੀ ਜੀ ਬਿਲਕੁਲ। ਗੁਰਮੁਖ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਮੈਂ ਇਹ ਕਹਿਣਾ ਚਾਹ ਰਹੀ ਹਾਂ, ਜਿਸ ਤਰ੍ਹਾਂ ਹੁਣ ਲੋਕਡਾਊਨ ਹੈ, ਗੌਰਮੈਂਟ ਵੀ ਵਿਹਲੀ ਹੈ, ਜਿਸ ਤਰ੍ਹਾਂ ਸਤਲੁਜ ਦਰਿਆ ਹੁਣ ਸਾਫ਼ ਹੋਇਆ ਪਿਆ, ਇਹ ਆਪਣੇ ਕਹੂਗਾ ਇਹਨੂੰ ਡਿਪਾਰਟਮੈਂਟ ਨੂੰ ਵੀ ਹਾਂ ਇਕੜੇ ਸਾਫ਼ ਰਹਿਣਾ ਚਾਹੀਦਾ। ਥੈਂਕ ਯੂ। ਸਤਿ ਸ੍ਰੀ ਅਕਾਲ। ਫੇਰ ਗੰਦਾ ਹੋ ਗਿਆ ਜੀ, ਇੰਡਸਟਰੀ ਚੱਲ ਪਈ ਆ, ਉਹੀ ਗੰਦ ਬੁੱਢੇ ਨਾਲੇ ਦਾ ਫੇਰ ਪੈਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਉਹ ਸਾਫ਼ ਸੀ, ਸਾਫ਼ ਹੋਇਆ ਨਹੀਂ ਜੀ, ਸਾਫ਼ ਸੀ। ਉਹ ਉਸੇ ਤਰ੍ਹਾਂ ਫੇਰ ਗੰਦਾ ਹੋ ਗਿਆ ਜੀ, ਸਾਰਾ ਗੰਦ ਪੈਣਾ ਸ਼ੁਰੂ ਹੋ ਗਿਆ। ਡਿਊਰਿੰਗ ਕਰਫਿਊ ਕੁਝ ਰਿਪੋਰਟਾਂ ਆਈਆਂ ਸੀਗੀਆਂ ਜਿਹੜੀਆਂ ਇਹ ਕਹਿੰਦੀਆਂ ਸੀਗੀਆਂ ਕਿ ਜੀ ਸਤਲੁਜ ਦਰਿਆ ਸਾਫ਼ ਨਹੀਂ ਹੋਇਆ, ਜਿਹੜੀਆਂ ਕਿ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਸੀ। ਇਹ ਵੀ ਕਹਿੰਦੀਆਂ ਸੀ ਕਿ ਬੁੱਢਾ ਨਾਲਾ ਸਾਫ਼ ਨਹੀਂ ਹੋਇਆ, ਉਹਦੇ 'ਚ ਕੋਈ ਫਰਕ ਜਿਹੜਾ ਨਹੀਂ ਪਿਆ। ਉਹ ਰਿਪੋਰਟਾਂ ਇਸ ਕਰਕੇ ਸੀ ਕਿ ਬਾਅਦ ਦੇ ਵਿੱਚ ਜਦੋਂ ਇਹ ਗੰਦ ਫੇਰ ਪੈ ਜਾਣਾ ਸਾਡੇ ਉੱਤੇ ਬਹੁਤਾ ਜਿਹੜਾ ਜੀ ਉਹ ਆਵੇ ਨਾ। ਤੋ ਇਸ ਕਰਕੇ ਜਦੋਂ ਮਿਲ ਮਿਲਾ ਕੇ ਸਾਰਾ ਕੁਝ ਜਿਹੜਾ ਜੀ ਉਹ ਹੋ ਰਿਹਾ ਹੋਵੇ, ਫਿਰ ਸਾਫ਼ ਕਿੱਥੋਂ ਜਿਹੜਾ ਜੀ ਹੋਊਗਾ? ਕਿਹੜੀ ਸਰਕਾਰ, ਕਿਹੜੇ ਡਿਪਾਰਟਮੈਂਟ ਦੀ, ਜਿਹੜੇ ਕਿਹਨੂੰ ਜਿਹੜਾ ਜੀ ਕਹਿਣਾ? ਸਰਕਾਰ ਪੰਜਾਬ 'ਚ ਹੋਵੇ ਤੇ ਤਾਂ ਹੈ ਨਾ ਜੀ। ਮੋਤੀਆਂ ਵਾਲੀ ਸਰਕਾਰ ਪੰਜਾਬ ਆਉਂਦੀ ਹੀ ਨਹੀਂ ਜੀ, ਉਹ ਤਾਂ ਸਰਕਾਰੀ ਰਿਹਾਇਸ਼ ਵੀ ਛੱਡ ਗਏ, ਉਹ ਸੈਕਟਰੀਏਟ ਵੀ ਜਿਹੜਾ ਜੀ ਉਹ ਛੱਡ ਗਏ। ਇਹਨਾਂ ਛੋਟੀਆਂ ਗੱਲਾਂ ਵੱਲ ਧਿਆਨ ਦੇਣ ਦਾ ਕਿੱਥੇ? ਤੁਸੀਂ ਕਹਿੰਦੇ ਸਰਕਾਰ ਵਿਹਲੀ ਆ, ਵਿਹਲੀ ਆ ਜੀ। 3 ਵਾਰੀ ਉਹ ਜਿਹੜਾ ਜੀ ਉਹ ਵੀਡੀਓ ਕਾਨਫਰੰਸ ਦੇ ਉੱਤੇ ਹੁੰਦੀ ਆ, 6 7 ਵਾਰੀ ਟਵਿੱਟਰ ਦੇ ਉੱਤੇ ਟਵੀਟ ਕਰਨਾ ਹੁੰਦਾ, ਫੇਸਬੁੱਕ ਦੇ ਉੱਤੇ 5 6 ਸਟੇਟਸ ਪਾਉਣੇ ਹੁੰਦੇ ਆ, ਇੰਨਾ ਕਰਨਾ। ਤੁਸੀਂ ਕਹਿੰਦੇ ਵਿਹਲੇ? ਜੀ ਜੀ ਬਿਲਕੁਲ। ਅਗਲੇ ਕਾਲਰ ਲਵਾਂਗੇ ਸੋਤ ਜਿਨ੍ਹਾਂ ਦੀਆਂ ਲਾਈਨਾਂ ਡ੍ਰੌਪ ਹੋ ਗਈਆਂ, ਦੁਬਾਰਾ ਕਾਲ ਕਰ ਸਕਦੇ ਹਾਂ 4082725200। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਸਵਾਲ ਮੇਰਾ ਦੂਜੇ ਤੀਜੇ ਦਿਨ ਸੁਣੀਦਾ ਵੀ ਪਾਕਿਸਤਾਨ ਉੱਥੇ ਆਪਣੇ ਗੋਲੀ ਚੱਲੀ ਜੀ, ਏਦਾਂ ਉਹ ਕਾਨੂੰਨ ਦੀ ਉਲੰਘਣਾ ਕੀਤੀ ਆ। ਮੇਰਾ ਸਵਾਲ ਹੈ ਵੀ ਉਹਨੂੰ ਉੱਪਰੋਂ ਆਰਡਰ ਆਉਂਦੇ, ਕਿਸੇ ਦੀ ਉਹ ਗੱਲੇ ਵੀ ਆਪਣੀ ਮਰਜ਼ੀ ਕਰਦੇ ਵੀ ਕਿਹੜਾ ਕਾਨੂੰਨ ਹੋਇਆ ਜਿਹਦੀ ਉਲੰਘਣਾ ਕਰਦੇ ਵੀ ਇਹ ਕਿਸੇ ਦੇ ਸ਼ਹਿਰ ਨਾਲ? ਕੀ ਹਿਸਾਬ ਕਿਤਾਬ ਇਹਨਾਂ ਦਾ ਦੱਸੋ, ਕੱਟਿਓ ਨਾ ਭੈਣ ਜੀ। ਜੀ ਸਰਹੱਦਾਂ ਤੇ ਜਿਹੜੀ ਚਲਦੀ ਗੋਲੀ, ਉਹਦੇ ਕਈ ਰੀਜ਼ਨ ਜਿਹੜੇ ਜੀ ਉਹ ਹੁੰਦੇ ਆ ਬਿਹਾਈਂਡ, ਕਿਉਂਕਿ ਸਰਹੱਦਾਂ ਤੋਂ ਬੜਾ ਸਮਾਨ ਇੱਧਰ ਉੱਧਰ ਜਿਹੜਾ ਜੀ ਉਹ ਹੁੰਦਾ, ਮਿਲ ਮਿਲਾ ਕੇ ਹੁੰਦਾ, ਉਹ ਵੀ ਇੱਕ ਜਿਹੜਾ ਜੀ ਉਹ ਕਾਰਨ ਹੈ। ਦੂਜਾ ਜਿਹੜੀ ਥੋੜੀ ਬਹੁਤੀ ਠਾਠੂ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਵਿਦਾਊਟ ਐਨੀ ਰੀਜ਼ਨ, ਕੋਈ ਉਹਦਾ ਕਾਰਨ ਨਹੀਂ ਹੁੰਦਾ। ਇਹ ਦੋਨਾਂ ਪਾਸਿਆਂ ਦੇ ਜਿਹੜਾ ਜੀ ਉਹ ਜ਼ਿੰਮੇਵਾਰੀ ਆ। ਇਹ ਤੋਂ ਬਚਿਆ ਜਿਹੜਾ ਜੀ ਉਹ ਜਾ ਸਕਦਾ। ਹਾਲਾਂਕਿ ਸਾਈਨ ਨੇ ਦੋਨਾਂ ਸਾਈਡਾਂ ਦੇ ਉੱਤੇ ਕਿ ਜਿਹੜੀ ਜੀ ਇੱਕ ਦੂਜੇ ਦੇ ਉੱਤੇ ਗੋਲੀਬਾਰੀ ਨਹੀਂ ਕਰਨੀ। ਗੋਲੀਬਾਰੀ ਹੁੰਦੀ ਆ, ਮੋਰਚੇ ਇੱਧਰਲੇ ਵੀ ਤਬਾਹ ਹੁੰਦੇ ਆ, ਮੋਰਚੇ ਉੱਧਰਲੇ ਵੀ ਤਬਾਹ ਹੁੰਦੇ ਆ, ਮਰਦੇ ਇੱਧਰ ਵੀ ਮਰਦੇ ਉੱਧਰ ਵੀ ਜਿਹੜਾ ਹੈ। ਇਹ ਸਰਕਾਰਾਂ ਨੇ ਜੀ, ਲੋਕ ਥੋੜੀ ਨੇ ਜੀ। ਉਹ ਜਦੋਂ 47 ਦੀ ਵੰਡ ਹੋਈ ਤੇ ਉਦੋਂ ਬਾਅਦ ਮੁਸ਼ਾਇਰਾ ਹੋਇਆ ਸੀ, ਜਿਹਦੇ ਵਿੱਚ ਇੱਕ ਸ਼ੇਰ ਬੜਾ ਫੇਮਸ ਹੋਇਆ ਸੀ। ਉਹ ਅੱਜ ਵੀ ਜਿਹੜਾ ਜੀ ਉਹ ਢੁੱਕਦਾ ਵੀ, ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਂਦੇ ਤੁਸੀਂ ਵੀ ਰਹੇ, ਰੋਂਦੇ ਅਸੀਂ ਵੀ ਰਹੇ। ਰੋ ਉੱਧਰ ਵੀ ਰਹੇ ਨੇ, ਪਰਿਵਾਰ ਰੋ ਰਹੇ ਨੇ, ਸਰਕਾਰਾਂ ਨਹੀਂ ਰੋਂਦੀਆਂ। ਰੋ ਉੱਧਰ ਵੀ ਰਹੇ ਨੇ, ਪਰਿਵਾਰ ਰੋ ਰਹੇ ਨੇ, ਸਰਕਾਰਾਂ ਥੋੜੀ ਰੋਂਦੀਆਂ ਨੇ। ਸਰਕਾਰਾਂ ਦੇ ਸਿਹਤ ਦੇ ਉੱਤੇ ਇਹਦਾ ਜਿਹੜਾ ਜੀ ਉਹ ਕੋਈ ਅਸਰ ਨਹੀਂ ਕਰਦਾ। ਨੇਪਾਲ ਵਾਲੇ ਮਾਮਲੇ ਦੇ ਵਿੱਚ ਵਿਸਥਾਰ ਦੱਸਿਆ ਤਾਂ ਹੈ ਜੀ ਸਾਰੇ ਜਗ੍ਹਾ ਦੇ ਉੱਤੇ ਕਿ ਅੱਜ ਜਿਹੜਾ ਮੁਕਾਬਲਾ ਆ ਉਹ ਭੁੱਖਮਰੀ ਦੇ ਨਾਲ ਕਰਨ ਦੀ ਜ਼ਰੂਰਤ ਆ ਜੀ। ਠਾਠੂ ਵਾਲਾ ਤਾਂ ਮਾਮਲਾ ਹੀ ਮੁੱਕ ਗਿਆ ਜੀ। ਇਹ ਠਾਠੂ ਕਿੰਨੀ ਦੇਰ ਤੁਸੀਂ ਲਾਈ ਰੱਖੋਗੇ? ਚਾਈਨਾ ਜਿਹੜਾ ਜੀ ਉਹ ਅਜੇ ਵੀ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਅੱਗੇ ਜਿਹੜਾ ਉਹ ਵਧ ਰਿਹਾ। ਜੇ ਨੇਪਾਲ ਤੱਕ ਉਹ ਐਂਟਰ ਕਰ ਗਿਆ, ਉਹਨੂੰ ਇਹ ਥੋੜੀ ਹੈ ਕਿ ਨੇਪਾਲ ਛੋਟਾ ਜਿਹਾ ਮੁਲਕ ਹੈ। ਉਹਨੂੰ ਤਾਂ ਇਹ ਆ ਕਿ ਮੈਂ ਉਹ ਖਿੱਤੇ ਨੂੰ ਜਿਹੜੀ ਉਹ ਸੜਕ ਬਣਾ ਰਿਹਾ ਕਿ ਉਹਦੇ ਉੱਤੇ ਉਹਨੇ ਕਰਨਾ। ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਮੇਂ ਜਿਹੜਾ ਇਸ ਮਾਮਲੇ ਦੇ ਉੱਤੇ ਬਹੁਤ ਕੰਮ ਹੋਇਆ ਸੀਗਾ। ਟੋਟਾ ਤਾਂ ਛੋਟਾ ਜਿਹਾ ਹੀ ਹੈ ਨਾ ਪਾਕਿਸਤਾਨ ਦੇ ਵਿਚਾਲੇ ਜਿਹੜਾ ਜੀ ਉਹ ਲੰਘਣ ਦਾ। ਏਡੀ ਕਿਹੜੀ ਜਿਹੜੀ ਗੱਲ ਆ? ਜੇ ਅਫਗਾਨਿਸਤਾਨ ਤੋਂ ਸਮਾਨ ਉਹਦੇ ਨਾਲ ਸ਼ੁਰੂ ਹੋ ਸਕਦਾ ਵਪਾਰ, ਉਹ ਵੀ ਉੱਥੋਂ ਲੰਘ ਕੇ ਜਿਹੜਾ ਜੀ ਆਉਂਦਾ। ਤੇ ਇਹੋ ਜਿਹੇ ਸਮਝੌਤੇ ਛੋਟੇ ਛੋਟੇ ਕਰਕੇ ਜਿਹੜੀ ਉਹ 56 ਇੰਚ ਦਾ ਸੀਨਾ ਉਹਨੂੰ ਥੋੜਾ ਜਿਹਾ ਛੋਟਾ ਕਰ ਲਿਆ ਜਾਵੇ ਤੇ ਹਾਲਾਤ ਜਿਹੜੇ ਜੀ ਉਹ ਨਾਰਮਲ ਹੋਣ ਵੱਲ ਨੂੰ ਵੱਧ ਸਕਦੇ ਆ। ਲੋਕੀ ਰੋਟੀ ਜਿਹੜਾ ਜੀ ਉਹ ਖਾ ਸਕਦੇ ਆ, ਪਰ ਅਜਿਹਾ ਹੋਣਾ ਨਹੀਂ ਨਾ, ਕਿਉਂਕਿ ਇਹਦੇ ਨਾਲ ਜੇ ਲੱਗੀ ਹੋਈ। ਜੀ ਜੀ ਬਿਲਕੁਲ। ਕਰਨੇ ਨੂੰ ਤਾਂ ਬਹੁਤ ਕੁਝ ਕੀਤਾ ਜਾ ਸਕਦਾ। 4082725200। ਕੁਛ ਕੁ ਅੱਜ ਸਾਰਾ ਦਿਨ ਕਾਰਨ ਰਿਹਾ ਜੀ ਤੁਹਾਡੇ ਜਿਹੜੇ ਸਾਰੇ ਮੁਲਕ ਦੇ ਵਿੱਚ ਕਾਲਾਂ ਡ੍ਰੌਪ ਹੁੰਦੀਆਂ ਸੀ, ਤੇ ਦੁਬਾਰਾ ਵੀ ਕਾਲ ਕਰ ਸਕਦੇ ਹਾਂ। ਤੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਵੀ
ਆ ਜਿਹੜੀਆਂ ਜ਼ਮੀਨਾਂ ਦੇ ਜੀ ਯੂਪੀ ਚੋਂ ਆ, ਗੁਜਰਾਤ ਚੋਂ ਆ ਕੱਢਦੇ ਆ, ਤੇ ਜੇ ਉਹਨਾਂ ਕੋਲੇ ਹੁਣ ਕੋਈ ਬਦਲ ਹੈਗਾ, ਜੇ ਉੱਥੇ ਮਾੜੀ ਮੋਟੀ ਉਹਨਾਂ ਦੀ ਕੋਈ ਵਿਕਦੀ ਚੰਗੇ ਮਾੜੇ ਭਾਅ ਵੇਚ ਕੇ ਆਪਦੀ, ਤੇ ਪੰਜਾਬ 'ਚ ਇੰਨਾ ਰਹੀਆਂ ਨੇ ਬਥੇਰੀਆਂ ਨੇ ਵੇਚਣੀ ਆ, ਇੱਥੇ ਆ ਕੇ ਲੈ ਲੈਣ ਜ਼ਮੀਨਾਂ ਆਪਦੀਆਂ ਘੱਟ ਲੈ ਲੈਣ, ਤੇ ਇਹ ਤਾਂ ਨਹੀਂ ਵੀ ਉੱਥੋਂ ਆਪਦੀਆਂ ਬੇਇੱਜ਼ਤੀਆਂ ਵੀ ਕਰਾਉਣੀਆਂ ਤੇ ਮੌਤਾਂ ਵੀ ਕਰਾਉਣੀਆਂ। ਇਹਦੇ ਨਾਲ ਇਹ ਚੰਗਾ ਬਿਹਤਰ ਹੈ। ਤੇ ਬਾਕੀ ਇਹਦੇ 'ਚ ਤਾਂ ਅਕਾਲੀ ਦਲ ਤਾਂ ਹੁਣ ਉਹ ਪਿਛਾਂਹ ਹੋਇਆ ਸੀਗਾ, ਹੁਣ ਇਹ ਮੁੱਦਾ ਜਿਹਾ ਛੇੜ ਕੇ ਥੋੜਾ ਜਿਹਾ ਆਖਣਗੇ ਅਸੀਂ ਤੁਹਾਡੇ ਹਮਾਇਤੀ ਆ। ਤੇ ਦੂਜਾ ਨੰਬਰ ਇੱਕ ਕਮੈਂਟ ਆ ਜੀ ਇੱਕ ਮੇਰਾ, ਉਹ ਜਿਵੇਂ ਭੈਣ ਜੀ ਨੇ ਹੁਣ ਪੁੱਛਿਆ ਸਵਾਲ ਵੀ ਆ ਨੇਪਾਲ ਨਾਲ ਨਹੀਂ ਬਣਦੀ, ਫਲਾਣੇ ਨਾਲ ਨਹੀਂ, ਆਉਂਦੇ ਹੁੰਦੇ ਜਿਹੜੇ ਘਰ ਦਾ ਮੋਢੀ ਹੁੰਦਾ ਉਹਨੂੰ ਬੋਲਣ ਦਾ ਹੀ ਨਹੀਂ ਪਤਾ, ਤੇ ਆਂਢ ਗੁਆਂਢ ਉਹਦੀ ਕਾਹਦੀ ਬਣਨੀ ਹੈ। ਓਕੇ ਜੀ, ਕੱਟੋ ਨਾ ਭੈਣ ਜੀ, ਕਰੋ ਜੇ ਕਮੈਂਟ ਉਹਦੇ। ਥੈਂਕ ਯੂ। ਦੇਖੋ ਲੋਕ ਕਿਉਂ ਵੇਚ ਕੇ ਆਉਣ ਜੀ, ਕਿਉਂ ਵੇਚ ਕੇ ਆਉਣ? ਉਹਨਾਂ ਨੇ ਉਹ ਚੀਜ਼ਾਂ ਬਣਾਈਆਂ ਨੇ, ਦੱਬਾਂ ਪੁੱਟ ਕੇ ਸੱਪਾਂ ਦੀਆਂ ਸਿਰੀਆਂ ਜਿਹੜੀਆਂ ਜੀ ਉਹ ਮਿੱਧ ਕੇ ਉਹਨਾਂ ਲੋਕਾਂ ਨੇ ਡਿਵੈਲਪ ਕੀਤਾ। ਘਰ ਪੁੱਟਣਾ ਏਡਾ ਸੌਖਾ ਨਹੀਂ ਹੁੰਦਾ ਜਿੱਦਾਂ ਸੌਖਾ ਤੁਸੀਂ ਜਿਹੜਾ ਜੀ ਉਹ ਕਹਿ ਰਹੇ ਹੋ। ਉਹ ਲੋਕ ਉੱਥੋਂ ਦੇ ਏਰੀਆ ਦੇ ਬਾਦਸ਼ਾਹ ਨੇ ਜਿਹੜੇ ਜੀ ਇੱਕ ਕਿਸਮ ਦੇ ਨਾਲ, ਉਹ ਬਾਦਸ਼ਾਹਤ ਜਿਹੜੀ ਆ ਨਾ ਉਹ ਬਰਦਾਸ਼ਤ ਨਹੀਂ ਹੋ ਰਹੀ। ਕਿਉਂ ਆਵੇਗੀ, ਕਿਉਂ ਆਉਣ ਲੋਕੀ? ਉਹ ਮੈਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਐਗਰੀ ਜਿਹੜਾ ਜੀ ਉਹ ਨਹੀਂ ਕਰਦਾ ਕਿ ਉਹਨਾਂ ਨੂੰ ਜਿਹੜਾ ਜੀ ਉਹ ਇੱਥੇ ਵਾਪਸ ਆਉਣ ਤੇ ਆ ਕੇ ਇੱਥੋਂ ਦੀਆਂ ਜ਼ਮੀਨਾਂ ਜਿਹੜੀਆਂ ਜੀ ਉਹ ਖਰੀਦ ਲੈਣ। ਨੋ, ਜਿੱਥੇ ਉਹਨਾਂ ਨੇ ਆਪਣਾ ਘਰ ਜਿਹੜਾ ਜੀ ਬਣਾਇਆ, ਉਹ ਉਹਨਾਂ ਦੇ ਘਰਾਂ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਲੜਨਾ ਜਿਹੜਾ ਜੀ ਚਾਹੀਦਾ। ਸਾਨੂੰ ਸਭ ਨੂੰ ਯੂਨਾਈਟ ਹੋ ਕੇ ਬੋਲਣਾ ਜਿਹੜਾ ਜੀ ਚਾਹੀਦਾ। ਕਿਉਂ ਏਦਾਂ ਜਿਹੜੇ ਜੀ ਉਜਾੜ ਦਿੱਤੇ ਜਾਣ? ਕਿੰਨੇ ਕੁ ਫਿਰ ਜਿਹੜੇ ਜੀ ਇਉਂ ਤਾਂ ਮੁੰਬਈ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਤਾਂ ਟਰਾਂਸਪੋਰਟ ਜਿਹੜੀ ਜੀ ਉਹ ਮੈਕਸੀਮਮ ਦੀ, ਤੁਸੀਂ ਫਿਰ ਕੱਲ ਨੂੰ ਇਹ ਕਹੋਗੇ ਕਿ ਉਹ ਟਰੱਕ ਵੇਚ ਕੇ ਤੇ ਇੱਥੋਂ ਦੇ ਟਰੱਕ ਜਿਹੜੇ ਪੰਜਾਬ ਵਾਲੇ ਖਰੀਦ ਲੈਣ, ਇਹ ਤਾਂ ਨਹੀਂ ਨਾ ਪੋਸੀਬਲ ਜਿਹੜਾ ਜੀ ਹੋ ਸਕਦਾ। ਜਿੱਥੇ ਜਿੱਥੇ ਜਿਹਨੇ ਆਪਣੀਆਂ ਉਮਰਾਂ ਲਾ ਕੇ ਸਟੈਬਲਿਸ਼ ਜਿਹੜਾ ਜੀ ਉਹ ਕੀਤਾ, ਉਹ ਕਿਉਂ ਉਜਾੜੇ ਜਾਣ? ਸਵਾਲ ਇਹ ਹੈ ਜੀ, ਇਦਾਂ ਦਾ ਕਿਹੜਾ ਕਾਨੂੰਨ ਹੈ ਜਿਹੜਾ ਉਹਨਾਂ ਨੂੰ ਉਜਾੜਨ ਦੀ ਇਜਾਜ਼ਤ? ਅੰਕਲ ਜੀ ਉਸੇ ਦੇਸ਼ ਦੇ ਤੋਂ ਬਾਸੀ ਆ। ਅੱਗੇ ਸਾਡੇ ਨਾਲ ਤੀਰਥ ਸਿੰਘ ਜੀ ਜੁੜੇ ਹੋਏ ਨੇ। ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਮੇਰਾ ਪੰਨੂ ਸਾਹਿਬ ਕੁਐਸਚਨ ਇਹ ਸੀਗਾ ਵੀ ਜਿਸ ਹਿਸਾਬ ਦੇ ਨਾਲ ਕੰਟਰੀ ਦਾ ਬੇੜਾ ਗਰਕ ਹੋ ਰਿਹਾ, ਕਿ ਜਿਹੜਾ ਆਪਣਾ ਕੰਟਰੀ ਦਾ ਪ੍ਰਧਾਨ ਮੰਤਰੀ ਆ ਮੋਦੀ, ਕੀ ਉਹ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੈ? ਮੈਂ ਮਤਲਬ ਇਹਦੇ ਬਾਰੇ ਜਾਣਨਾ ਚਾਹੁੰਦਾ, ਤੁਹਾਡੇ ਕੀ ਵਿਚਾਰ? ਥੈਂਕ ਯੂ। ਉਹ ਲੋਕਾਂ ਨੇ ਬਣਾਇਆ, ਉਹ ਆਪਣੇ ਆਪ ਤਾਂ ਨਹੀਂ ਨਾ ਬਣੇ ਜੀ। ਲੋਕਾਂ ਨੇ ਬਣਾਇਆ, ਲੋਕਾਂ ਨੇ ਦੂਜੀ ਵਾਰੀ ਜਿਹੜਾ ਜੀ ਉਹ ਬਣਾਇਆ। ਇਹ ਸਵਾਲ ਤਾਂ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਕਰਨਾ ਪੈਂਦਾ, ਵੋਟਰਾਂ ਦੇ, ਜਿਨ੍ਹਾਂ ਨੇ ਸੈਕਿੰਡ ਟਾਈਮ ਪਹਿਲਾਂ ਨਾਲੋਂ ਵੀ ਸਟਰੋਂਗ ਜਿਹੜਾ ਜੀ ਉਹਨਾਂ ਨੂੰ ਲੈ ਕੇ ਆ। ਕੀ ਲੋਕ ਜਿਹੜੇ ਨੇ ਉਹਨਾਂ ਨੂੰ ਆਪਣੀ ਵੋਟ ਦਾ ਪਤਾ, ਇਹ ਉਹਨਾਂ ਦੇ ਉੱਤੇ ਜਿਹੜਾ ਜੀ ਬਣਦਾ। ਪ੍ਰਧਾਨ ਮੰਤਰੀ ਉਹਨਾਂ ਦੇ ਉੱਤੇ ਤਾਂ ਇਹ ਸਵਾਲ ਹੀ ਜਿਹੜਾ ਜੀ ਉਹ ਸਹੀ ਨਹੀਂ ਹੈਗਾ ਜੀ ਉਹਨਾਂ ਨੂੰ ਕਰਨਾ। ਇਹ ਤਾਂ ਹੈ ਨਹੀਂ ਗਾ ਕਿ ਉਹ ਕੋਈ ਤਲਵਾਰਾਂ ਦੇ ਨਾਲ, ਬੰਦੂਕਾਂ ਦੇ ਨਾਲ, ਤੋਪਾਂ ਦੇ ਨਾਲ ਬਣੇ ਆ ਜੀ, ਵੀ ਜਿੱਤਿਆ ਉਹਨਾਂ ਨੇ ਇਹ ਖਿੱਤਾ। ਵੋਟਾਂ ਦੇ ਨਾਲ ਬਣੇ। ਇਹ ਲੋਕਾਂ ਦੇ ਉੱਤੇ ਸਵਾਲ ਹੈ ਜੀ। ਅਗਲੇ ਕਾਲਰ ਨੇ ਜੋਗਾ ਸਿੰਘ ਜੀ, ਜੁਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ जी। 86 तो 97 के पंजाब से कितना कर्जा सा क्या बाला साहब आए तो 97 का 2 ਵਿੱਚ ਛੱਡ ਗਏ ਤਾਂ ਕਿੰਨਾ ਕਰਜ਼ਾ ਛੱਡ ਕੇ ਆਏ ਜੀ? ਥੈਂਕ ਯੂ। ਦੇਖੋ ਅੱਜ ਦੀ ਗੱਲ ਜਿਹੜੀ ਆਪਾਂ ਕਰੀਏ, ਇਹ ਸਭ ਨੂੰ ਪਤਾ ਹੈ ਕਿ ਕਰਜ਼ਾ ਕਿਵੇਂ ਜਿਹੜਾ ਜੀ ਉਹ ਚੜਿਆ। ਜਿਹੜੀਆਂ ਪੈਰਾਮਿਲਟਰੀ ਫੋਰਸਿਸ ਸੀਗੀਆਂ, ਪਤਾ ਨਹੀਂ ਹੁਣ ਤੁਸੀਂ ਪਿਛਲੇ ਹਫ਼ਤੇ ਵੀ ਇਹੀ ਸਵਾਲ ਕੀਤਾ ਸੀ, ਮੈਂ ਇਹੀ ਜਵਾਬ ਦਿੱਤਾ ਸੀ। ਤੁਸੀਂ ਅਗਲੇ ਹਫ਼ਤੇ ਫੇਰ ਮੇਰਾ ਖਿਆਲ ਇਹੀ ਸਵਾਲ ਜਿਹੜਾ ਜੀ ਹੋਊਗਾ। ਸਵਾਲ ਥੋੜਾ ਜਿਹਾ ਚੇਂਜ ਕਰ ਲਓ, ਬਹੁਤ ਜਿਹੜਾ ਹੋ ਗਿਆ। ਹਰ ਵਾਰੀ ਆਪਾਂ ਉਹੀ ਗੱਲਾਂ ਜਿਹੜੀਆਂ ਕਰੀ ਜਾਂਦੇ ਆ। ਪੈਰਾਮਿਲਟਰੀ ਫੋਰਸਿਸ ਦਾ ਕਰਜ਼ਾ ਜਿਹੜਾ ਜੀ ਉਹ ਕਿੰਨਾ ਪੰਜਾਬ ਦੇ ਸਿਰ ਚੜਿਆ? 3 ਪ੍ਰਧਾਨ ਮੰਤਰੀਆਂ ਨੇ ਕਿਹਾ ਵੀ ਅਸੀਂ ਕਰਜ਼ਾ ਮਾਫ਼ ਕਰਤਾ, ਉਹ ਕਰਜ਼ਾ ਮਾਫ਼ ਨਹੀਂ ਹੋਇਆ। ਇਹ ਉਹੀ ਕਰਜ਼ੇ ਦੇ ਉੱਤੇ ਲਗਵਾ ਜਿਹੜਾ ਵਿਆਜ ਸੀਗਾ ਉਹਨੇ ਹੀ ਜਿਹੜਾ ਜੀ ਉਹ ਮਾਰਿਆ। ਪੰਜਾਬ ਦੇ ਸਿਰ ਕਿਸੇ ਸਮੇਂ ਕੋਈ ਕਰਜ਼ਾ ਨਹੀਂ ਸੀਗਾ, ਅੱਜ 2.5 ਲੱਖ ਕਰੋੜ ਦੇ ਨੇੜੇ ਤੇੜੇ ਕਰਜ਼ਾ ਜਿਹੜਾ ਜੀ ਉਹ ਜ਼ਰੂਰ ਆ ਗਿਆ। 97 ਨੂੰ ਆਪਾਂ ਜੇ 97 ਦੀਆਂ ਕਹਾਣੀਆਂ ਪਾ ਲਈਏ ਜਿਹੜੀਆਂ ਜੀ, ਮੰਨ ਲਿਓ ਉੱਥੋਂ ਉਦੋਂ ਕੀ ਸੀ, ਫਿਰ ਉਹਦੇ ਨਾਲ ਅੱਜ ਦਾ ਕਰਜ਼ਾ ਲੈ ਜੂਗਾ ਜੀ। ਅੱਜ ਜਿੱਥੇ ਪੰਜਾਬ ਫਸ ਗਿਆ, ਜਿੱਥੇ ਗੱਡ ਪੰਜਾਬ ਦੀ ਫਸ ਗਈ ਹੈ ਜੀ, ਇਹਦੇ ਵਿੱਚੋਂ ਕਿਵੇਂ ਨਿਕਲੇ? ਕਾਈਂਡਲੀ ਜਿਹੜਾ ਆਪਾਂ ਇਸ ਮਾਮਲੇ ਦੇ ਉੱਤੇ ਇੱਧਰ ਨੂੰ ਜਿਹੜਾ ਜੀ ਉਹ ਤੁਰੀਏ ਤੇ ਹੋ ਸਕਦਾ ਉਹ ਜਿਹੜਾ ਜੀ ਉਹਦੇ ਵਿੱਚੋਂ ਆਪਾਂ ਕੱਢ ਸਕੀਏ। ਹਰ ਹਫ਼ਤੇ ਉਹੀ ਸਵਾਲ ਤੁਸੀਂ ਜਿਹੜਾ ਜੀ ਉਹ ਕਰੀ ਜਾਂਦੇ ਹੋ ਬਾਰ-ਬਾਰ ਜੀ। ਅਗਲੇ ਕਾਲਰ ਨੇ ਜਸਵੰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਾਡੇ ਨਾਲ ਦੇਖੋ ਜੀ, ਨਾ ਇੱਧਰੋਂ ਪਾਕਿਸਤਾਨ ਦੀ ਸਰਹੱਦ ਲੱਗਦੀ ਆ, ਉਧਰੋਂ ਚਾਈਨਾ ਦੀ ਆ ਗਈ ਜੀ, ਉਧਰ ਬੰਗਲਾਦੇਸ਼ ਆ ਗਿਆ ਜੀ, ਨੇਪਾਲ ਆ ਗਿਆ ਜੀ, ਭੂਟਾਨ ਆ ਗਿਆ ਜੀ। ਨਾ ਦੇਖੋ ਇਹ ਜਿਹੜੇ ਸਾਡੇ ਵਪਾਰੀ ਆ ਜਿਹੜੇ ਉਹ ਜਾ ਕੇ ਅਫਗਾਨਿਸਤਾਨ ਟੰਗੜਾਉਂਦੇ ਜੀ, ਉਧਰੋਂ ਵਪਾਰ ਕਰਨਾ ਸੀ। ਜਿਹੜੇ ਨਾਲ ਦੇ ਮੁਲਕ ਹੈ ਜੀ, ਇਹਨਾਂ ਨੂੰ ਕੀ ਖੰਘ ਹੁੰਦੀ ਹੈ ਜੀ? ਦੇਖੋ ਪਾਕਿਸਤਾਨ ਦੇ ਨਾਲ ਏਡਾ ਕੁ ਵੱਡਾ ਵਪਾਰ ਹੈ, ਆਪਣਾ ਕਹਿ ਸਕਦੇ ਹਾਂ ਆਪਾਂ ਵੀ ਇੰਨੇ ਚੀਜ਼ਾਂ ਲੋੜ ਹੈ। ਜਿਹੜਾ ਸਮਾਨ ਸਾਰਾ ਪਹਿਲਾਂ ਦੁਬਈ ਜਾਂਦਾ ਜੀ, ਦੁਬਈ ਤੋਂ ਫਿਰ ਮੁੜ ਕੇ ਪਾਕਿਸਤਾਨ ਆਉਂਦਾ ਨਾ ਜੀ। ਤੇ ਜਿਹੜਾ ਰੋਡ ਹੈ ਆਪਾਂ ਕਹਿੰਦੇ ਜਿਹਨੂੰ ਸਿਲਕ ਰੋਡ ਕਹਿੰਦੇ ਹੁੰਦੇ ਸੀ, ਇਹ ਜਿਹੜਾ ਆ ਇਹ ਇਹਨਾਂ ਦਾ ਕੋਈ ਵੀ ਵਿਚਾਰ ਨਹੀਂ ਵੀ ਅਸੀਂ ਚਲਾ ਕੇ ਤੇ ਅਸੀਂ ਇਹਦੇ ਵਿੱਚ ਕੋਈ ਅਸੀਂ ਵਾਧਾ ਕਰੀਏ ਕੁਝ ਵੀ। ਜਦੋਂ ਗੱਲ ਸੁਣੀ ਦੀ ਹੈ ਜੀ, ਉਹ ਪਾਕਿਸਤਾਨ ਦੇ ਵਿੱਚ ਤੇ ਜੀ ਅਫਗਾਨਿਸਤਾਨ ਨਾਲ ਵਪਾਰ ਕਰਨਾ ਚਾਹੁੰਦੇ ਆ।
ਜਿਹੜੇ ਪਾਕਿਸਤਾਨ ਦੇ ਵਪਾਰ ਨਾਲ ਕੰਡੇ ਲੱਗੇ ਆ ਜੀ, ਨਾਲੇ ਚੀਜ਼ ਉੱਥੋਂ ਭੇਜਣੀ ਸੌਖੀ, ਲਿਆਉਣੀ ਸੌਖੀ ਹੈ ਜੀ, ਤੀਜੇ ਪਾਸੇ ਜਾ ਕੇ ਲਿਆਉਣੀ ਸੌਖੀ ਨਾ ਲੱਗਦੀ ਹੈ ਜੀ। ਪੈਣੀ ਸੁਣ ਲੈਣ ਦਿਓ ਜੀ। ਦੇਖੋ ਵਪਾਰ ਤਾਂ ਜੀ ਇੱਕ ਦਿਨ ਖੁੱਲੂਗਾ, 100% ਜਿਹੜਾ ਜੀ ਉਹ ਖੁੱਲੂਗਾ। ਪਤਾ ਨਹੀਂ ਕੱਲ ਨੂੰ ਕੌਣ ਹੋਵੇ ਕੌਣ ਨਾ ਹੋਵੇ, ਹੋ ਸਕਦਾ ਮੈਂ ਨਾ ਰਹਾਂ, ਹੋ ਸਕਦਾ ਕੁਝ ਜਿਹੜੇ ਤੁਹਾਡੇ ਵਿੱਚੋਂ ਸੁਣਨ ਵਾਲੇ ਉਹ ਨਾ ਜਿਹੜਾ ਜੀ ਰਹਿਣ। ਵਪਾਰ ਤਾਂ ਖੁੱਲੂਗਾ। ਜਿੰਨੇ ਹਾਈਵੇਜ਼ ਅੰਮ੍ਰਿਤਸਰ ਤੱਕ ਬਣ ਰਹੇ ਆ ਇਹ ਉਸ ਵਪਾਰ ਵੱਲ ਨੂੰ ਜਿਹੜਾ ਜੀ ਉਹ ਬਣ ਰਹੇ ਆ। ਕਦੋਂ ਸੱਚ ਹੋਊਗਾ? ਜਿਹੜਾ ਕਰਤਾਰਪੁਰ ਦਾ ਲਾਂਘਾ ਖੁੱਲਿਆ ਨਾ ਜੀ, ਉਹ ਐਕਚੁਅਲੀ ਕਰਤਾਰਪੁਰ ਦੇ ਜਿਹੜੇ ਗੁਰਦੁਆਰੇ ਤੱਕ ਦਾ ਲਾਂਘਾ ਨਹੀਂ ਹੈਗਾ। ਇਹ ਲਾਂਘਾ ਬਹੁਤ ਵੱਡੇ ਇਹਦੇ ਮਾਇਨੇ ਨੇ ਮੇਰੀ ਜਾ ਕੇ। ਆਹ ਜਿਹੜਾ ਨਵਾਂ ਆ ਰਿਹਾ ਜੀ ਦਿੱਲੀ ਕਟੜਾ ਹਾਈਵੇ ਜਿਹੜਾ ਜੀ, ਇਹ ਉਹਦਾ ਪਾਰਟ ਹੈ ਇੱਕ। ਇਹ ਵਪਾਰ ਤਾਂ ਖੁੱਲਣਾ ਹੀ ਖੁੱਲਣਾ ਜੀ ਉਸ ਪਾਸੇ ਵੱਲ ਨੂੰ, ਅਦਰਵਾਈਜ਼ ਮੁਲਕ ਕੋਲ ਸਰਵਾਈਵ ਨਹੀਂ ਕੀਤਾ ਜਾ ਸਕਣਾ ਜੀ। ਇਹ ਨਾ ਇਹਦੇ ਨਾਲ ਜਿਹੜਾ ਜੀ ਉਹ ਪਾਕਿਸਤਾਨ ਤੋਂ ਸਰਵਾਈਵ ਜਿਹੜਾ ਜੀ ਉਹ ਹੋਣਾ, ਬਲਕਿ ਜਿੰਨੀ ਛੇਤੀ ਇਹ ਮੁਲਕ ਜਿਹੜਾ ਜੀ ਆਪਸ ਦੇ ਵਿੱਚ ਮਿਲ ਕੇ ਤੁਰਨਗੇ ਤੇ ਉਨੀ ਛੇਤੀ UAE ਤੱਕ ਸੜਕੀ ਰਾਹ ਆਇਆ ਜੀ ਸਾਰਾ ਅਵੇਲੇਬਲ ਆ। ਸਿਰਫ ਗੱਲ ਤਾਂ ਵਿੱਚ ਉਹ 22-23 ਕਿਲੋਮੀਟਰ ਦੇ ਟੋਟੇ ਦੀ ਹੈ ਨਾ, ਉਹਦੇ ਰਾਹੀਂ ਜਿਹੜਾ ਜੀ ਹੈ। ਸਵਾਲ ਇਹੀ ਆ ਕਿ ਜਿਹੜੇ ਸਾਡੇ ਉੱਤੇ ਬੈਠੇ ਲੋਕ ਨੇ ਉਹਨਾਂ ਦੀ ਦੂਰ ਅੰਦੇਸ਼ੀ ਜਿਹੜੀ ਸੋਚ ਆ ਨਾ ਜੀ, ਉਹ ਉੱਥੇ ਇੱਕ ਅੜੀ ਹੋਈ ਆ ਵੀ ਮੈਂ ਅਗਲੀਆਂ ਵੋਟਾਂ ਜਿਹੜੀਆਂ ਜੀ ਉਹ ਫਿਰਕਿਆਂ ਨੂੰ ਲੜਾ ਕੇ ਕਿਵੇਂ ਜਿੱਤਣੀਆਂ ਨੇ। ਜਿੱਦਣ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਿਆ, ਆਈ ਥਿੰਕ ਮੈਂ ਅੱਜ ਵੀ ਸਮਝਦਾ ਕਿ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਮਰਾਨ ਖਾਨ ਹੋਰੀ, ਉਹਨਾਂ ਦੀ ਸੋਚ ਜਿਹੜੀ ਆ ਦੂਰ ਅੰਦੇਸ਼ੀ ਆ, ਪਰ ਉਹਦਾ ਵਸ ਨਹੀਂ ਚੱਲ ਰਿਹਾ ਜੀ, ਉਹਦਾ ਵਸ ਨਹੀਂ ਚੱਲ ਰਿਹਾ। ਜੇ ਵਸ ਚੱਲਦਾ ਹੁੰਦਾ ਤੇ ਸ਼ਾਇਦ ਜਿਹੜਾ ਜੀ ਉੱਥੋਂ ਦੇ ਹਾਲਾਤ ਕੁਛ ਹੋਰ ਹੁੰਦੇ। ਦੂਸਰਾ ਇਹਦਾ ਇੱਕ ਜਿਹੜਾ ਪੁਆਇੰਟ ਆ ਨਾ ਜੀ ਉਹ ਇਹ ਆ ਕਿ ਜੇ ਆਪਾਂ 47 ਦੇ ਵਿੱਚ ਵੰਡ ਦੀ ਗੱਲ ਕਰੀਏ ਤੇ ਪੰਜਾਬ ਕਿਉਂ ਚੀਰਿਆ ਜਿਹੜਾ ਜੀ ਉਹ ਗਿਆ, ਉਹ ਬੈਸਟ ਰਾਜ ਗਿਣਿਆ ਗਿਆ ਨਾ। ਪਿੱਛੇ ਜੇ ਵੀ ਇੱਕ ਆਸਟ੍ਰੇਲੀਆ ਦੇ ਵਿੱਚ ਜਿਹੜਾ ਜੀ ਉਹ ਸਰਵੇ ਆਇਆ ਉਹਦੇ ਵਿੱਚ ਵੀ ਗਿਣਿਆ ਗਿਆ, ਜਿਹੜਾ ਦਿੱਲੀ ਤੋਂ ਲੈ ਕੇ ਉਹ ਖੈਬਰ ਤੱਕ ਜਿਹੜਾ ਰਾਜ ਸੀਗਾ ਉਹ ਕਿਉਂ ਬੈਸਟ ਸੀਗਾ। ਚਲੋ ਮੈਂ ਉਸ ਵਿਸਤਾਰ ਦੇ ਵਿੱਚ ਨਹੀਂ ਜਿਹੜਾ ਜੀ ਉਹ ਜਾਂਦਾ। ਇਹ ਜਿਹੜੀ ਕੌਮ ਹੈ ਪੰਜਾਬੀਆਂ ਦੀ, ਚਾਹੇ ਉਹ ਲਹਿੰਦੇ ਪੰਜਾਬ ਵਾਲੇ ਆ ਚਾਹੇ ਉਹ ਚੜ੍ਹਦੇ ਪੰਜਾਬ ਵਾਲੇ ਆ ਜੀ, ਜਦੋਂ ਇਹ ਸੋਚਣ ਲੱਗਦੇ ਆ ਫਿਰ ਬਹੁਤ ਡੀਪ ਸੋਚਦੇ ਆ। ਸੋਚਦੇ ਨੀਗੇ, ਇਹ ਵੀ ਗੱਲ ਹੈ, ਸੋਚਦੇ ਨੀਗੇ ਜੀ। ਸੋਚਦੇ ਉਦੋਂ ਆ ਜਦੋਂ ਮੌਤ ਜਿਹੜੀ ਜੀ ਉਹ ਸਿਰ ਤੇ ਆ ਪੈਂਦੀ ਆ, ਤਾਂ ਉਹ ਬਾਰ-ਬਾਰ ਗੱਲ ਜਿਹੜੀ ਜੀ ਉਹ ਕਹਿ ਰਹੇ ਆ ਕਿ ਤੁਹਾਨੂੰ ਫੇਰ ਮਾਰਿਆ ਜਿਹੜਾ ਜੀ ਉਹ ਜਾ ਰਿਹਾ। ਮਾਰਿਆ ਹੁਣ ਕਿਹੜੇ ਰੂਪ ਦੇ ਵਿੱਚ ਜਾ ਰਿਹਾ? ਜਿਹੜੇ ਆਰਡੀਨੈਂਸ ਜਾਰੀ ਹੋਏ ਨੇ ਉਸ ਰੂਪ ਦੇ ਵਿੱਚ। ਜਦੋਂ ਇਹ ਡਰ ਜਿਹੜਾ ਨਾ ਜੀ ਵੱਡਾ ਇਹ ਆ ਦੋਨਾਂ ਸਾਈਡਾਂ ਤੇ, ਜੇ ਇਹ ਰੋਟੀ ਖਾਣ ਲੱਗ ਗਏ ਤੇ ਫਿਰ ਕਿਤੇ ਗਾਹ ਨਾ ਜਿਹੜਾ ਜੀ ਉਹ ਸੋਚਣ ਇਹ ਲੱਗ ਪੈਣ। ਜਦੋਂ ਇਹ ਵਪਾਰ ਸ਼ੁਰੂ ਹੋਇਆ ਹੋਣਾ 100% ਜਿਹੜਾ ਜੀ ਇਹ ਹੋਣਾ ਆ, ਇਹ ਤਾਂ ਤੁਸੀਂ ਭੁੱਲ ਜਾਓ ਕਿ ਨਹੀਂ ਹੋਣਾ, ਹੋਊਗਾ। ਜਿੱਦਣ ਵੀ ਹੋਇਆ ਤੇ ਦੋਵੇਂ ਪੰਜਾਬ ਜਿਹੜੇ ਨੇ, ਚੜ੍ਹਦਾ ਪੰਜਾਬ ਲਹਿੰਦਾ ਪੰਜਾਬ, ਉਹ ਰੋਟੀ ਖਾਣ ਜਿਹੜਾ ਜੀ ਉਹ ਲੱਗ ਜਾਣਗੇ। ਇਹਨਾਂ ਦੀਆਂ ਜ਼ਮੀਨਾਂ ਦਾ ਮੁੱਲ ਜਿਹੜਾ ਜੀ ਉਹ ਪਊਗਾ, ਚਾਹੇ ਉਹ ਮਲਟੀਨੈਸ਼ਨਲ ਕੰਪਨੀਜ਼ ਦੇ ਆਉਣ ਕਰਕੇ ਤੁਸੀਂ ਕਹਿ ਲਓ, ਚਾਹੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਹਿ ਲਓ, ਮੁੱਲ ਤਾਂ ਜਿਹੜਾ ਜੀ ਉਹ ਪਊਗਾ। ਪਰ ਕਦੋਂ ਪਊਗਾ, ਕਦੋਂ ਦੋਨੋਂ ਪਾਸੇ ਜਿਹੜਾ ਜੀ ਉਹ ਚੱਜ ਦੇ ਲੀਡਰ ਆਉਂਦੇ ਆ, ਇਹਦੇ ਉੱਤੇ ਜਿਹੜਾ ਜੀ ਉਹ ਨਿਰਭਰ ਆ। ਆਈ ਹੋਪ ਕਿ ਜੋ ਕੁਛ ਆ ਮੌਜੂਦਾ ਹਾਲਾਤ ਜਿਹੜੇ ਜੀ ਉਹ ਚੱਲ ਰਹੇ ਆ, ਸਿਵਾਏ ਵਪਾਰ ਖੋਲ ਕੇ ਬਚਣ ਤੋਂ ਹੋਰ ਕੋਈ ਰਾਹ ਵੀ ਜਿਹੜਾ ਜੀ ਉਹ ਮੁਲਕਾਂ ਦੇ ਵਾਸਤੇ ਬਚਣਾ ਨਹੀਂਗਾ ਆਉਣ ਵਾਲੇ ਸਮੇਂ 'ਚ। ਇਸ ਕਰਕੇ ਮੈਨੂੰ ਇਹ ਲੱਗਦਾ ਜੀ, ਮੈਂ ਇਹ ਕਹਿ ਸਕਦਾ ਕਿ ਬਹੁਤੀ ਦੇਰ ਜਿਹੜੀ ਉਹ ਨਹੀਂ ਲੱਗਣੀ, ਬਹੁਤੀ ਦੂਰ ਨਹੀਂ ਗਏ ਇਹ ਵਪਾਰ ਖੁੱਲ੍ਹ ਜੀ। ਅੱਗੇ ਜੁੜੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਜਿਹੜੇ ਪੰਸਾਵਨਾਂ ਤੋਂ ਜਿਹੜਾ ਇੰਡੀਆ ਓਲਡੈਸਟ ਪੀਸਫੁਲ ਨੇਸ਼ਨ ਹੈਗੀ ਰਾਈਟ, ਜਿਹੜਾ ਆਲਵੇਜ਼ ਅੰਡਰ ਅਟੈਕ, ਜਿਹੜੀਆਂ ਦੁਨੀਆਂ ਦੀਆਂ ਕੋਈ ਕ੍ਰਿਮੀਨਲ ਮਾਈਂਡਡ ਜਿਹੜੀਆਂ ਆਈਡੀਓਲੋਜੀਜ਼ ਹੈਗੀਆਂ, ਆਪਣੇ ਲੋਕਾਂ ਨੇ ਉਹ ਬਹੁਤ ਨੁਕਸਾਨ ਕੀਤਾ ਆਪਣੀ ਕੰਟਰੀ ਦਾ ਰਾਈਟ। ਉਹਦਾ ਰੀਜ਼ਨ ਕੀ ਆ? ਹਾਊ ਦੇ ਆਰ ਸਟਿਲ ਸਰਵਾਈਵਿੰਗ, ਜਿਹੜੇ ਇੰਨਾ ਦੇ ਆਰ ਸਟਿਲ ਸਰਵਾਈਵ, ਉਹਦਾ ਬੇਸ ਕੀ ਹੈਗੇ? ਮੈਂ ਇਹ ਪੁੱਛਣਾ। ਤੁਹਾਡੀ ਗੱਲ ਕੱਟੀ ਗਈ ਕਿ ਕਿਹੜੀ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ? ਹਾਂਜੀ, ਹੈਲੋ ਭਾਈ। ਹਾਂਜੀ ਪੌਲ ਜੀ, ਕਲੀਅਰ ਕਰੋ। ਹਾਂਜੀ, ਮੈਂ ਕਹਿੰਦਾ ਜਿਹੜੀ ਇੰਡੀਆ ਦੀ ਜਿਹੜੀ ਓਲਡੈਸਟ ਜਿਹੜੀ ਪੀਸਫੁਲ ਨੇਸ਼ਨ ਹੈਗੀ, ਜਿਹੜਾ ਆਲਵੇਜ਼ ਅੰਡਰ ਅਟੈਕ, ਜਿਹੜੀਆਂ ਦੁਨੀਆਂ ਦੀਆਂ ਕੋਈ ਕ੍ਰਿਮੀਨਲ ਆਈਡੀਓਲੋਜੀਜ਼ ਹੈਗੀਆਂ, ਚਾਹੇ ਕਮਿਊਨਿਜ਼ਮ ਹੈ, ਚਾਹੇ ਕੋਈ ਰਿਲੀਜੀਅਸ ਫੇਸ ਹੈ, ਚਾਹੇ ਚਾਈਨਾ, ਚਾਹੇ ਹੋਰ ਵੈਸਟਰਨ ਹੈਗੀਆਂ, ਇਹਦਾ ਜਿਹੜਾ ਜੇ ਸਟਿਲ ਸਰਵਾਈਵਿੰਗ, ਮੈਂ ਇਹਦਾ ਰੀਜ਼ਨ ਪੁੱਛਣਾ ਚਾਹੁੰਦਾ ਹਾਊ ਦੇ ਕੇ ਵੀ ਇੰਨਾ ਲੁੱਟ ਖਸੁੱਟ ਕਰਾ ਕੇ ਵੀ ਹਾਊ ਦੇ ਸਟਿਲ ਸਰਵਾਈਵ, ਮੈਂ ਪੁੱਛਣਾ ਚਾਹੁੰਦਾ। ਦੇਖੋ ਜੀ, ਇਸ ਵੇਲੇ ਤਾਂ ਲੁੱਟ ਖਸੁੱਟ ਕਰਨ ਵਾਲੇ ਜਿਹੜੇ ਜੀ ਉਹ ਜਿਹੜੇ ਸਿਆਸਤਦਾਨ ਨੇ ਜਾਂ ਫਿਰ ਜਿਹੜਾ ਜੀ ਉਹਨਾਂ ਦੇ ਅੰਡਰ ਆਉਂਦੀਆਂ ਜਿਹੜੀਆਂ ਫੋਰਸਾਂ ਨੇ, ਪੁਲਿਸ ਫੋਰਸ ਵਗੈਰਾ ਜਿਹੜੀ ਜੀ ਉਹ ਤੁਸੀਂ ਕਹਿ ਲਓ, ਇਹ ਜਿਹੜਾ ਇੱਕ ਨੈਕਸਸ ਹੈ ਜਿਹੜਾ ਬਣਿਆ ਹੋਇਆ ਜੀ,
ਜਿਨ੍ਹਾਂ ਦਾ ਤੁਸੀਂ ਜਿਹੜੀਆਂ ਗੱਲ ਕਰ ਰਹੇ ਹੋ, ਹਾਂ ਧਰਮ ਦੇ ਨਾਮ ਦੇ ਉੱਤੇ ਜਿਹੜੇ ਲੜਾ ਰਹੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਜਿੰਨੀ ਦੇਰ ਤੱਕ ਲੋਕ ਜਿਹੜਾ ਦੀ ਉਹ ਧਰਮ ਨੂੰ ਮੋਹਰੀ ਰੱਖਣਗੇ ਜਾਂ ਤੁਸੀਂ ਇਹ ਕਹਿ ਲਓ ਕਿ ਸਾਰਾ ਕੁਝ ਉਹਦੇ ਉੱਤੋਂ ਜਿਹੜਾ ਜੀ ਉਹ ਵਾਰਨਗੇ, ਇਹਨਾਂ ਦੇ ਪਿੱਛੇ ਲੱਗ ਕੇ ਜਿਹੜਾ ਜੀ ਇੱਕ ਆਪਾਂ ਗੱਲ ਕੀਤੀ ਸੀ ਮੱਧ ਪ੍ਰਦੇਸ਼ ਦੇ ਵਿੱਚ ਮਰ ਗਿਆ ਨਾ ਇੱਕ ਕਿਸ ਬਾਬਾ, ਉਹਦੇ ਤੋਂ ਹੱਥ ਤੇ ਕਿਸ ਕਰਾਉਂਦੇ ਸੀ ਜਾ ਕੇ ਬਈ ਕਰੋਨਾ ਵਾਇਰਸ ਠੀਕ ਹੋਊ, ਉਹ ਆਪ ਕਰੋਨਾ ਨਾਲ ਮਰ ਗਿਆ। ਹੁਣ ਭੱਜੇ ਫਿਰਦੇ ਟੈਸਟ ਕਰਾਉਂਦੇ, ਕਿੰਨੇ ਜਿਹੜੇ ਵੀ ਉਹ ਨਿਕਲੇ। ਇਹ ਤਾਂ ਹਾਲਾਤ ਨੇ ਜੀ, ਲੋਕਾਂ ਨੂੰ ਅਨਪੜ੍ਹ ਰੱਖਿਆ ਗਿਆ। ਜਿੰਨੀ ਦੇਰ ਤੱਕ ਲੋਕ ਐਜੂਕੇਟ ਨਹੀਂ ਹੁੰਦੇ, ਲੋਕ ਇਹ ਐਜੂਕੇਸ਼ਨ ਢਾਂਚਾ ਜਿਹੜੇ ਗੱਲ ਤੁਰੀ ਸੀਗੀ ਪਹਿਲਾਂ ਵੀ ਜਿਹੜੀ ਦੀ ਐਜੂਕੇਸ਼ਨ ਢਾਂਚੇ ਦੀ, ਇਹ ਐਜੂਕੇਸ਼ਨ ਢਾਂਚਾ ਜਿਹੜਾ ਜੀ ਉਹ ਕਿਉਂ ਤਬਾਹ ਕੀਤਾ ਜਿਹੜਾ ਜੀ ਇਹ ਵੱਡਾ ਜਿਹੜਾ ਜੀ ਉਹ ਸਵਾਲ ਸੀਗਾ। ਉਹ ਇੱਕ ਮਿੱਥ ਕੇ ਜਿਹੜਾ ਜੀ ਉਹ ਤਬਾਹ ਕੀਤਾ ਗਿਆ ਕਿ ਲੋਕਾਂ ਨੂੰ ਜਿਹੜਾ ਹੈ ਉਹ ਅਨਪੜ੍ਹ ਰੱਖਿਆ ਜਾਵੇ। ਜੇ ਅਨਪੜ੍ਹ ਰਹਿਣਗੇ ਤੇ ਫਿਰ ਇਹੋ ਜਿਹੇ ਲੋਕਾਂ ਦੇ ਮਗਰ ਲੱਗਦੇ ਰਹਿਣਗੇ, ਐਜੂਕੇਟ ਹੋ ਗਏ ਤੇ ਫਿਰ ਮਗਰ ਨਹੀਂ ਜਿਹੜਾ ਜੀ ਉਹ ਲੱਗਣਗੇ। ਇਸ ਕਰਕੇ ਆਈ ਥਿੰਕ ਓਨਲੀ ਸੋਲਿਊਸ਼ਨ ਜਿਹੜਾ ਜੀ ਉਹ ਇਹ ਆ ਐਜੂਕੇਸ਼ਨ। ਹਰ ਬੰਦੇ ਦੇ ਵਾਸਤੇ ਉਹ ਕੰਪਲਸਰੀ ਹੋਵੇ ਐਜੂਕੇਸ਼ਨ, ਜਿਹੜੀ ਦੀ ਫ੍ਰੀ ਹੋਵੇ। ਜਿਹੜਾ ਇੱਥੇ ਕੋਟਾ ਸਿਸਟਮ ਹੈ ਨਾ ਜੀ, ਉਹਦੇ ਤੋਂ ਪਾਸੇ ਹਟ ਕੇ, ਉਹ ਪਿੱਛੇ ਉਹਦੇ ਤੋਂ ਹਟ ਕੇ ਐਜੂਕੇਸ਼ਨ ਤੁਸੀਂ ਜਿਹੜੀ ਹੈ ਜੀ ਉਹ ਕੰਪਲਸਰੀ ਕਰ ਦਿਓ ਕਿ ਇੰਨੀ ਤੁਹਾਨੂੰ ਲੈਣੀ ਪਊਗੀ, ਤਾਂ ਹੱਲ ਜਿਹੜੇ ਜੀ ਮਸਲੇ ਹੋ ਸਕਣਗੇ, ਨਹੀਂ ਤਾਂ ਇਦਾਂ ਹੀ ਚੱਲਦੇ ਰਹਿਣਗੇ। ਤੇ ਜੀ ਬਲਤੇਜ ਜੀ ਇੱਕ ਹੋਰ ਸਵਾਲ ਆ ਵੀ ਕਈ ਥੋੜੀ ਦੇਖਦੇ ਹਿਲਜੁਲ ਇਲੈਕਸ਼ਨਾਂ ਕਰਕੇ ਭੰਨ ਤੋੜ ਹੋ ਰਹੀ ਆ ਪੋਲੀਟੀਕਲ ਪਾਰਟੀਆਂ 'ਚ, ਜਿਹੜੀ ਉਹ ਚੱਲ ਰਹੀ ਹੈ ਜੀ, ਉਹ ਤਾਂ ਚੱਲ ਰਹੀ ਆ। ਦੇਖੋ ਮੈਂ ਇੱਕ ਗੱਲ ਦਾ ਜਿਹੜਾ ਜੀ ਉਹ ਹਾਮੀ ਹੈ ਕਿ ਜਿਹੜੀ ਰੀਜਨਲ ਪਾਰਟੀਆਂ ਨੇ ਉਹ ਬਚੀਆਂ ਰਹਿਣੀਆਂ ਚਾਹੀਦੀਆਂ ਨੇ ਜੇ ਸੂਬੇ ਬਚਣੇ ਆ ਤਾਂ। ਸੂਬਿਆਂ ਦੀ ਜਿਹੜੀ ਰਾਜਨੀਤੀ, ਸੂਬੇ ਦੇ ਜਿਹੜੇ ਉੱਥੋਂ ਦੇ ਲੋਕਲ ਮਸਲੇ ਨੇ ਉਹਨਾਂ ਨੂੰ ਉਭਾਰਨ ਵਾਲੀਆਂ ਜਿਹੜੀਆਂ ਦੀ ਉਹ ਪਾਰਟੀਆਂ। ਪੰਜਾਬ ਦੀ ਇਹ ਬਦਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਰੀਜਨਲ ਪਾਰਟੀ ਸੀਗੀਆਂ ਜੀ ਉਹਨਾਂ ਦਾ ਖਾਤਮਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਜਦੋਂ ਬਾਦਲ ਦਲ ਨਹੀਂ ਸੀ ਜਿੰਨੀ ਦੇਰ ਤੱਕ ਬਣਿਆ, ਉਹ ਬਿਹਤਰੀਨ ਪਾਰਟੀ ਜਿਹੜੀ ਜੀ ਇੱਕ ਕਹੀ ਜਾ ਸਕਦੀ ਸੂਬੇ ਦੇ ਵਾਸਤੇ। ਜਿਹੜੀ ਅਕਾਲੀ ਮੋਰਚਿਆਂ ਦਾ ਇਤਿਹਾਸ ਜੇ ਕਿਸੇ ਟਾਈਮ ਸਮਾਂ ਲੱਗੇ, ਸੋਹਣ ਸਿੰਘ ਜੋਸ਼ ਹੋਰਾਂ ਦੀ ਤੁਸੀਂ ਪੜ੍ਹ ਲਓ ਤੇ ਤੁਹਾਨੂੰ ਬੜਾ ਕੁਝ ਉਹਦੇ ਵਿੱਚੋਂ ਜਿਹੜਾ ਦੀ ਉਹ ਮਿਲ ਜਾਂਦਾ ਕਿ ਕਿਵੇਂ ਇਹ ਇੱਕ ਜਿਹੜੀ ਪਾਰਟੀ ਸੀ ਜਿਹੜੀ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਜਿਹੜੀ ਦੀ ਉਹ ਕਰਦੀ ਸੀ ਕਿ ਸੂਬੇ ਸਰਵਾਈਵ ਤਾਂ ਕਰਨਗੇ, ਉਹਨਾਂ ਦੇ ਅਧਿਕਾਰ ਵਧਣ। ਹੌਲੀ ਹੌਲੀ ਕਰਕੇ ਉਹਨਾਂ ਦੇ ਅਧਿਕਾਰ ਜਿਹੜੇ ਜੀ ਉਹ ਖੋਏ ਜਾ ਰਹੇ ਆ। ਉਹ ਜਿਹੜਾ ਬਾਦਲ ਅਕਾਲੀ ਦਲ ਬਣ ਗਿਆ, ਸ਼੍ਰੋਮਣੀ ਅਕਾਲੀ ਦਲ, ਉਹਦਾ ਮਕਸਦ ਜਿਹੜਾ ਜੀ ਉਹ ਇੱਕੋ ਰਹਿ ਗਿਆ ਕਿ ਉਹ ਸਰਵਾਈਵ ਜਿਹੜਾ ਜੀ ਉਹ ਕਿਵੇਂ ਕਰਦੇ ਆ। ਉਹ ਦੁਬਾਰਾ ਉੱਠ ਨਹੀਂ ਪਾ ਰਿਹਾ ਜੀ, ਉਹ ਕਿਉਂਕਿ ਪਰਿਵਾਰ ਦੇ ਉੱਤੇ ਸੀਮਤ ਹੋ ਗਿਆ। ਆਈ ਥਿੰਕ ਜੇ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਜਿਹੜੀ ਹੈ ਜੀ ਉਹ ਹੋਵੇ, ਉਹ ਬਾਦਲ ਦਲ ਦੀ ਵਾਪਸੀ ਨਾ ਹੋਵੇ, ਤਾਂ ਉਹ ਪੰਜਾਬ ਦੇ ਵਾਸਤੇ ਇੱਕ ਚੰਗਾ ਜਿਹੜਾ ਜੀ ਮੈਂ ਅੱਜ ਵੀ ਕਹਿ ਸਕਦਾ ਕਿ ਉਹ ਇੱਕ ਵਧੀਆ ਇੱਕ ਪਾਰਟੀ ਉਹ ਬਣ ਸਕਦੀ ਹੈ ਜਿਹੜੀ ਅਕਾਲੀ ਦਲ ਦੀ। ਉਧਰ ਟੁੱਟ ਭੱਜ ਜਿਹੜੀ ਹੈ ਜੀ ਉਹ ਹੋ ਰਹੀ ਹੈ। ਢੀਂਡਸਾ ਗਰੁੱਪ ਜਿਹੜਾ ਜੀ ਉਹ ਲਗਾਤਾਰ ਸੰਨ ਲਾ ਰਿਹਾ ਬਾਦਲ ਅਕਾਲੀ ਦਲ ਦੇ ਵਿੱਚ। ਸਵਾਲ ਇਹ ਆ ਕਿ ਜੇ ਢੀਂਡਸਾ ਪਰਿਵਾਰ ਦੇ ਦੁਆਲੇ ਇਹ ਇਕੱਠੇ ਹੋ ਜਾਂਦੇ ਆ ਤਾਂ ਫਿਰ ਕੀ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਹੋਊਗੀ? ਉੱਥੋਂ ਤੁਸੀਂ ਇਹਦਾ ਅੰਦਾਜ਼ਾ ਇੱਥੋਂ ਲਾ ਸਕਦੇ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜੇ ਜੀ ਉਹ ਇਹ ਕਹਿੰਦੇ ਆ ਕਿ ਜੇ ਬੀਜੇਪੀ ਅਕਾਲੀ ਦਲ ਬਾਦਲ ਦੇ ਨਾਲੋਂ ਨਾਤਾ ਤੋੜ ਲਵੇ ਤੇ ਅਸੀਂ ਉਹਦੀ ਸਪੋਰਟ ਕਰਨ ਨੂੰ ਤਿਆਰ ਆ। ਮਤਲਬ ਕਿ ਕਹਾਣੀ ਉੱਥੇ ਹੀ ਜਿਹੜੀ ਦੀ ਉਹ ਰਹੂਗੀ। ਕਾਂਗਰਸ ਜਿਹੜੀ ਸਿਆਸੀ ਪਾਰਟੀ ਹੈ ਜਿਹੜੀ ਇਸ ਵੇਲੇ ਸੱਤਾ ਦੇ ਵਿੱਚ ਹੈ, ਸੱਤਾ ਕਿਹੜੇ ਤਰੀਕੇ ਦੇ ਨਾਲ ਚੱਲ ਰਹੀ ਹੈ ਕਿਸੇ ਤੋਂ ਲੁਕੀ ਛਿਪੀ ਨਹੀਂ। ਜੋ ਕਰਪਸ਼ਨ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਬਣੇ ਪਏ ਆ, ਅੰਨੀ ਪੀਂਦੀ ਕੁੱਤਾ ਚੱਟਦਾ ਉਹ ਹਾਲਾਤ ਜਿਹੜੇ ਦੀ ਇਸ ਵੇਲੇ ਬਣੇ ਪਏ ਆ। ਕੋਈ ਕਿਸੇ ਨੂੰ ਨਹੀਂ ਰਿਹਾ। ਜੋ ਮੰਦੇ ਜਿਹੜਾ ਦੀ ਕੰਮ ਆ, ਸ਼ਰਾਬ ਦੀਆਂ ਫੈਕਟਰੀਆਂ ਦਾ ਆਪਾਂ ਸੁਣ ਲਿਆ, ਜੂਏ ਘਰਾਂ ਦਾ ਰੌਲਾ ਸ਼ਰੇਆਮ ਪਈ ਜਾਂਦਾ, ਹੁੱਕਾ ਹਾਊਸਿਸ ਉਹ ਕਿਹਦੇ ਸੀਗੇ ਜੀ ਸਭ ਨੂੰ ਪਤਾ। ਕਿਸੇ ਬੱਚੇ ਨੂੰ ਪੁੱਛ ਲਓ ਜਾ ਕੇ ਕਿਹੜੇ MLA ਦੇ ਆ ਜੀ, ਕਿਹੜਾ ਸ਼ਾਮ ਨੂੰ ਪੈਸਿਆਂ ਦੀ ਅਗਰਾਹੀ ਉੱਥੋਂ ਕਰਦਾ। ਉਹ ਗੱਲਾਂ ਜਿਹੜੀਆਂ ਮੈਂ ਏਅਰ ਦੇ ਉੱਤੇ ਕਹਿ ਹੀ ਨਹੀਂ ਜਿਹੜਾ ਨਹੀਂ ਸਕਦਾ, ਉਹੋ ਜਿਹੇ ਕੰਮ ਕਰਕੇ ਵੀ ਪੈਸੇ ਜਿਹੜੇ ਆ ਉਹ ਇਕੱਠੇ ਕੀਤੇ ਜਾ ਰਹੇ ਆ। ਇਹ ਹਾਲਾਤ ਕਾਂਗਰਸ ਦੇ ਨੇ। ਪੰਜਾਬ ਉਹਦੇ ਵਿੱਚੋਂ ਗਿਆ ਦਾ। ਆਮ ਆਦਮੀ ਪਾਰਟੀ ਤੀਸਰੀ ਹੈ, ਉਹਨੇ 20 MLA ਜਿਹੜੇ ਜਿੱਤੇ ਸੀਗੇ, 6-7 ਦਾ ਪਤਾ ਹੀ ਨਹੀਂ ਲੱਗਦਾ ਉਹ ਕਿੱਥੇ ਨੇ। ਫੂਲਕਾ ਸਾਹਿਬ ਅਸਤੀਫਾ ਦੇ ਕੇ ਚਲੇ ਗਏ। ਨਾਜਰ ਸਿੰਘ ਮਾਨਸ਼ਾਹੀਆ ਜਿਹੜੇ ਸੀਗੇ ਜੀ ਉਹ ਕਾਂਗਰਸ 'ਚ ਵੜ ਗਏ। ਸੰਦੋਆ ਜਿਹੜਾ ਸੀ ਉਹ ਵੀ ਕਾਂਗਰਸ ਦੇ ਵਿੱਚ ਚਲੇ ਗਿਆ। ਸੁਖਪਾਲ ਸਿੰਘ ਖਹਿਰਾ ਹੋਰੀ ਆਪਣੀ ਡਫਲੀ ਜਿਹੜੀ ਦੀ ਉਹ ਵੱਖਰੀ ਵਜਾਈ ਜਾਂਦੇ ਆ। 12-13 ਜਿਹੜੇ ਰਹਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਕਿਹਨੇ ਚੁੱਕਣਾ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੁੱਕੀਏ। ਵਿਰੋਧੀ ਧਿਰ ਨਾਂ ਦੀ ਵੀ ਹੈ ਨਹੀਂ ਗੀ ਕਿਤੇ, ਸੱਚੀ ਪੁੱਛੋ ਤਾਂ ਨਾਂ ਦੀ ਵੀ ਹੈ ਨਹੀਂ। ਪੰਜਾਬ ਦੇ ਲੋਕ ਨਪੀੜੇ ਜਾ ਰਹੇ ਆ, ਲੁੱਟੇ ਜਾ ਰਹੇ ਆ, ਕੁੱਟੇ ਜਾ ਰਹੇ ਆ। ਇਸ ਟਾਈਮ ਦੇ ਉੱਤੇ ਵਿਰੋਧੀ ਧਿਰ ਦਾ ਵੱਡਾ ਰੋਲ ਹੁੰਦਾ ਹੈ।
ਵਿਰੋਧੀ ਧਿਰ ਜਿਹੜੀ ਜੀ ਉਹ ਖੱਖਰੀਆਂ ਕਰੇਲੇ ਕਰ ਦਿੱਤੀ। ਇਹਨਾਂ MLAs ਨੇ ਵੀ ਹੀ ਇਕੱਠੇ ਰਹਿੰਦੇ ਆਪਸ ਦੇ ਵਿੱਚ ਤੇ ਵਿਰੋਧੀ ਧਿਰ ਦਾ ਇੱਕ ਬਣਦਾ ਰੋਲ ਜਿਹੜਾ ਸੀ ਉਹ ਨਿਭਾ ਸਕਦੇ ਸੀ। ਉਹਦੇ ਪਿੱਛੇ ਵੀ ਕਈ ਸਾਜ਼ਿਸ਼ਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ। ਹੁਣ ਪੰਜਾਬ ਦੇ ਲੋਕ ਕਿੱਧਰ ਨੂੰ ਜਾਣਗੇ, ਕੀ ਕਰਨਗੇ, ਕਿਵੇਂ ਭੁਗਤਣਗੇ, ਬਹੁਤ ਵੱਡੇ ਜਿਹੜੇ ਜੀ ਉਹ ਸਵਾਲ ਖੜੇ ਨੇ। ਹਾਂ, ਆਪਣੀ ਜਗ੍ਹਾ ਦੇ ਉੱਤੇ ਜਿਹੜੀਆਂ ਪ੍ਰੈਸ ਰਿਲੀਜ਼ ਨੇ ਉਹ ਜ਼ਰੂਰ ਸਾਰੇ ਦੇ ਸਾਰੇ ਕਰੀ ਜਾਂਦੇ ਆ, ਪਰ ਢਾਂਚਾ ਜਿਹੜਾ ਦੀ ਉਹ ਖੜਾ ਕਰਨਾ ਜਾਂ ਲੋਕਾਂ ਨੂੰ ਕੋਈ ਪ੍ਰੋਗਰਾਮ ਦੇਣਾ, ਸੱਚੀ ਪੁੱਛੋ ਅਜੇ ਕਿਤੇ ਕੋਈ ਪ੍ਰੋਗਰਾਮ ਜਿਹੜਾ ਦੀ ਉਹ ਨਹੀਂ ਦਿਸ ਰਿਹਾ। ਆ ਪਿਛਲੇ ਦਿਨਾਂ ਦੇ ਵਿੱਚ ਇੱਕ ਐਪ ਹੋਰ ਮੁੱਖ ਮੰਤਰੀ ਹੋਰਾਂ ਨੇ ਜਾਰੀ ਕੀਤਾ ਸੀਗਾ, ਉਹਦਾ ਨਾਮ ਸੀਗਾ ਘਰ ਘਰ ਨਿਗਰਾਨੀ। ਤੇ ਉਹ ਇਉਂ ਲੱਗਦਾ ਜੀ ਕਿ ਜਿਹੜੇ PK ਨੇ ਪ੍ਰਸ਼ਾਂਤ ਕਿਸ਼ੋਰ ਹੋਰੀ ਉਹ ਆ ਗਏ ਕਾਂਗਰਸ ਦੇ ਵਿੱਚ, ਉਹਨਾਂ ਦੀ ਐਂਟਰੀ ਪਿਛਲੇ ਦਰਵਾਜ਼ੇ ਤੋਂ ਜਿਹੜੀ ਹੋਈ ਹੈ, ਸ਼ਾਇਦ ਮੂਹਰੇ ਨਹੀਂ ਹੋਣਗੇ। ਘਰ ਘਰ ਨੌਕਰੀ ਦੀ ਜਗ੍ਹਾ ਦੇ ਉੱਤੇ ਹੁਣ ਘਰ ਘਰ ਨਿਗਰਾਨੀ ਐਪ ਜਿਹੜਾ ਦੀ ਆ ਗਿਆ, ਤਾਂ ਕਿ ਉੱਥੋਂ ਤੋਂ ਲੋਕਾਂ ਦਾ ਡਾਟਾ ਜਿਹੜਾ ਦੀ ਉਹ ਇਕੱਠਾ ਕੀਤਾ ਜਾ ਸਕੇ। ਪ੍ਰੋਗਰਾਮ ਲੋਕਾਂ ਲਈ ਕੋਈ ਨਹੀਂ ਹੈਗਾ, ਅਜੇ ਤੱਕ ਕਿਸੇ ਪਾਰਟੀ ਕੋਲੇ ਕੋਈ ਪ੍ਰੋਗਰਾਮ ਨਹੀਂ ਪੰਜਾਬ ਦੇ ਵਿੱਚ। ਭੰਨ ਤੋੜੀ ਆ ਅਜੇ ਤੇ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੈਂ ਇੰਟਰਵਿਊ ਸੁਣ ਰਿਹਾ ਸੀ ਹਰਸਿਮਰਤ ਬਾਦਲ ਦੀ, ਉਹ ਨਿਊਜ਼ 18 ਤੇ ਸੀ ਆਈ ਥਿੰਕ ਚੱਲਦੀ, ਤੇ ਉਹਦਾ ਸਹੁੰ ਖਾ ਰਹੀ ਸੀ, ਕਹਿੰਦੀ ਪਰਮਾਤਮਾ ਦੀ ਸਹੁੰ ਲੱਗੇ ਮੈਂ ਮੀਟਿੰਗ ਵਿੱਚ ਬੈਠੀ ਸੀ, MSP ਨਹੀਂ ਖਤਮ ਹੋ ਰਿਹਾ, ਤੇ ਉਹਦੇ ਬਾਰੇ ਦੱਸਣਾ। ਦੂਜਾ ਮੇਰਾ ਸਵਾਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਕੁਛ ਕਰੂਗਾ ਜਾਂ ਬਸ ਖਤਮ ਹੀ ਹੈ ਕੰਮ? ਜੀ ਥੈਂਕ ਯੂ। ਦੇਖੋ, ਸਹੁੰਆਂ ਤੇ ਸਿਆਸੀ ਬੰਦੇ ਆਪਾਂ ਸਾਰੇ ਜਿਹੜਾ ਜੀ ਉਹ ਜਾਣਦੇ ਆ ਕਿ ਸਹੁੰਆਂ ਦਾ ਕੀ ਮਤਲਬ ਜਿਹੜਾ ਜੀ ਰਹਿ ਜਾਂਦਾ। ਸਹੁੰ ਤਾਂ ਮਰ ਜੀਵੜਿਆਂ ਦੇ ਨਾਲ ਇਹਨਾਂ ਦੇ ਟੱਬਰ ਦੇ ਵਡੇਰੇ ਨੇ ਵੀ ਖਾਧੀ ਸੀਗੀ, ਉਹਦਾ ਕੀ ਬਣਿਆ ਜੀ ਉਹਨਾਂ ਜਿਹੜੀਆਂ ਜੀ ਉਹ ਸਹੁੰਆਂ ਦਾ। ਸਹੁੰਆਂ ਤਾਂ ਖਾਣ ਲਈ ਹੁੰਦੀਆਂ ਨੇ ਇਹਨਾਂ ਰਾਜਨੀਤਿਕ ਲੋਕਾਂ ਦੇ ਵਾਸਤੇ ਵੀ, ਉਹ ਇਸ ਕਰਕੇ ਹੁੰਦੀਆਂ ਨੇ ਕਿ ਸਹੁੰ ਜਦੋਂ ਵਿਧਾਨ ਸਭਾ ਦੇ ਮੈਂਬਰ ਬਣਦੇ ਆ ਉਦੋਂ ਖਾਂਦੇ ਆ, ਸਹੁੰ ਜਦੋਂ ਲੋਕ ਸਭਾ ਦੇ ਮੈਂਬਰ ਬਣਦੇ ਆ ਉਦੋਂ ਖਾਂਦੇ ਆ, ਸਹੁੰ ਜਦੋਂ ਨੇਤਾ ਬਣਦੇ ਆ ਉਦੋਂ ਖਾਂਦੇ ਆ। ਕਦੀ ਕਿਸੇ ਨੇ ਉਸ ਸਹੁੰ ਦੇ ਉੱਤੇ ਯਕੀਨ ਕੀਤਾ? ਹੁਣ ਤਾਂ ਸਹੁੰਆਂ ਇਸ ਪੱਧਰ ਦੀਆਂ ਜਿਹੜੀਆਂ ਦੀ ਉਹ ਚਲੇ ਗਈਆਂ ਕਿ ਗੁਟਕਾ ਚੁੱਕ ਕੇ ਸਹੁੰ ਜਿਹੜੀ ਸੀ ਉਹ ਖਾਧੀ ਗਈ ਸੀ। ਹੈਰਾਨ ਨਾ ਹੋਣਾ ਜੇ 2022 ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਕੋਈ ਨੇਤਾ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਦੇ ਉੱਤੇ ਚੱਕ ਕੇ ਸਹੁੰ ਖਾਂਦਾ ਜਿਹੜਾ ਜੀ ਉਹ ਵੇਖਣ ਨੂੰ ਫੋਟੋਆਂ ਦੇ ਰੂਪ ਦੇ ਵਿੱਚ, ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਮਿਲ ਜੇ। ਝੂਠੇ ਨੇ। ਮੰਤਰੀ ਮੰਡਲ ਦੀ ਮੀਟਿੰਗ ਕੀ ਉਹ ਕੈਬਨਿਟ ਮੰਤਰੀ ਨਹੀਂ ਗੇ? ਚਲੋ ਮੰਨ ਲਓ ਉਹਨਾਂ ਦੀ ਗੱਲ ਦੇ ਉੱਤੇ 1% ਯਕੀਨ ਕਰ ਲਿਆ ਜਾਵੇ ਕਿ ਉਹ ਉਹਦੇ ਵਿੱਚ ਸ਼ਾਮਲ ਨਹੀਂ ਸੀ। ਜੇ ਉਹਦੇ ਵਿੱਚ ਸ਼ਾਮਲ ਨਹੀਂ ਸੀ ਤਾਂ ਕੀ ਉਹਨਾਂ ਦਾ ਵਿਰੋਧ ਕਰਨ ਦਾ ਉੱਥੇ ਉਹਨਾਂ ਨੇ ਹੱਕ ਆਪਣੇ ਗਵਾ ਲਏ ਕਿ ਉਹ ਇਹਨਾਂ ਆਰਡੀਨੈਂਸ ਦਾ ਵਿਰੋਧ ਨਹੀਂ ਕਰ ਸਕਦੇ ਜੀ? ਜਾਂ ਲੋਕਾਂ ਨੂੰ ਅਸਲੀਅਤ ਦੱਸਣ ਕਿ ਇਸ ਆਰਡੀਨੈਂਸ ਦਾ ਪੰਜਾਬ ਦੇ ਉੱਤੇ ਕੀ ਅਸਰ ਪਊਗਾ, ਪੰਜਾਬ ਦਾ ਕਿਸਾਨ ਕਿਵੇਂ ਮਾਰਿਆ ਜਾਊਗਾ, ਪੰਜਾਬ ਦੀਆਂ ਮੰਡੀਆਂ ਕਿਵੇਂ ਖਤਮ ਹੋ ਜਾਣਗੀਆਂ, ਪੰਜਾਬ ਦੇ ਮੰਡੀ ਬੋਰਡ ਕਿਵੇਂ ਉੱਡ ਜਾਣਗੇ, ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਟਰਾਂਸਪੋਰਟਰ ਜਿਹੜਾ ਜੀ ਉਹ ਖਾਤਮੇ ਦੇ ਕੰਢੇ ਦੇ ਉੱਤੇ ਚਲ ਜਾਊਗਾ। ਨਹੀਂ ਹੈਗੇ ਮੀਟਿੰਗ ਦੇ ਵਿੱਚ, ਤੇ ਇਹਦਾ ਮਤਲਬ ਇਹ ਆ ਜੀ ਕਿ ਉਹ ਇਹ ਵੀ ਨਹੀਂ ਦੱਸ ਸਕਦੇ ਕਿ ਇਹ ਚੰਗਾ ਆ ਜਾਂ ਮਾੜਾ। ਉਹ ਕਿਉਂ ਪ੍ਰੈਸ ਕਾਨਫਰੰਸ ਕਰ ਕਰਕੇ ਜਿਹੜਾ ਜੀ ਇਹ ਕਹੀ ਜਾਂਦੇ ਆ ਕਿ ਕਿਸਾਨਾਂ ਦੇ ਫਾਇਦੇ ਦੇ ਹਿੱਤ ਹੈ, ਜਿਹੜੀਆਂ ਮੰਡੀਆਂ ਖੋਲ ਦੇਣੀਆਂ। ਅੱਜ ਵੀ ਉਹ ਜਿਹੜੀ ਗੱਲ ਕਹੀ ਜਾਂਦੀ, ਜਿਹੜੀ ਸਹੁੰ ਵਾਲੀ ਗੱਲ ਆ, ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਆਪਣੇ ਵੀ ਸਹੁੰ ਤਾਂ ਝੂਠਾ ਬੰਦਾ ਖਾਂਦਾ ਜੀ। ਬਿਲਕੁਲ। ਬਲਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਬਾਈ ਪੰਨੂ। ਮੈਂ ਪੁੱਛਣਾ ਸੀਗਾ ਵੀ ਜਿੱਥੇ ਜਿੱਥੇ ਵੀ ਇਹ BJP ਦੇ ਨਾਲ ਬਾਦਲ ਕੀ ਮਤਲਬ ਭਾਈਵਾਲ ਹੈ, ਪਹਿਲਾਂ ਗੁਜਰਾਤ ਦੇ ਵਿੱਚੋਂ ਸਿੱਖਾਂ ਨੂੰ ਜਾੜਿਆ, ਫਿਰ ਮੱਧ ਪ੍ਰਦੇਸ਼ ਚੋਂ, ਹੁਣ UP ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੈ। ਉਹਦੇ ਬਾਰੇ ਤੁਸੀਂ ਕੁਝ ਤੁਹਾਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ ਪਲੀਜ਼। ਸੁਣ ਲੈਂਦੇ ਭੈਣ ਜੀ। ਜੀ। ਉਜਾੜਿਆ ਜਾ ਰਿਹਾ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਜਦੋਂ, ਜੇ ਤੁਹਾਨੂੰ ਯਾਦ ਹੋਵੇ, ਜਦੋਂ 14 ਦੀਆਂ ਚੋਣਾਂ ਹੋਣ ਵਾਲੀਆਂ ਸੀ ਤੇ ਪ੍ਰਧਾਨ ਮੰਤਰੀ ਉਦੋਂ ਨਹੀਂ ਸਨ ਬਣੇ, ਅਜੇ ਪਾਰਟੀ ਨੇਤਾ ਸਨ ਨਰਿੰਦਰ ਮੋਦੀ ਹੋਰੀ, ਉਹਨਾਂ ਨੇ ਬਠਿੰਡੇ ਦੇ ਵਿੱਚ ਰੈਲੀ ਦੇ ਵਿੱਚ ਇਹ ਗੱਲ ਕਹੀ ਸੀ, ਫਿਕਰ ਨਾ ਕਰੋ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਵਿੱਚੋਂ ਕਿਸੇ ਕਿਸਾਨ ਨੂੰ ਉਜਾੜਿਆ ਨਹੀਂ ਜਾਊਗਾ। ਅਜੇ ਵੀ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ। 6 ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਜੀ ਉਹ ਬੀਤ ਗਿਆ ਹੈ ਉਹਨਾਂ ਦੀ ਇਹ ਗੱਲ ਕਹੀ ਨੂੰ, ਅਜੇ ਵੀ ਹੈ। ਗੁਜਰਾਤ ਦੇ ਵਿੱਚੋਂ ਉਜਾੜੇ ਦੀ ਤਲਵਾਰ ਉਹਨਾਂ ਦੇ ਸਿਰਾਂ ਦੇ ਉੱਤੇ ਅਜੇ ਵੀ ਲਟਕ ਰਹੀ ਆ। ਉੱਤਰ ਪ੍ਰਦੇਸ਼ ਵਾਲਾ ਨਵਾਂ ਮਾਮਲਾ ਜਿਹੜਾ ਜੀ ਉਹ ਸਭ ਦੇ ਸਾਹਮਣੇ ਆ। ਉੱਥੇ ਕਿਉਂ ਉਜਾੜਿਆ ਜਾ ਰਿਹਾ, ਉੱਥੇ ਇਹ ਮਾਮਲਾ ਜਿਹੜਾ ਵੀ ਕਿਉਂ ਨਹੀਂ ਉਹਦੇ ਨਾਲ ਚੁੱਕ ਰਹੇ? ਇਹ ਭਾਈਵਾਲ ਕੋਲੇ ਮਤਲਬ ਕਿ ਜੁਰਤ ਹੀ ਨਹੀਂ ਜਿਹੜੀ ਜੀ ਰਹੀ ਇਸ ਗੱਲ ਦੀ। ਕੋਈ ਸਮਾਂ ਹੁੰਦਾ ਸੀਗਾ ਕੇਂਦਰ ਦੀ ਸਰਕਾਰ ਜਿਹੜੀ ਜੀ ਉਹ ਪੰਜਾਬ ਵੱਲ ਨੂੰ ਵੇਖਦੀ ਹੁੰਦੀ ਸੀ। ਮੈਂ ਤਾਂ ਕਿਹਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਸੀ ਉਨੀ ਦੇਰ ਤੱਕ ਆਸ ਰਹਿੰਦੀ ਸੀਗੀ। ਜਿਹੜੀ ਐਮਰਜੈਂਸੀ ਲੱਗੀ ਉਦੋਂ ਕੌਣ ਬੋਲਿਆ ਸੀ? ਸਭ ਤੋਂ ਪਹਿਲਾਂ ਜਿਹੜਾ ਜੀ ਉਹ ਸ਼੍ਰੋਮਣੀ ਅਕਾਲੀ ਦਲ ਬੋਲਿਆ ਸੀਗਾ, ਕਿਉਂਕਿ ਉਦੋਂ ਬਾਦਲ ਅਕਾਲੀ ਦਲ ਨਹੀਂ ਸੀਗਾ।
ਬਾਦਲ ਅਕਾਲੀ ਦਲ ਹੁੰਦਾ ਤੇ ਸ਼ਾਇਦ ਸਮਝੌਤਾ ਕਰਕੇ ਉਰੋਂ ਕੋਈ ਇਹ ਲੈ ਲੈਂਦਾ ਵੀ 2 ਮੰਤਰੀ ਜਿਹੜੇ ਦੀ ਉਹ ਸਾਨੂੰ ਦੇ ਦਿਓ ਫਿਰ ਇੱਕ ਦੀ ਜਗ੍ਹਾ ਦੇ ਉੱਤੇ। ਉਹ ਸ਼੍ਰੋਮਣੀ ਅਕਾਲੀ ਦਲ ਸੀ, ਇਸ ਕਰਕੇ ਜਿਹੜਾ ਦੀ ਉਹ ਲੜਿਆ, ਉਹ ਬੋਲਿਆ। ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ, ਇਹਦਾ ਨੁਕਸਾਨ ਪੰਜਾਬ ਜਿਹੜਾ ਦੀ ਉਹ ਚੱਲ ਰਿਹਾ। ਜਦੋਂ ਦਾ ਇਹ ਬਾਦਲ ਅਕਾਲੀ ਦਲ ਬਣ ਗਿਆ ਉਦੋਂ ਦਾ ਹੀ ਨੁਕਸਾਨ ਜਿਹੜਾ ਹੋਣਾ ਸ਼ੁਰੂ ਹੋਇਆ। ਤਾਂ ਮੈਂ ਪਹਿਲਾਂ ਵੀ ਜਿਹੜੀ ਇਹ ਗੱਲ ਕਹੀ ਹੈ ਕਿ ਖੇਤਰੀ ਪਾਰਟੀਆਂ ਦਾ ਰੋਲ ਕੀ ਹੁੰਦਾ ਔਰ ਖੇਤਰੀ ਪਾਰਟੀਆਂ ਜਿਉਂਦੀਆਂ ਰਹਿਣੀਆਂ ਕਿਉਂ ਜ਼ਰੂਰੀ ਨੇ। ਜਿਹੜੀਆਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਨਾ ਜੀ ਆਪਣੇ 19 ਦੇ ਵਿੱਚ, ਜੇ ਤੁਸੀਂ ਉਹਨਾਂ ਦੀ ਚੀਰ-ਫਾੜ ਕਰੋ, ਮੈਂ ਕਈ ਵਾਰੀ ਇਹ ਗੱਲ ਇਸੇ ਹੀ ਪਲੇਟਫਾਰਮ ਦੇ ਉੱਤੇ ਤੁਹਾਨੂੰ ਦੱਸੀ ਹੈ ਕਿ ਕਿਵੇਂ ਕਿਹੜੇ ਸੂਬੇ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਜਿਹੜੀ ਸੀ ਉਹ ਉਜਾੜ ਦਿੱਤੀ। ਇਹਦਾ ਖਮਿਆਜ਼ਾ ਭੁਗਤਣਾ ਜਿਹੜਾ ਜੀ ਉਹ ਪੈਣਾ ਅਜੇ ਤਾਂ ਇਹ ਖਮਿਆਜ਼ਾ ਭੁਗਤਣਾ ਪਊਗਾ। ਤੁਸੀਂ ਦੇਖੀ ਚੱਲੋ ਅਜੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।